ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਾਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਐਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਅਕਲਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आनू प्रोग्राम सचो सच है। बहुत शुक्रिया जी डॉक्टर साहब आज 18 मई 2021 4 जेठ नानक चाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੀ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਮਿਡਲ ਈਸਟ ਦੇ ਬਾਰੇ। ਮਿਡਲ ਈਸਟ ਦੇ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਾਲੇ ਜਿਹੜਾ ਹਿੰਸਾ ਦਾ ਦੌਰਾ ਉਵੇਂ ਹੀ ਜਾਰੀ ਹੈ। ਭਾਵੇਂ ਹੁਣ ਅਮਰੀਕਾ ਵੱਲੋਂ ਵੀ ਸੀਜ਼ ਫਾਇਰ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਜ਼ਰਾਈਲ ਵੱਲੋਂ ਹਾਲ ਦੀ ਘੜੀ ਬੰਬਾਰਡਮੈਂਟ ਦਾ ਸਿਲਸਿਲਾ ਜਾਰੀ ਹੈ ਤੇ ਹਮਾਸ ਵੱਲੋਂ ਵੀ ਰਾਕਟ ਜਿਹੜੇ ਨੇ ਉਹ ਦਾਗੇ ਜਾ ਰਹੇ ਨੇ। ਸੋ ਦੋਹਾਂ ਧਿਰਾਂ ਵੱਲੋਂ ਹੀ ਇੰਟਰਨੈਸ਼ਨਲ ਕਾਨੂੰਨਾਂ ਦੀ ਜਿਹੜੀ ਆ ਉਲੰਘਣਾ ਕੀਤੀ ਜਾ ਰਹੀ ਹੈ ਕਿ ਇਜ਼ਰਾਈਲ ਅਤੇ ਹਮਾਸ ਦੋਵਾਂ ਵੱਲੋਂ ਵਾਰ ਕ੍ਰਾਈਮ ਨਹੀਂ ਕੀਤੇ ਜਾ ਰਹੇ ਪਰ ਇਸ ਨਾਲੋਂ ਵੀ ਅਹਿਮ ਸਵਾਲ ਇਹ ਹੈ ਕਿ ਇਸ ਜੰਗ ਨੂੰ ਕਿਵੇਂ ਰੋਕਿਆ ਜਾਵੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਪਹਿਲੇ ਮੁੱਦੇ ਬਾਰੇ? ਦੇਖੋ ਇਸ ਵੇਲੇ ਵੀ ਉਹੀ ਹਾਲਾਤ ਨੇ ਜਿਹੜੇ ਪਿਛਲੇ ਆਲਮੋਸਟ 9 ਦਿਨਾਂ ਤੋਂ ਜਿਹਦੀ ਸ਼ੁਰੂਆਤ ਈਸਟ ਜੈਰੂਸ਼ਲਮ ਤੋਂ ਹੁੰਦੀ ਹੈ ਜਿਹੜੀ ਕਿ ਹਫ਼ਤਿਆਂ ਪਹਿਲਾਂ ਹੋਈ ਖਾਸ ਤੌਰ 'ਤੇ ਰਮਜ਼ਾਨ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ। ਲੇਕਿਨ ਕਿਉਂਕਿ ਇਸ ਵੇਲੇ ਕਨਫਲਿਕਟ ਨੂੰ ਜ਼ਿਆਦਾ ਗਜ਼ਾ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਤਾਂ ਉੱਥੇ 9ਵਾਂ ਦਿਨ ਹੈ ਜਿੱਥੇ ਬੰਬਾਰਡਮੈਂਟ ਵੀ ਇਜ਼ਰਾਈਲ ਵੱਲੋਂ ਜਾਰੀ ਹੈ ਲਗਾਤਾਰਤਾ ਨਾਲ ਔਰ ਹਮਾਸ ਵੱਲੋਂ ਜਿਹੜੇ ਇਜ਼ਰਾਈਲ ਦੇ ਉੱਤੇ ਰਾਕਟ ਨੇ ਉਹ ਵੀ ਲਗਾਤਾਰਤਾ ਨਾਲ ਦਾਗੇ ਜਾ ਰਹੇ ਨੇ। ਇੱਕ ਅੰਦਾਜ਼ੇ ਮੁਤਾਬਕ ਇਸ ਵੇਲੇ ਤੱਕ 3000 ਤੋਂ ਜ਼ਿਆਦਾ ਰਾਕਟ ਜਿਹਦੇ ਚੋਂ 90% ਤਾਂ ਉਹਨਾਂ ਦਾ ਜਿਹੜਾ ਉਹਨਾਂ ਨੇ ਆਪਣਾ ਡੋਮ ਸਿਸਟਮ ਜਿਹਨੂੰ ਕਹਿੰਦੇ ਨੇ ਰੋਕਣ ਦਾ ਔਰ ਬੜੀ ਸੋਫਿਸਟੀਕੇਟ ਟੈਕਨੋਲੋਜੀ ਹੈ ਅਮਰੀਕਾ ਨੇ ਇਜ਼ਰਾਈਲ ਨੂੰ ਦਿੱਤੀ ਹੈ ਉਹਦੇ ਰਾਹੀਂ ਰੋਕੇ। ਲੇਕਿਨ 10% ਜਿਹੜੇ ਨੇ ਉਹ ਉਹਨਾਂ ਦੀ ਆਬਾਦੀਆਂ ਦੇ ਉੱਤੇ ਵੀ ਡਿੱਗੇ ਨੇ ਔਰ ਹੁਣ ਤੱਕ ਦੀ ਜਿਹੜੀ ਲੇਟੈਸਟ ਫਿਗਰ 'ਚ ਅਸੀਂ ਦੇਖਦੇ ਹਾਂ ਕਿ ਗਜ਼ਾ ਦੇ ਅੰਦਰ 215 ਜਿਹੜੀਆਂ ਨੇ ਉਹ ਮੌਤਾਂ ਹੋਈਆਂ ਨੇ ਜਿਨ੍ਹਾਂ 'ਚ 100 ਤੋਂ ਜ਼ਿਆਦਾ ਔਰਤਾਂ ਤੇ ਬੱਚੇ ਨੇ। ਇਸੇ ਤਰ੍ਹਾਂ ਇਜ਼ਰਾਈਲ 'ਚ ਅਜੇ ਤੱਕ ਜਿਹੜੀ ਡੈਥ ਫਿਗਰ ਹੈ ਉਹ 12 ਹੈ ਜਿਸ 'ਚ 2 ਬੱਚੇ ਨੇ ਔਰ ਪਿਛਲੇ 24 ਘੰਟੇ 'ਚ ਇੱਕ ਰਾਕਟ ਜਦੋਂ ਕਿ ਜਿਹੜੀ ਇੰਟਰਨੈਸ਼ਨਲ ਏਡ ਹੈ ਮੈਡੀਕਲ ਹੋਏ ਜਾਂ ਹਿਊਮੈਨੀਟੇਰੀਅਨ ਉਸ ਦੇ ਲਈ ਥੋੜ੍ਹੀ ਦੇਰ ਲਈ ਜਿਹੜਾ ਉਹ ਇਜਿਪਟ ਦੇ ਨਾਲ ਲੱਗਦਾ ਜਿਹੜਾ ਉਹਨਾਂ ਦਾ ਗਜ਼ਾ ਪੱਟੀ ਦਾ ਹੈ ਹਿੱਸਾ ਉਹਨੂੰ ਖੋਲ੍ਹਿਆ ਗਿਆ ਤਾਂ ਉਸ ਪੀਰੀਅਡ 'ਚ ਹੀ ਹਮਾਸ ਵੱਲੋਂ ਇੱਕ ਰਾਕਟ ਦਾਗਿਆ ਗਿਆ ਜਿਹਦੇ 'ਚ 2 ਉਹ ਥਾਈ ਵਰਕਰ ਸਨ ਥਾਈਲੈਂਡ ਦੇ ਰਹਿਣ ਵਾਲੇ ਕਿਉਂਕਿ ਇੰਟਰਨੈਸ਼ਨਲ ਪ੍ਰੋਜੈਕਟ ਵੀ ਚੱਲ ਰਹੇ ਹੁੰਦੇ ਨੇ ਉਹ ਉਹਦੇ 'ਚ ਮਾਰੇ ਗਏ। ਹੁਣ ਜਿਹੜੀ ਕੁੱਲ ਮਿਲਾ ਕੇ ਸਿਚੁਏਸ਼ਨ ਹੈ ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਜਾਂ ਕੀ ਦੋਵੇਂ ਤਰ੍ਹਾਂ ਇੰਟਰਨੈਸ਼ਨਲ ਲਾਅ ਦੇ ਥੱਲੇ ਕਿਤੇ ਆਉਂਦੀਆਂ ਨੇ ਜਾਂ ਜੋ ਚੱਲ ਰਿਹਾ ਹੈ ਇਸ ਵੇਲੇ ਇਹ ਪੂਰੀ ਤਰ੍ਹਾਂ ਵਾਰ ਕ੍ਰਾਈਮ ਹੈ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਸਾਡੇ ਦਰਸ਼ਕਾਂ ਦੀ ਇਹ ਚਾਹਨਾ ਵੀ ਹੁੰਦੀ ਹੈ ਕਿ ਕੋਵਿਡ-19 ਨਾਲ ਸੰਬੰਧਿਤ ਭਾਰਤ ਜਿਹੜਾ ਕਿ ਇਸ ਵੇਲੇ ਲਗਭਗ ਐਪੀ ਸੈਂਟਰ ਹੈ ਔਰ ਉਹਦਾ ਨਾਂ ਹੀ ਇੰਡੀਅਨ ਵੇਰੀਐਂਟ ਹੈ ਜਿਹੜਾ ਕੋਵਿਡ-19 ਦੀ ਵੈਰਾਈਟੀ ਜਿਸ ਨੇ ਉੱਥੇ ਪੂਰਾ ਜਿਹੜਾ ਉਹ ਆਫਤ ਲਿਆਂਦੀ ਹੋਈ ਹੈ। ਇਹ ਠੀਕ ਹੈ ਕਿ ਹੁਣ ਸਰਕਾਰੀ ਅੰਕੜੇ ਦਾਅਵੇ ਕਰ ਰਹੇ ਨੇ ਜੀ ਕਿ ਫਿਗਰ ਪਹਿਲਾਂ ਨਵੇਂ ਕੇਸ 4 ਲੱਖ ਸੀ ਹੁਣ 3 ਆ ਗਏ ਤਾਂ ਡੈਥਸ ਘਟ ਗਈਆਂ ਪਰ ਫੈਕਟ ਇਹ ਹੈ ਜਿਹੜੇ ਨੰਬਰ ਘਟੇ ਨੇ ਇਸ ਲਈ ਕਿਉਂਕਿ ਟੈਸਟ ਵੀ ਘਟ ਗਏ ਨੇ ਔਰ ਜਿਹੜੀਆਂ ਮੌਤਾਂ ਨੇ ਉਹਨਾਂ ਬਾਰੇ ਤਾਂ ਇੰਨੇ ਜ਼ਿਆਦਾ ਅੰਕੜੇ ਸਾਹਮਣੇ ਆ ਰਹੇ ਨੇ
ਔਰ ਜਿਹੜੇ ਕੰਟਰੀ ਸਾਈਡ 'ਚ ਖਾਸ ਤੌਰ ਤੇ ਜਿਹੜੇ ਇੱਕ ਇੱਕ ਪਿੰਡ ਦੇ ਵਿੱਚ 50 ਜਾਂ 60 ਮੌਤਾਂ ਨੇ, ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਕਿਉਂਕਿ ਉਹ ਹੁੰਦਾ ਹੈ 2-3 ਦਿਨ ਦੇ ਵਿੱਚ ਹੀ ਬੰਦੇ ਦੀ ਡੈਥ ਹੋ ਜਾਂਦੀ ਹੈ, ਉਹਨੂੰ ਸਾੜ ਦਿੱਤਾ ਜਾਂਦਾ ਜਾਂ ਦਫਨਾ ਦਿੱਤਾ ਜਾਂਦਾ। ਕੋਵਿਡ ਦਾ ਉਹਦਾ ਟੈਸਟ ਤਾਂ ਹੁੰਦਾ ਨਹੀਂ, ਇਸ ਲਈ ਉਹਨੂੰ ਕਾਊਂਟ ਹੀ ਨਹੀਂ ਕਰਦੇ, ਉਹਨੂੰ ਅਦਰਵਾਈਜ਼ ਬਿਲਕੁਲ ਇਨਕਾਰੀ। ਔਰ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਕਿਵੇਂ ਗੰਗਾ ਦਰਿਆ ਦੇ ਬੈੱਡ ਦੇ ਉੱਤੇ ਜਦੋਂ ਮੀਂਹ ਪਿਆ ਤੇ 2000 ਦੇ ਕਰੀਬ ਲਾਸ਼ਾਂ ਉੱਭਰੀਆਂ। ਸੋ ਇਹ ਸਿਲਸਿਲਾ ਇਕੱਲਾ ਗੰਗਾ ਦੇ ਹਵਾਲੇ ਨਾਲ ਨਹੀਂ, ਬਾਕੀ ਸਾਰੇ ਜਿਹੜੇ ਦਰਿਆ ਨੇ ਇਸ ਨਾਰਥ ਇੰਡੀਆ ਦੇ ਖਾਸ ਤੌਰ ਤੇ, ਉਹਨਾਂ ਦੇ ਵਿੱਚ ਵੀ ਇਹੀ ਹਾਲ ਹੈ। ਔਰ ਇਹਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਕਿਉਂਕਿ ਅੱਜ ਹੀ ਵੀ ਕਿਸ ਲੈਵਲ ਦੇ ਉੱਤੇ ਤਬਾਹੀ ਹੋ ਰਹੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਹ ਅੱਜ ਇੱਕ ਸਟੇਟਮੈਂਟ ਦਿੱਤੀ ਹੈ ਕਿ ਜਦੋਂ ਦੀ ਦੂਸਰੀ ਵੇਵ ਸ਼ੁਰੂ ਹੋਈ ਹੈ ਉਹਦੇ 'ਚ ਉਹਨਾਂ ਦੇ 270 ਡਾਕਟਰ ਮਾਰੇ ਜਾ ਚੁੱਕੇ ਨੇ। ਔਰ ਉਹਨਾਂ ਦੇ ਵਿੱਚ ਈਵਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਸਾਬਕਾ ਪ੍ਰੈਜ਼ੀਡੈਂਟ ਕੇ ਅਗਰਵਾਲ, ਜਿਹੜਾ ਇਹਨਾਂ ਦਿਨਾਂ 'ਚ ਵੀ ਵੀਡੀਓ ਪਾ ਕੇ ਲੋਕਾਂ ਨੂੰ ਜਿਹੜਾ ਉਹ ਉਤਸ਼ਾਹਿਤ ਵੀ ਕਰਦਾ ਸੀ। ਔਰ ਦੇਖਣ ਵਾਲੀ ਗੱਲ ਇਹ ਹੈ ਕਿ ਕੇ ਅਗਰਵਾਲ ਨੇ ਵੀ ਦੋਨੋਂ ਹੀ ਜਿਹੜੇ ਨੇ ਸ਼ਾਟ ਲਏ ਹੋਏ ਸੀ, ਵੈਕਸੀਨੇਸ਼ਨ ਦੇ ਦੋਨੋਂ ਡੋਜ਼ ਲੱਗੇ ਹੋਏ ਸੀ। ਇਵੇਂ ਹੀ ਦੂਸਰੇ ਡਾਕਟਰਾਂ ਬਾਰੇ ਵੀ ਆ ਰਿਹਾ ਕਿ ਜਿਹੜੀਆਂ ਇਹ ਦੂਸਰੇ ਦੌਰ ਦੇ ਵਿੱਚ 270 ਡੈਥਸ ਨੇ, ਮੋਸਟਲੀ ਉਹ ਨੇ ਜਿਹੜੇ ਵੈਕਸੀਨੇਟਡ ਸੀ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿਹੜੀ ਪਹਿਲੀ ਵੇਵ 2020 ਦੇ ਵਿੱਚ ਚੱਲੀ ਉਹਦੇ 'ਚ 748 ਡਾਕਟਰ ਜਿਹੜੇ ਨੇ ਉਹ ਕੋਵਿਡ ਨਾਲ ਮਾਰੇ ਗਏ ਸੀ। ਹੁਣ ਡਾਕਟਰ ਤਾਂ ਆ ਕੇ ਆਬਜ਼ਰਵ ਕਰਕੇ ਪ੍ਰੈਸਕ੍ਰਾਈਬ ਕਰਕੇ ਚਲਾ ਜਾਂਦਾ ਹੈ, ਤੇ ਜੇ ਇਹਨਾਂ ਦੋਨਾਂ ਦੇ ਚੱਲਦੇ ਆ, ਜੇ ਤੁਸੀਂ ਇਸ ਦੋਨੋਂ ਫਿਗਰ ਨੂੰ ਮਿਲਾ ਲੈਂਦੇ ਹੋ ਤਾਂ ਆਲਮੋਸਟ 1000 ਦੇ ਕਰੀਬ ਡਾਕਟਰਸ ਦੀ ਡੈਥ ਹੋਈ ਹੈ। ਤਾਂ ਇਹਦੇ ਤੋਂ ਅੰਦਾਜ਼ਾ ਲਾਓ ਕਿ ਨਰਸਿਸ, ਦੂਸਰਾ ਪੈਰਾਮੈਡੀਕਲ ਸਟਾਫ ਜਿਹੜੇ ਸਫਾਈ ਕਰਦੇ ਨੇ ਹਸਪੀਟਲ ਦੇ ਵਿੱਚ, ਜਿਹੜੇ ਹੋਰ ਸਫਾਈ ਕਰਮਚਾਰੀ ਨੇ। ਸੋ ਜੇ ਤੁਸੀਂ ਇਹਨਾਂ ਦਾ ਹੀ ਡਾਟਾ ਦੇਖ ਲਓ ਤਾਂ ਮੇਰਾ ਖਿਆਲ ਹੈ ਜੇ ਇੱਕ ਡਾਕਟਰ ਪਿੱਛੇ 4 ਨਰਸਿਸ ਔਰ ਸਫਾਈ ਕਰਮਚਾਰੀ ਔਰ ਦੂਸਰਾ ਅਮਲਾ ਹੋਏ ਤਾਂ ਫਿਰ ਤੁਸੀਂ ਆਲਮੋਸਟ ਇਸ ਤੋਂ ਹੀ ਅੰਦਾਜ਼ਾ ਲਾ ਲਓ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਡੈਥਸ ਹੋਈਆਂ। ਔਰ ਇਹ ਜਿਹੜੀਆਂ 270 ਡਾਕਟਰਸ ਦੀ ਡੈਥ ਹੋਈ ਹੈ ਇਸ ਕਰੰਟ ਪੀਰੀਅਡ ਦੇ ਵਿੱਚ, ਉਹਨਾਂ 'ਚੋਂ ਜਿਹੜੇ ਸਭ ਤੋਂ ਜ਼ਿਆਦਾ ਨੇ ਉਹ ਬਿਹਾਰ ਦੇ ਵਿੱਚ ਨੇ 78 ਡੈਥਸ, ਉੱਤਰ ਪ੍ਰਦੇਸ਼ ਦੇ ਵਿੱਚ 37 ਨੇ, ਦਿੱਲੀ ਦੇ ਵਿੱਚ 29 ਨੇ ਔਰ ਆਂਧਰਾ ਪ੍ਰਦੇਸ਼ ਦੇ ਵਿੱਚ 22 ਨੇ। ਔਰ ਕਿਉਂਕਿ ਬਹੁਤ ਸਾਰੇ ਅੰਕੜੇ ਛਪਾਏ ਹੋਏ ਨੇ, ਇਹ ਤਾਂ ਹੁਣ ਕਿਉਂਕਿ ਮੈਡੀਕਲ ਐਸੋਸੀਏਸ਼ਨ ਦਾ ਇਹਨੂੰ ਤਾਂ ਨਹੀਂ ਛਪਾ ਸਕਦੇ। ਹੁਣ ਜੇ ਇਸ ਸਾਰੇ ਦੌਰ ਦੇ ਵਿੱਚ 1000 ਦੇ ਕਰੀਬ ਡਾਕਟਰਸ ਔਰ ਉਹਦੇ ਤੋਂ 4 ਗੁਣਾ ਜਾਂ 5 ਗੁਣਾ ਵੱਧ ਮੈਡੀਕਲ ਸਟਾਫ ਸਫਰ ਕਰਦਾ ਤਾਂ ਫਿਰ ਲੋਕਾਂ ਦਾ ਅੰਦਾਜ਼ਾ ਲਾਓ ਬਿਲਕੁਲ ਉਹ ਉਹਨਾਂ ਦੀਆਂ ਕਿੰਨੀਆਂ ਡੈਥਸ ਹੋਣਗੀਆਂ। ਸੋ ਇਸ ਸਭ ਦੇ ਚਲਦਿਆਂ ਵੀ ਜਿਹੜਾ ਝੂਠ ਤੇ ਝੂਠ ਬੋਲਿਆ ਜਾ ਰਿਹਾ, ਜਿਹੜੀ ਉਹਨਾਂ ਦੀ ਸੀਰਮ ਇੰਸਟੀਚਿਊਟ ਹੈ। ਔਰ ਗੱਲ ਇਹ ਹੈ ਕਿ ਵੀ ਦੋਵੇਂ ਡੋਜ਼ ਲੱਗਣ ਦੇ ਬਾਵਜੂਦ ਜੇ ਡਾਕਟਰਸ ਮਾਰ ਰਹੇ ਨੇ, ਆਮ ਲੋਕਾਂ ਦਾ ਤਾਂ ਵੈਸੇ ਹੀ ਟਰਸਟ ਨਹੀਂ ਹੈ। ਹਾਲਾਂਕਿ ਡਾਕਟਰ ਅਗਰਵਾਲ ਨੇ ਜਾਂ ਦੂਜੇ ਉਹਨੇ ਵੀਡੀਓ ਬਣਾਈ ਆਪਣੇ ਘਰ ਦੀ ਔਰ ਆਪਣੀ ਉਹਦੀ ਘਰ ਵਾਲੀ ਨਾਲ ਵੀ ਗੱਲ ਕਰ ਰਿਹਾ, ਉਹਨੂੰ ਕਹਿ ਰਹੇ ਕਿਉਂ ਕੀਤਾ ਹੈ, ਉਹਨੇ ਕਿਹਾ ਨਹੀਂ ਮੈਂ ਘਰ ਆ ਰਿਹਾ ਦੱਸ ਰਿਹਾ। ਸੋ ਇਹ ਦੱਸਣ ਲਈ ਕਿ ਲੋਕ ਸਮਝਣ ਕਿ ਬਿਲਕੁਲ ਸੇਫ ਹੈ। ਤੇ ਹੁਣ ਜੇ ਡਾਕਟਰ ਮਾਰ ਰਹੇ ਨੇ ਔਰ ਦੂਸਰੇ ਪਾਸੇ ਇਹ ਹੈ ਕਿ ਵੀ ਵੈਕਸੀਨ ਅਵੇਲੇਬਲ ਹੀ ਨਹੀਂ ਹੈ ਬਿਲਕੁਲ। ਔਰ ਸੀਰਮ ਇੰਸਟੀਚਿਊਟ ਇਹ ਕਹਿ ਰਹੀ ਹੈ ਨੈਵਰ ਐਕਸਪੋਰਟਡ ਵੈਕਸੀਨਸ ਐਟ ਕਾਸਟ ਆਫ ਪੀਪਲ ਇਨ ਇੰਡੀਆ ਸੀਰਮ ਇੰਸਟੀਚਿਊਟ। ਉਹਨੇ ਕਿਹਾ ਜੀ ਅਸੀਂ ਕਦੇ ਲੋਕਾਂ ਦਾ ਆਪਣੇ ਲੋਕਾਂ ਦਾ ਦਰਦ ਛੱਡ ਕੇ ਅਸੀਂ ਬਾਹਰ ਥੋੜ੍ਹੀ ਭੇਜ ਸਕਦੇ ਹਾਂ। ਹਾਲਾਂਕਿ ਜਦੋਂ ਇਹੀ ਗੱਲ ਮੋਦੀ ਔਰ ਦੂਸਰਿਆਂ ਨੂੰ ਪੁੱਛੀ ਜਾ ਰਹੀ ਹੈ, ਉਹ ਕਹਿੰਦੇ ਜੀ ਠੀਕ ਹੈ ਕਿਉਂਕਿ ਅਸੀਂ ਦੂਸਰਿਆਂ ਦਾ ਦਰਦ ਸਮਝਿਆ, ਅਸੀਂ ਬਾਹਰ ਵੀ ਨਹੀਂ ਭੇਜੀ, ਖੁਦ ਵੀ ਪ੍ਰੋਡਿਊਸ ਨਹੀਂ ਹੋਈ। ਕਿਉਂਕਿ ਬਾਹਰ ਬਾਰੇ ਵੀ ਜਿਹੜੀ ਹਕੀਕਤ ਆਈ ਕਿ 85% 85% ਵੈਕਸੀਨ ਜਿਹੜੀ ਇਹਨਾਂ ਨੇ ਭੇਜੀ ਉਹ ਪਾਰਟ ਆਫ ਦਾ ਐਗਰੀਮੈਂਟ ਸੀ। ਨਾ ਤਾਂ ਇਹਨਾਂ ਦੇ ਕਿਸੇ ਸਾਇੰਟਿਸਟ ਨੇ ਰਿਸਰਚ ਕੀਤੀ ਇਹਦੇ ਤੇ, ਨਾ ਹੀ ਇਹ ਭਾਰਤ ਦੇ ਜਿਹੜਾ ਇਸ ਦੇ ਉੱਤੇ ਉਹਨਾਂ ਦਾ ਕੋਈ ਅਦਰਵਾਈਜ਼ ਕਲੇਮ ਬਣਦਾ ਸੀ। ਸੋ ਜਦੋਂ ਅਸੀਂ ਪੇਟੈਂਟ ਕਲੇਮ ਵੀ ਕਹਿੰਦੇ ਹਾਂ ਕਿਉਂਕਿ ਰਿਸਰਚ ਵੀ ਬਾਹਰਲੀ ਸੀ, ਕੰਪਨੀਆਂ ਵੀ ਬਾਹਰਲੀਆਂ ਇਨਵੈਸਟ ਕਰ ਰਹੀਆਂ ਸੀ, ਇਹਨਾਂ ਦੀ ਹਕੂਮਤ ਨੇ ਜਾਂ ਸੀਰਮ ਇੰਸਟੀਚਿਊਟ ਨੇ ਤਾਂ ਇੱਕ ਦਵਾਨੀ ਨਹੀਂ ਲਾਈ ਕੋਲੋਂ। ਇਸ ਲਈ ਇਹ ਡੀਲ ਦਾ ਹਿੱਸਾ ਸੀ ਕਿ ਪ੍ਰੋਡਿਊਸ ਜ਼ਰੂਰ, ਕਿਉਂਕਿ ਪਹਿਲਾਂ ਤੋਂ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਹੀ ਉੱਥੇ ਸੀਰਮ ਇੰਸਟੀਚਿਊਟਸ ਬਣੀਆਂ ਹੋਈਆਂ ਨੇ, ਵੈਕਸੀਨੇਸ਼ਨਸ ਉੱਥੇ ਬਣਦੀਆਂ ਰਹੀਆਂ। ਇਹ ਸੀ ਕਿ ਬਣਾਓਗੇ ਤੁਸੀਂ, ਪੈਸੇ ਉਹਨਾਂ ਤੋਂ ਲਏ ਬਣਾਉਣ ਦੇ, ਪਰ ਇਹ ਪਾਰਟ ਆਫ ਦਾ ਐਗਰੀਮੈਂਟ ਸੀ ਕਿ 85% ਜਿਹੜੀ ਪ੍ਰੋਡਕਸ਼ਨ ਕੁੱਲ ਪ੍ਰੋਡਕਸ਼ਨ 'ਚੋਂ 85% ਪ੍ਰੋਡਕਸ਼ਨ ਜਿਹੜੀ ਹੈ ਉਹ ਬੈਕ ਉਹਨਾਂ ਨੂੰ ਦਿੱਤੀ ਜਾਏਗੀ। ਇਸ ਕਰਕੇ
ਉਹਨਾਂ ਕੰਪਨੀਆਂ ਨੂੰ ਜਾਂ ਉਹਨਾਂ ਨੇ ਅੱਗੋਂ ਮੁਲਕਾਂ 'ਚ ਦਿੱਤੀ, ਇਹ ਵੀ ਝੂਠ ਇਹਨਾਂ ਨੇ ਵੇਚਿਆ ਕਿ ਜੀ ਦੇਖੋ ਅਸੀਂ ਤਾਂ ਦੁਨੀਆ ਦੇ ਦਰਦ ਨੂੰ ਸਮਝਿਆ ਔਰ ਅਸੀਂ ਉਸ ਨੂੰ ਜਿਹੜਾ ਕੀਤਾ। ਸੋ ਇਹ ਹਕੀਕਤ ਇਹ ਹੈ ਕਿ ਉੱਥੇ ਹਾਲਾਤ ਬਹੁਤ ਬਦਤਰ ਨੇ। ਖਬਰਾਂ ਨੂੰ ਦਬਾਅ, ਔਰ ਅਸੀਂ ਇੱਕ ਸੈਗਮੈਂਟ ਦੇ ਵਿੱਚ ਗੱਲ ਕਰਾਂਗੇ ਕਿ ਜਿਹੜੇ ਥੋੜ੍ਹੇ ਬਹੁਤ ਵੀ ਸੋਸ਼ਲ ਮੀਡੀਆ 'ਤੇ ਆਵਾਜ਼ ਚੁੱਕਦੇ ਨੇ ਉਹਨਾਂ ਨੂੰ ਤਾਂ ਯੂਪੀ ਦੇ ਵਿੱਚ ਅਸੀਂ ਦੇਖਿਆ ਵੀ ਕਿਵੇਂ ਉਹਨਾਂ ਦੇ ਉੱਤੇ ਅਫਵਾਹਾਂ ਫੈਲਾਉਣ ਦੇ ਕੇਸ ਰਜਿਸਟਰ ਕਰ ਲਏ ਗਏ। ਹੁਣ ਇਹ ਵੀ ਸਾਹਮਣੇ ਆਇਆ ਕਿ ਜਿਵੇਂ ਪੰਜਾਬ ਦੇ ਵਿੱਚ ਜਿਹੜੇ 84 ਤੋਂ 95 ਤੱਕ ਹਜ਼ਾਰਾਂ ਡਿਸਐਪੀਅਰੈਂਸਿਸ ਹੋਈਆਂ, ਇਸ ਦੇ ਉੱਤੇ ਇੱਕ ਆਰਗੇਨਾਈਜੇਸ਼ਨ ਨੇ ਬਿਲਕੁਲ ਕਲੋਜ਼ਲੀ ਡਾਟਾ ਤਿਆਰ ਕੀਤਾ ਕਈ ਸਾਲਾਂ ਦੀ ਮਿਹਨਤ ਨਾਲ। ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਪਾਈ ਡਿਸਐਪੀਅਰੈਂਸਿਸ ਇਨ ਪੰਜਾਬ ਦੇ ਥੱਲੇ, ਉਹਨਾਂ ਦੇ ਖਿਲਾਫ ਵੀ ਕੇਸ ਰਜਿਸਟਰ, ਉਹਨਾਂ ਦੇ ਜਿਹੜੇ ਵਕੀਲ ਨੇ ਇੰਗਲੈਂਡ ਬੇਸਡ ਨੇ ਸਤਨਾਮ ਸਿੰਘ, ਉਹਨਾਂ ਦੇ ਉੱਤੇ ਕੇਸ ਰਜਿਸਟਰ ਕਰ ਲਿਆ ਗਿਆ ਕਿ ਜੀ ਜਿਹੜੀ ਤੁਸੀਂ ਡਿਸਐਪੀਅਰੈਂਸਿਸ ਦੀ ਇਹ ਵੀਡੀਓ ਬਣਾਈ, ਇਹਨੂੰ ਤੁਸੀਂ ਦਿਖਾਉਣ ਤੋਂ ਪਹਿਲਾਂ ਜਿਹੜੀ ਪਰਮਿਸ਼ਨ ਹੁੰਦੀ ਹੈ ਉਹ ਨਹੀਂ ਲਈ। ਹਾਲਾਂਕਿ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਸੈਮੀਨਾਰ ਕਰਕੇ ਦਿਖਾਈ ਕਿ ਭਾਈ ਆਹ ਪਾਰਟ, ਕਿਉਂਕਿ ਪੈਟੀਸ਼ਨ ਇਸ 'ਤੇ ਬੇਸਡ ਪੰਜਾਬ ਹਰਿਆਣਾ ਹਾਈ ਕੋਰਟ 'ਚ ਦਾਇਰ ਕੀਤੀ ਹੋਈ ਹੈ ਕਿ ਭਾਈ ਇਹਨੂੰ ਫਰਦਰ ਇਨਵੈਸਟੀਗੇਟ ਕੀਤਾ ਜਾਏ ਔਰ ਜਿਹੜੇ ਹਜ਼ਾਰਾਂ ਡਿਸਐਪੀਅਰਡ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ। ਸੋ ਇਹ ਪ੍ਰੈਸ਼ਰ ਵੀ ਚੱਲ ਰਿਹਾ ਹੈ। ਮਨੀਪੁਰ ਦੇ ਵਿੱਚ ਕਿਵੇਂ ਜੇ ਕਿਸੇ ਨੇ ਬੀਜੇਪੀ ਦਾ ਪ੍ਰੈਜ਼ੀਡੈਂਟ ਉੱਥੋਂ ਦਾ ਮਰ ਗਿਆ, ਉਹਨੇ ਕਿਹਾ ਜੀ ਕਰਾ ਲਓ ਇਲਾਜ ਗਊ ਮੂਤਰ ਨਾਲ ਔਰ ਗੋਹੇ ਨਾਲ, ਉਹਨਾਂ ਦੇ ਉੱਤੇ NSA ਲਾ ਦਿੱਤਾ ਗਿਆ। ਕਸ਼ਮੀਰ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਇੱਕ ਪੋਪੂਲਰ ਜਿਹੜਾ ਵੱਡਾ ਇੱਕ ਆਰਟਿਸਟ ਹੈ, ਉਹਨਾਂ ਦਾ ਨਾਮ ਮੁਦਾਸਿਰ ਗੁਲ, ਉਹਨੇ ਇੱਕ ਕਸ਼ਮੀਰ ਦੇ ਪੁਲ ਦੇ ਉੱਤੇ ਇੱਕ ਵੱਡੀ ਜਿਹੜੀ ਹੈ ਉਹ ਬਣਾਈ, ਪਿਕਚਰ ਬਣਾਈ ਔਰ ਉਹਦੇ 'ਚ ਇੱਕ ਫਲਸਤੀਨੀ ਪਹਿਰਾਵੇ ਵਾਲੀ ਬੀਬੀ ਜਿਹਦੇ ਸਿਰ ਦੇ ਉੱਤੇ ਜਿਹੜਾ ਹਿਜਾਬ ਹੈ ਉਹ ਫਲਸਤੀਨੀ ਝੰਡੇ ਦਾ ਬਣਿਆ ਹੋਇਆ, ਉਹ ਲੈ ਕੇ ਔਰ ਉਹਦੀ ਅੱਖ 'ਚੋਂ ਇੱਕ ਅਥਰੂ ਵਗ ਰਿਹਾ ਔਰ ਉਹਦੇ ਥੱਲੇ ਉਹਨੇ ਲਿਖਿਆ ਵੀ ਆਰ ਫਲਸਤੀਨ। ਉਹ ਹੁਣ ਕਿਉਂਕਿ ਕਸ਼ਮੀਰੀ ਮਹਿਸੂਸ ਕਰ ਸਕਦੇ ਨੇ ਕਿ ਭਾਈ ਜੋ ਫਲਸਤੀਨ 'ਚ ਹੋ ਰਿਹਾ ਉਹ ਉਹਨਾਂ ਦਾ ਦਰਦ ਵੀ ਹੈ, ਉਹਦੇ ਉੱਤੇ ਵੀ NSA ਲਾਇਆ ਗਿਆ। ਇਹ ਅਸੀਂ ਥਰਡ ਸੈਗਮੈਂਟ ਦੇ ਵਿੱਚ ਡਿਟੇਲ 'ਚ ਗੱਲ ਕਰਾਂਗੇ। ਪਰ ਇਸ ਮੌਕੇ ਦੇ ਉੱਤੇ ਅਸਲ 'ਚ ਬਿਮਾਰੀ ਦੇ ਉੱਤੇ ਕਾਬੂ ਪਾਉਣ ਦੀ ਥਾਂ 'ਤੇ ਜਿਹੜੀ ਉਹਨਾਂ ਦੀ ਕੋਸ਼ਿਸ਼ ਹੈ ਉਹ ਇਹ ਹੈ ਕਿ ਜਿਹੜਾ ਪੋਲੀਟੀਕਲ ਡਾਈਸੈਂਟ ਹੈ ਪੰਜਾਬ ਦੇ ਵਿੱਚ, ਜੰਮੂ ਕਸ਼ਮੀਰ 'ਚ, ਮਣੀਪੁਰ 'ਚ ਜਾਂ ਅਦਰਵਾਈਜ਼ ਵੀ ਜਿੱਥੇ ਉਹਨਾਂ ਦੇ ਖਿਲਾਫ ਕੋਈ ਆਵਾਜ਼ ਉੱਠਦੀ ਹੈ, ਉਹਦੇ ਉੱਤੇ ਸਖਤ ਤੋਂ ਸਖਤ ਕਾਨੂੰਨ ਲਾ ਕੇ ਉਸ ਆਵਾਜ਼ ਨੂੰ ਬੰਦ ਕੀਤਾ ਜਾਏ। ਹੁਣ ਅਸੀਂ ਜਿਹੜੀ ਲਗਾਤਾਰਤਾ ਦੇ ਨਾਲ ਜਿਹੜੀ ਹਿੰਸਾ ਚੱਲ ਰਹੀ ਹੈ ਮਿਡਲ ਈਸਟ ਦੇ ਵਿੱਚ, ਉਸ ਦੇ ਉੱਤੇ ਗੱਲ ਕਰਦੇ ਔਰ ਸਾਡੇ ਦਰਸ਼ਕਾਂ ਵੱਲੋਂ ਇਸ ਨੂੰ ਸਰਾਹਿਆ ਜਾਂਦਾ ਹੈ। ਬਹੁਤਿਆਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਅਸੀਂ ਜਿੰਨੀ ਮਜ਼ਬੂਤ ਆਵਾਜ਼ ਇਸਲਾਮਿਕ ਵਰਲਡ ਦੇ ਵਿੱਚ ਨਹੀਂ ਉੱਠ ਰਹੀ, ਉਸ ਨਾਲੋਂ ਵੀ ਜ਼ਿਆਦਾ ਮਜ਼ਬੂਤੀ ਨਾਲ ਅਸੀਂ ਐਡਵੋਕੇਸੀ ਕਰਦੇ ਹਾਂ। ਦੇਖੋ ਸਾਡੇ ਲਈ ਇਹ ਇੱਕ, ਜਦੋਂ ਤੁਸੀਂ ਸੱਚ ਦੇ ਰਸਤੇ 'ਤੇ ਚੁਣਦੇ ਹੋ, ਤੁਰਦੇ ਹੋ, ਤੇ ਫਿਰ ਸੱਚ ਸੁਣਾਏ ਸੀ ਸੱਚ ਕੀ ਬੇਲਾ ਦੀ ਗੱਲ ਹੁੰਦੀ ਹੈ। ਔਰ ਜਿਵੇਂ ਮੈਂ ਨਿਊਯਾਰਕ ਦੇ ਜਿਹੜੇ ਇੱਕ ਫੰਡ ਰੇਜ਼ਰ ਦੇ ਵਿੱਚ ਵੀ ਵੀਕਐਂਡ ਦੇ ਉੱਤੇ ਕਿਹਾ ਸੀ, ਜਿਹਦੇ ਸਿਟੀ ਆਫੀਸ਼ੀਅਲ ਸੀ ਜਿਹੜੇ ਇਲੈਕਸ਼ਨ ਲਈ ਰਨ ਕਰ ਰਹੇ ਨੇ ਔਰ ਉਹਨਾਂ ਦੀ ਟੀਮ, ਤੇ ਉਹਦੇ 'ਚ ਵੀ ਮੈਂ ਕਿਹਾ ਸੀ ਕਿ ਇਨਜਸਟਿਸ ਐਨੀਵੇਅਰ ਇਜ਼ ਦਾ ਥ੍ਰੈਟ ਟੂ ਜਸਟਿਸ ਐਵਰੀਵੇਅਰ। ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਸਮੁੱਚੇ ਇਨਸਾਨੀ ਸਮਾਜ ਦੇ ਵਿੱਚ, ਸਾਡੇ ਮਾਸ਼ਰੇ ਦੇ ਵਿੱਚ ਹੀ ਨਹੀਂ, ਕੁੱਲ ਦੁਨੀਆ ਦੇ ਵਿੱਚ ਕੋਈ ਕਿਸੇ ਦਾ ਹੱਕ ਨਾ ਖੋਏ, ਕੋਈ ਕਿਸੇ ਦੇ ਨਾਲ ਅਨਿਆਂ ਨਾ ਕਰੇ, ਹਰ ਇੱਕ ਦੇ ਬੇਸਿਕ ਰਾਈਟਸ ਮਹਿਫੂਜ਼ ਹੋਣ, ਉਹਨਾਂ ਦੇ ਹੱਕ। ਔਰ ਇਹਦੇ ਲਈ ਜੇ ਅਸੀਂ ਇੰਟਰਨੈਸ਼ਨਲ ਪਲੇਟਫਾਰਮ ਦੀ ਗੱਲ ਕਰਦੇ ਹਾਂ, ਇੰਟਰਨੈਸ਼ਨਲ ਪਲੇਟਫਾਰਮ ਤੇ ਯੂਨਾਈਟਿਡ ਨੇਸ਼ਨਸ ਹੈ, ਯੂਨਾਈਟਿਡ ਨੇਸ਼ਨਸ ਦਾ ਚਾਰਟਰ ਹੈ ਹਿਊਮਨ ਰਾਈਟਸ ਦਾ, ਫਿਰ ਉਹਨਾਂ ਦੇ ਪ੍ਰੋਟੋਕੋਲ ਨੇ, ਫਿਰ ਕੌਣ ਕੀ ਕ੍ਰਾਈਮ ਕਮਿਟ ਕਰਦਾ, ਇੰਟਰਨੈਸ਼ਨਲ ਲਾਅ ਨੇ ਉਹਦੇ ਦੇ ਉੱਤੇ। ਔਰ ਇਹਦੇ 'ਚ ਅਸੀਂ ਦੇਖਦੇ ਹਾਂ ਕਿ ਸੈਕੰਡ ਵਰਲਡ ਵਾਰ ਦੇ ਵਿੱਚ ਨਾਜ਼ੀਆਂ ਨੇ ਜਾਂ ਮੁਸੋਲਨੀ ਦੇ ਫਾਸ਼ਿਸਟਾਂ ਨੇ ਕਿਹੜੇ ਕ੍ਰਾਈਮ ਕੀਤੇ ਜਿਨ੍ਹਾਂ ਨੂੰ ਲਫ਼ਜ਼ ਵਾਰ ਕ੍ਰਾਈਮ ਕਰਕੇ, ਜਿਸ ਦੇ ਬਾਰੇ ਅਸੀਂ ਇਹ ਕਿਹਾ ਜਾਂਦਾ ਹੀਨਸ ਕ੍ਰਾਈਮਸ ਅਗੇਂਸਟ ਹਿਊਮੈਨਿਟੀ, ਉਹਨਾਂ ਨੂੰ ਵਾਰ ਕ੍ਰਾਈਮਸ ਦੀ ਸੰਗਿਆ ਦਿੱਤੀ ਗਈ, ਪ੍ਰੋਪਰ ਡਿਫਾਈਨ ਕੀਤਾ ਗਿਆ ਕਿ ਵਾਰ ਕ੍ਰਾਈਮ ਕੀ ਨੇ ਔਰ ਉਹਦੀ ਸਜ਼ਾ ਦੇਣ ਦੇ ਲਈ ਅਸੀਂ ਦੇਖਦੇ ਹਾਂ ਕਿ ਜਿੱਥੇ ਜਿੱਥੇ ਨਾਜ਼ੀਆਂ ਨੇ ਇਸ ਕਿਸਮ ਦੇ ਕਾਨੂੰਨ ਜਿਵੇਂ ਯਹੂਦੀਆਂ 'ਤੇ ਜਾਂ ਜਿਪਸੀਆਂ 'ਤੇ ਜਾਂ ਦੂਸਰਿਆਂ 'ਤੇ ਜ਼ੁਲਮਾਂ ਦੇ ਬਣਾਏ ਸੀ, ਉਹਨਾਂ ਥਾਵਾਂ 'ਤੇ ਜਾ ਕੇ ਉੱਤੇ ਹੀ ਉਹਨਾਂ ਦੇ ਟਰਾਇਲ ਕੀਤੇ ਗਏ। ਬਿਲਕੁਲ ਨਿਊਰਮਬਰਗ ਟਰਾਇਲ ਇਸੇ ਲਈ ਹੈ, ਨਿਊਰਮਬਰਗ ਜਰਮਨੀ ਦੇ ਵਿੱਚ ਹੈ, ਜਿੱਥੇ ਕਿ ਉਹਨਾਂ ਨੇ ਉਸ ਕਿਸਮ ਦੇ ਲਾਅ ਜਿਹਦੇ 'ਚ ਕਿ ਬੇਸਿਕ ਸਿਟੀਜ਼ਨਸ਼ਿਪ ਖੋਹ ਲਈ ਗਈ ਸੀ ਉਹਨਾਂ ਦੀ,
ਔਰ ਉਹਨਾਂ ਦੇ ਉਹਨੂੰ ਜਿਹੜਾ ਹੈ ਉਹ ਬੈਚ ਲਾਣਾ ਪੈਂਦਾ ਸੀ ਕਿ ਅਸੀਂ ਯਹੂਦੀ ਹਾਂ, ਔਰ ਉਹਨਾਂ ਦੇ ਨਾਲ ਕਿਸ ਕਿਸਮ ਦਾ ਸਲੂਕ ਗੈਟੋ ਬਣਾ ਕੇ ਗੈਟੋਜ਼ ਦੇ ਵਿੱਚ ਰੱਖਿਆ ਗਿਆ ਔਰ ਉਹਨਾਂ ਨੂੰ ਗੰਦਗੀ 'ਚ ਰਹਿਣ 'ਤੇ ਮਜਬੂਰ ਕੀਤਾ ਜਾਂਦਾ ਸੀ। ਔਰ ਇਹ ਸਿਲਸਿਲਾ ਤਾਂ ਬੇਸ਼ੱਕ 2000 ਸਾਲ ਤੋਂ ਅੱਡ-ਅੱਡ ਥਾਵਾਂ 'ਤੇ ਰਿਹਾ, ਅਸੀਂ ਇਸ ਦਾ ਜ਼ਿਕਰ ਕਰਦੇ ਹਾਂ, ਪਰ ਕਿਉਂਕਿ ਅਸੀਂ ਵਾਰ ਕ੍ਰਾਈਮਸ ਦੀ ਗੱਲ ਕਰ ਰਹੇ ਹਾਂ, ਹੁਣ ਇੱਕ ਡਿਬੇਟ ਜਿਹੜੀ ਇਨਸਾਨੀ ਹਕੂਕਾਂ ਦੀ ਇਹ ਫੀਲਡ ਦੇ ਵਿੱਚ ਵੀ ਹੋ ਰਹੀ ਹੈ ਡਿਸਕਸ, ਕਿ ਕੀ ਜੋ ਇਜ਼ਰਾਈਲ ਇਸ ਵੇਲੇ ਰਿਲੈਂਟਲੈਸ ਬੋਂਬਿੰਗ ਦੇ ਨਾਲ ਕਰ ਰਿਹਾ ਗਜ਼ਾ ਦੇ ਵਿੱਚ, ਜੀ, ਕੀ ਇਹ ਵਾਰ ਕ੍ਰਾਈਮ ਨਹੀਂ ਹੈ? ਕਿਉਂਕਿ ਔਰਤਾਂ ਬੱਚਿਆਂ ਦਾ ਮਾਰੇ ਜਾਣਾ, ਔਰ ਇਹਦੇ 'ਚ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਬੇਸ਼ੱਕ ਜਦੋਂ ਔਸਲੋ ਅਕੋਰਡ 1993 'ਚ ਹੁੰਦਾ ਹੈ ਔਰ ਉਸ ਤੋਂ ਕੁਛ ਵਕਤ ਬਾਅਦ ਜਿਹੜਾ ਅਸੀਂ ਦੇਖਦੇ ਹਾਂ ਕਿ ਗਜ਼ਾ ਜਿਹੜੀ 7 ਡੇ ਵਾਰ ਸੀ ਉਹਦੇ 'ਚ ਜਿਹੜੀ ਉਹਨਾਂ ਨੇ 6 ਡੇ ਵਾਰ ਉਹਦੇ 'ਚ ਇਜਿਪਟ ਤੋਂ ਖੋਇਆ ਸੀ, ਲੇਕਿਨ ਉਹਨੂੰ ਇੱਕ ਆਟੋਨਮਸ ਸਟੇਟਸ ਇਜ਼ਰਾਈਲ ਨੇ ਦੇ ਦਿੱਤਾ ਹੈ। ਇਜ਼ਰਾਈਲ ਦੀ ਆਰਮੀ ਤਾਂ ਉੱਥੋਂ ਬਾਹਰ ਹੈ, ਲੇਕਿਨ ਟੈਕਨੀਕਲੀ ਅੱਜ ਵੀ ਜਿਹੜਾ ਗਜ਼ਾ ਹੈ ਉਹ ਇਜ਼ਰਾਈਲ ਦੀ ਮਲਕੀਅਤ ਹੀ ਹੈ, ਕੋਈ ਇੰਡੀਪੈਂਡੈਂਟ ਕੰਟਰੀ ਤਾਂ ਹੈ ਨਹੀਂ, ਨੇਸ਼ਨ ਹੈ ਨਹੀਂ। ਸੋ ਫਿਰ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਕਾਰਵਾਈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਹਮਾਸ ਵੱਲੋਂ ਜਿਹੜੇ ਰਾਕਟ ਦਾਗੇ ਜਾ ਰਹੇ ਨੇ ਇਜ਼ਰਾਈਲੀ ਟੈਰੀਟਰੀ ਦੇ ਵਿੱਚ, ਜਿਹੜੇ 3000 ਤੋਂ ਜ਼ਿਆਦਾ ਜਿਨ੍ਹਾਂ ਦਾ ਨੰਬਰ ਹੋ ਚੁੱਕਾ ਹੈ, ਉਹ ਵੀ ਸਿਵਿਲੀਅਨ ਪਾਪੂਲੇਸ਼ਨ ਨੂੰ ਹੀ, ਕਿਉਂਕਿ ਉਹਨਾਂ ਦੀ ਤਾਂ ਕੋਈ ਲੇਜ਼ਰ ਗਾਰਡਡ ਮਿਸਾਈਲਾਂ ਤਾਂ ਹੈ ਨਹੀਂ, ਨਾ ਹੀ ਕੋਈ ਉਹਨਾਂ ਨੇ ਮਿਲਟਰੀ ਟਾਰਗੇਟਸ ਨੇ, ਆਮ ਲੋਕਾਂ ਦੇ ਉੱਤੇ ਹੀ ਡਿੱਗ ਰਹੇ ਨੇ। ਇਸ ਲਈ ਉੱਥੇ ਵੀ ਬੇਸ਼ੱਕ ਕੈਜੂਅਲਟੀਜ਼ ਘੱਟ ਨੇ, ਲੇਕਿਨ 12 ਨੇ ਉਹਨਾਂ 'ਚ ਡੈਥਸ, ਉਹਨਾਂ 'ਚ 2 ਬੱਚੇ ਨੇ। ਹੁਣ ਜਦੋਂ ਇੰਟਰਨੈਸ਼ਨਲ ਲਾਅ ਜਾਂ ਦੂਸਰਾ ਡਿਸਕਸ ਹੁੰਦਾ ਹੈ, ਔਰ ਈਵਨ ਜੇ ਇਹਨਾਂ ਦੀ ਇੰਟਰਨੈਸ਼ਨਲ ਲਾਅ ਤੋਂ ਪਾਸੇ ਹੋ ਕੇ ਹਿਊਮਨ ਰਾਈਟਸ ਰਿਪੋਰਟਸ ਦੀ ਗੱਲ ਵੀ ਕਰੀਏ, ਹੁਣ ਜਦੋਂ ਕਸ਼ਮੀਰ ਦੇ ਹਵਾਲੇ ਨਾਲ ਐਮਨੈਸਟੀ ਇੰਟਰਨੈਸ਼ਨਲ ਜਾਂ ਹਿਊਮਨ ਰਾਈਟਸ ਵਾਚ ਜਾਂ ਡਾਕਟਰਸ ਵਿਦਆਊਟ ਬਾਰਡਰਸ ਉਹ ਰਿਪੋਰਟ ਕਰਦੇ ਨੇ, ਉਹ ਕਦੇ ਵੀ ਐਟ ਪਾਰ ਨਹੀਂ ਰੱਖਦੇ, ਕਿਉਂਕਿ ਜਦੋਂ ਅਸੀਂ ਇੰਡੀਅਨ ਗਵਰਨਮੈਂਟ ਦੀ ਗੱਲ ਕਰਦੇ ਹਾਂ ਉਹਨਾਂ ਦੀਆਂ ਰਿਪੋਰਟ 'ਚ ਹੁੰਦਾ ਕਿ ਗਵਰਨਮੈਂਟ ਇੱਕ ਪ੍ਰੋਪਰਲੀ ਕਨਸਟੀਟਿਊਸ਼ਨਲੀ ਇਲੈਕਟਿਡ ਬਾਡੀ ਹੈ, ਉਹਦੀ ਰਿਸਪੌਂਸਿਬਿਲਿਟੀ ਜਿਹੜੀ ਹੈ ਉਹਦੇ ਕੰਮਾਂ ਨੂੰ ਜਾਂ ਉਸ ਦੀਆਂ ਜੇ ਲੀਗਲ ਕੋਈ ਗੱਲਾਂ ਨੇ ਉਹਨਾਂ ਨੂੰ ਤੁਸੀਂ ਜੇ ਕਿਤੇ ਮਿਲੀਟੈਂਟਸ ਜਾਂ ਜਿਹਨੂੰ ਟੈਰਰਿਸਟ ਵੀ ਇਹ ਕਹਿੰਦੇ ਨੇ ਉਹ ਕੋਈ ਕਾਰਵਾਈਆਂ ਕਰ ਰਹੇ ਨੇ ਤੇ ਉਹਦੇ ਨਾਲ ਇਕੁਏਟ ਨਹੀਂ ਕੀਤਾ ਜਾ ਸਕਦਾ। ਰਿਪੋਰਟ ਤਾਂ ਉਹ ਕਰਦੇ ਨੇ ਕਿ ਭਾਈ ਉੱਥੇ ਜਿਹੜਾ ਉਹ ਮਿਲੀਟੈਂਟਸ ਨੇ ਆਹ ਵਾਇਓਲੇਸ਼ਨ ਕੀਤੀ, ਪਰ ਦੋਨੋਂ ਐਟ ਪਾਰ ਨਹੀਂ ਨੇ, ਕਿਉਂਕਿ ਜਿਹੜਾ ਇਲੈਕਟਿਡ ਮੁਲਕ ਹੈ ਉਹ ਆਪਣੇ ਕਨਸਟੀਟਿਊਸ਼ਨ ਦੇ ਥੱਲੇ ਵੀ ਅਕਾਊਂਟੇਬਲ ਹੈ, ਅਨਕਨਸਟੀਟਿਊਸ਼ਨਲ ਨਹੀਂ ਕਰ ਸਕਦਾ, ਪਰ ਕਿਉਂਕਿ ਉਹ ਸਿਗਨੇਟਰੀ ਹੈ ਟੂ ਦਾ ਇੰਟਰਨੈਸ਼ਨਲ ਕੋਵੈਨੈਂਟਸ, ਟੂ ਦਾ ਇੰਟਰਨੈਸ਼ਨਲ ਲਾਅ ਜਾਂ ਈਵਨ UN ਚਾਰਟਰ। ਸੋ ਇਹ ਨਹੀਂ ਹੋ ਸਕਦਾ ਜੀ ਜੇ ਉੱਥੇ ਮਿਲੀਟੈਂਟਸ ਨੇ ਇਹ ਕੀਤਾ ਤੇ ਗਵਰਨਮੈਂਟ ਵੀ ਇਹੀ ਕਰ ਰਹੀ ਹੈ। ਸੋ ਸਵਾਲ ਇਹ ਪੈਦਾ ਹੁੰਦਾ ਹੈ ਕਿ ਗਜ਼ਾ ਕੋਈ ਇੰਡੀਪੈਂਡੈਂਟ ਮੁਲਕ ਤਾਂ ਨਹੀਂ ਹੈ। ਬੇਸ਼ੱਕ ਜੋ ਕੁਛ ਹਮਾਸ ਵਾਲੇ ਕਰ ਰਹੇ ਨੇ, ਸਿਵਿਲੀਅਨ ਪਾਪੂਲੇਸ਼ਨ ਟਾਰਗੇਟ ਹੁੰਦੀ ਹੈ, ਉਹ ਵੀ ਜਿਹੜਾ ਇਨਸਾਨੀਅਤ ਦੇ ਖਿਲਾਫ ਹੈ, ਲੇਕਿਨ ਉਹਨੂੰ ਤੁਸੀਂ ਇੰਟਰਨੈਸ਼ਨਲ ਲਾਅ ਦੇ ਥੱਲੇ ਇਕੁਏਟ ਨਹੀਂ ਕਰ ਸਕਦੇ, ਕਿਉਂਕਿ ਇੱਕ ਜਦੋਂ 2 ਮੁਲਕ ਆਪਸ 'ਚ ਲੜਦੇ ਨੇ ਉਦੋਂ ਤਾਂ ਇੱਕ ਨੇ ਦੂਜੇ ਦੇ ਖਿਲਾਫ ਵਾਰ ਡਿਕਲੇਅਰ, ਇਸੇ ਲਈ ਅਸੀਂ ਡੈਕਲੇਰੇਸ਼ਨ ਆਫ ਵਾਰ, ਮੈਨੂੰ ਹਾਲਾਂਕਿ ਜਦੋਂ ਮੈਂ ਜੂਨ 84 ਦੇ ਭਾਰਤੀ ਫੌਜਾਂ ਦੇ ਜ਼ੁਲਮਾਂ ਦੀ ਗੱਲ ਕਰਦਾ ਕਿ ਕਿਵੇਂ ਉਹਨਾਂ ਨੇ ਸਾਡੇ ਮੁਕੱਦਸ ਦਰਬਾਰ ਸਾਹਿਬ ਅਕਾਲ ਤਖਤ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਔਰ ਕਿਵੇਂ ਉਹਨਾਂ ਨੇ ਫਿਰ ਬਾਅਦ 'ਚ ਪੰਜਾਬ ਦੇ 12000 ਤੋਂ ਜ਼ਿਆਦਾ ਪਿੰਡਾਂ 'ਚ ਹਜ਼ਾਰਾਂ ਨੌਜਵਾਨਾਂ ਨੂੰ ਚੁੱਕ ਕੇ ਮਾਰਿਆ, ਤੇ ਮੈਂ ਉਹਦੇ 'ਚੋਂ ਕਹਿੰਦਾ ਹੁੰਦਾ ਕਿ ਇਹ ਅਨਡਿਕਲੇਅਰਡ ਵਾਰ ਹੈ, ਟੋਟਲ ਵਾਰ ਔਨ ਦਾ ਸਿੱਖਸ। ਸੋ ਮੈਨੂੰ ਕਈ ਵਾਰੀ ਕੁਛ ਕਰੈਕਟ ਕਰਨ ਦੀ ਕੋਸ਼ਿਸ਼ ਕਰਨਗੇ ਕਿ ਜੀ ਇਹ ਤਾਂ ਡਿਕਲੇਅਰਡ ਵਾਰ ਹੈ। ਮੈਂ ਕਿਹਾ ਨਹੀਂ, ਮੈਂ ਜਦੋਂ ਅਨਡਿਕਲੇਅਰਡ ਵਾਰ ਕਹਿ ਰਿਹਾ ਹੁੰਦਾ ਮੈਂ ਉਸ ਟੈਕਨੀਕਲਿਟੀ ਦੀ ਗੱਲ ਕਰ ਰਿਹਾ ਹੁੰਦਾ ਕਿ ਵਾਰ ਡਿਕਲੇਅਰ ਕੀਤੀ ਜਾਂਦੀ ਹੈ 2 ਮੁਲਕਾਂ ਦੇ ਵਿਚਾਲੇ। ਜਦੋਂ ਵੀ ਕੋਈ ਜੇ 9/11 ਹੁੰਦਾ ਹੈ, ਅਮਰੀਕਾ ਨੇ ਅਫਗਾਨਿਸਤਾਨ 'ਚ ਅਟੈਕ ਕਰਨ ਤੋਂ ਪਹਿਲਾਂ UN ਸਿਕਿਉਰਿਟੀ ਕੌਂਸਲ ਤੋਂ ਸਹਿਮਤੀ ਲਈ ਔਰ ਉੱਥੇ ਉਹਨਾਂ ਨੇ ਅਫਗਾਨਿਸਤਾਨ ਇੱਕ ਮੁਲਕ ਸੀ ਜਿਨ੍ਹਾਂ ਦੀ ਇੱਕ ਹਕੂਮਤ ਸੀ, ਤਾਲਿਬਾਨ ਦੀ ਬੇਸ਼ੱਕ ਹਕੂਮਤ ਸੀ, ਉਹਨੂੰ ਸਾਊਦੀ ਅਰੇਬੀਆ, ਪਾਕਿਸਤਾਨ ਨੇ ਜਾਂ UAE ਨੇ ਵੀ ਸ਼ਾਇਦ ਰੈਕਗਨਾਈਜ਼ ਕੀਤਾ ਹੋਇਆ ਸੀ, ਪਰ ਤੁਸੀਂ ਕਿਸੇ ਵੀ ਮੁਲਕ ਦੇ ਖਿਲਾਫ ਵਾਰ 'ਤੇ ਜਾਣ ਤੋਂ ਪਹਿਲਾਂ ਡਿਕਲੇਅਰ ਕਰ ਦਿਓ ਵਾਰ। ਪਰ ਜਦੋਂ ਤੁਸੀਂ ਆਪਣੇ ਲੋਕਾਂ ਦੇ ਉੱਤੇ ਉਹੀ ਤੌਰ ਤਰੀਕੇ, ਟੈਂਕ, ਤੋਪਾਂ, ਬੰਬਾਰਡਮੈਂਟ ਜੋ ਇਹਨਾਂ ਨੇ ਪੰਜਾਬ 'ਚ ਕੀਤਾ, ਜੋ ਅੱਜ ਕਸ਼ਮੀਰ 'ਚ ਕਰ ਰਹੇ ਨੇ, ਕਰਦੇ ਹੋ, ਤੇ ਇਹ ਅਨਡਿਕਲੇਅਰਡ ਵਾਰ ਹੈ ਕਿ ਤੁਸੀਂ ਉਹੀ ਕੁਛ ਕਰ ਰਹੇ ਹੋ ਜੋ ਵਾਰ ਡਿਕਲੇਅਰ ਹੋਣ ਤੋਂ ਬਾਅਦ
ਹਾਲਾਂ ਜਦੋਂ ਵਾਰ ਡਿਕਲੇਅਰ ਵੀ ਕੀਤੀ ਜਾਂਦੀ ਹੈ ਫਿਰ ਵੀ ਸਿਵਲੀਅਨ ਪੋਪੂਲੇਸ਼ਨ ਨੂੰ ਟਾਰਗੇਟ ਨਹੀਂ ਕੀਤਾ ਜਾ ਸਕਦਾ, ਮੈਡੀਕਲ ਫੈਸਿਲਿਟੀਜ਼ ਨੂੰ, ਹਸਪਤਾਲਾਂ ਨੂੰ ਨਹੀਂ ਕੀਤਾ ਜਾ ਸਕਦਾ, ਸਕੂਲਾਂ ਨੂੰ ਨਹੀਂ ਕੀਤਾ ਜਾ ਸਕਦਾ। ਪਰ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਇਹੀ ਨਹੀਂ ਕਿ ਗਜ਼ਾ ਜਿਹੜਾ ਟੈਕਨੀਕਲੀ ਇਜ਼ਰਾਈਲ ਦਾ ਹਿੱਸਾ ਹੈ ਉਸ ਦੇ ਉੱਤੇ 8-9 ਦਿਨ ਤੋਂ ਬਿਨਾਂ ਰੋਕ ਤੋਂ ਬੰਬਾਰਡਮੈਂਟ ਹੋ ਰਹੀ ਹੈ, ਉਹਦੇ 'ਚ ਬੀਬੀਆਂ ਬੱਚੇ ਵੀ ਮਰ ਰਹੇ ਨੇ, ਲੇਕਿਨ 400 ਤੋਂ ਜ਼ਿਆਦਾ ਸਕੂਲ ਤਬਾਹ ਕਰ ਦਿੱਤੇ ਗਏ ਨੇ। ਪਹਿਲਾਂ 4 ਹਸਪਤਾਲਾਂ ਦਾ ਜ਼ਿਕਰ ਸੀ, ਹੁਣ 6 ਹਸਪੀਟਲ ਉਹਨਾਂ ਦਾ ਇਨਫਰਾਸਟ੍ਰਕਚਰ ਔਰ ਹਸਪੀਟਲਸ ਦੇ ਵਿੱਚ ਟਾਰਗੇਟ ਕੀਤਾ ਗਿਆ ਜਾਣ ਬੁੱਝ ਕੇ, ਕਿਉਂਕਿ ਜਿਹੜਾ ਗਜ਼ਾ ਤੋਂ ਹਮਾਸ ਵਾਲਿਆਂ ਦੇ ਕੋਲ ਤਾਂ ਕੋਈ ਉਹ ਐਕਸਪਰਟੀਜ਼, ਉਹ ਤਾਂ ਐਵੇਂ ਇੱਕ ਰਾਕਟ ਫਾਇਰ ਕਰਨ ਵਾਲੀ ਗੱਲ ਹੈ, ਪਰ ਇਹਨਾਂ ਦੇ ਕੋਲ ਜਿਹੜੀ ਟੈਕਨੋਲੋਜੀ ਹੈ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਵੀ ਇਹ ਕਿੱਥੇ ਬੰਬ ਮਾਰ ਰਹੇ ਨੇ। ਔਰ ਨੇਤਨਯਾਹੂ ਬੜੀ ਬੇਸ਼ਰਮੀ ਨਾਲ ਕਹਿ ਰਿਹਾ ਹੈ, ਔਰ ਜਿਹੜੀ ਲੇਟੈਸਟ ਪ੍ਰੋਗਰਾਮ 'ਚ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਦੇਖਿਆ, ਨੇਤਨਯਾਹੂ ਸੇਜ਼ ਮਿਲੀਟੈਂਟ ਸੈਟ ਬੈਕ ਬਾਈ ਈਅਰਸ, ਕਿ ਬਈ ਅਸੀਂ ਇੰਨਾ ਨੁਕਸਾਨ ਕਰ ਦਿੱਤਾ ਹੈ ਕਿ ਬਈ ਕਈ ਸਾਲ ਉਹ ਉੱਠ ਨਹੀਂ ਸਕਦੇ। ਹਾਲਾਂ ਅੱਜ ਪ੍ਰੈਜ਼ੀਡੈਂਟ ਬਾਈਡਨ ਨੇ ਸੀਜ਼ ਫਾਇਰ ਦੀ ਗੱਲ ਕੀਤੀ ਹੈ ਕਿ ਜੀ ਸੀਜ਼ ਫਾਇਰ ਹੋਣਾ ਚਾਹੀਦਾ ਹੈ, ਔਰ ਅਦਰਵਾਈਜ਼ ਵੀ ਇਜਿਪਟ ਦੇ ਵੱਲੋਂ ਇਨੀਸ਼ੀਏਟ ਕੀਤਾ ਜਾ ਰਿਹਾ ਫਰਾਂਸ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਆਟੋਮੈਨ ਐਮਪਾਇਰ ਦਾ ਐਂਡ ਹੁੰਦਾ ਹੈ ਪਹਿਲੀ ਫਸਟ ਵਰਲਡ ਵਾਰ ਤੋਂ ਬਾਅਦ, ਮਿਡਲ ਈਸਟ ਜਿਹੜਾ ਉਹਨਾਂ ਦੇ ਹੱਥੋਂ ਨਿਕਲਦਾ ਹੈ, ਤੇ ਉਹਦੇ 'ਚ ਅਮਰੀਕਾ ਦੀ ਪਹੁੰਚ ਤਾਂ ਨਹੀਂ ਸੀ, ਕਿਉਂਕਿ ਉਹਨਾਂ ਨੇ ਬੇਸ਼ੱਕ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਪਲੈਨਿੰਗ ਡਿਫਰੈਂਟ ਸੀ ਕਿ ਵੀ ਉਹਨਾਂ ਨੇ ਕਿਵੇਂ ਕਰਨਾ ਹੈ, ਕੀ ਕਰਨਾ ਹੈ, ਲੇਕਿਨ ਉਹਦੇ 'ਚ ਫਿਰ ਫਰਾਂਸ ਔਰ ਬ੍ਰਿਟਨ ਨੇ ਆਪਸ 'ਚ ਐਗਰੀਮੈਂਟ ਕਰ ਲਿਆ ਕਿ ਵੀ ਇਹਨਾਂ ਨੂੰ ਬਾਹਰ ਕੱਢੋ, ਤਾਂ ਇਹਨਾਂ ਨੇ ਮਿਡਲ ਈਸਟ ਜਿਹੜਾ ਹੈ ਉਹ ਆਪਣੇ 'ਚ ਹੀ ਡਿਵਾਈਡ ਕਰ ਲਿਆ ਸੀ। ਫਲਸਤੀਨ ਅੰਗਰੇਜ਼ਾਂ ਨੇ ਆਪਣੇ ਕੰਟਰੋਲ 'ਚ ਲੈ ਲਿਆ, ਅਤੇ ਲਬਨਾਨ ਜਿਹੜਾ ਉਹ ਫ੍ਰੈਂਚ ਕਾਲੋਨੀ ਬਣ ਗਿਆ। ਔਰ ਇਸੇ ਕਰਕੇ ਹੁਣ ਵੀ ਜਦੋਂ ਅਸੀਂ ਇਹ ਦੇਖਦੇ ਹਾਂ, ਕਿਉਂਕਿ ਇਹ ਜਿਸ ਪਾਸੇ ਵੱਲ ਅੱਜ 9 ਦਿਨ ਬਾਅਦ ਇਹ ਗੱਲ ਜਾ ਰਹੀ ਹੈ, ਇਹ ਕਿਸੇ ਵੇਲੇ ਵੀ ਫੁੱਲ ਸਕੇਲ ਵਾਰ ਬਿਟਵੀਨ ਦਾ ਕੰਟਰੀਜ਼ ਬਣ ਸਕਦੀ ਹੈ। ਹੁਣ ਜੇ ਗਜ਼ਾ ਦੇ ਵਿੱਚ ਉਹਨਾਂ ਦੀ ਹਿਊਮੈਨੀਟੇਰੀਅਨ ਏਡ ਦੇ ਲਈ ਦਰਵਾਜ਼ਾ ਖੁੱਲ੍ਹਿਆ ਤੇ ਇਜਿਪਟ ਵੱਲੋਂ ਆ ਰਿਹਾ, ਜੇ ਕੋਈ ਚੀਜ਼ ਉਧਰ ਹਿੱਟ ਹੁੰਦੀ ਹੈ ਇਜਿਪਟ ਦੇ ਨਾਲ ਵੀ ਗੱਲ, ਹਾਲਾਂ ਇਜਿਪਟ ਇਸ ਵੇਲੇ ਸਭ ਤੋਂ ਐਗਰੈਸਿਵ ਰੋਲ ਪਲੇ ਕਰ ਰਿਹਾ ਹੈ ਪੀਸ ਦੇ ਲਈ, ਔਰ ਇਹੀ ਕਾਰਨ ਹੈ ਕਿ UN ਸਿਕਿਉਰਿਟੀ ਕੌਂਸਲ ਦੇ ਵਿੱਚ ਜਿਹੜਾ ਅੱਜ ਇਹਨਾਂ ਨੇ ਫਰਾਂਸ, ਇਜਿਪਟ ਔਰ ਜਾਰਡਨ ਜਿਹੜਾ, ਕਿਉਂਕਿ ਜਾਰਡਨ ਨੂੰ ਵੀ ਬਿਲਕੁਲ ਉਹਦੇ ਐਜ 'ਤੇ ਹੋ ਰਿਹਾ, ਜੈਰੂਸ਼ਲਮ, ਈਸਟ ਜੈਰੂਸ਼ਲਮ ਉਹਨਾਂ ਦੇ ਹਿੱਸੇ ਹੀ ਸੀ ਕਿ ਵੀ ਉਹ ਵੀ ਉਹਦੇ 'ਚ ਲਪੇਟਿਆ ਜਾ ਸਕਦਾ। ਸੋ ਉਹਨਾਂ ਨੇ ਜਿਹੜਾ ਫਾਈਨਲ ਡਰਾਫਟ ਰੈਜ਼ੋਲੂਸ਼ਨ UN ਸਿਕਿਉਰਿਟੀ ਕੌਂਸਲ ਦੇ ਵਿੱਚ ਲਿਆਂਦਾ, ਪਰ ਕਿਉਂਕਿ ਅਮਰੀਕਾ ਅਜੇ ਤੱਕ ਉਸ ਫੋਰਸ ਨਾਲ ਉਹਨੂੰ ਰੋਕਣ ਲਈ ਤਿਆਰ ਨਹੀਂ ਸੀ, ਔਰ ਇਜ਼ਰਾਈਲ ਵੀ ਕਹਿ ਰਿਹਾ ਹੋਣਾ ਜੀ ਇੱਕ ਵਾਰੀ ਸਾਨੂੰ ਇਹਨਾਂ ਦਾ ਇਨਫਰਾਸਟ੍ਰਕਚਰ ਤਬਾਹ ਕਰ ਲੈਣ ਦਿਓ, ਫਿਰ 5-7 ਸਾਲ ਫਿਰ ਪੀਸ ਦੇ ਲੰਘ ਜਾਣਗੇ। ਔਰ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰ ਹੈ ਇਜ਼ਰਾਈਲ ਦਾ ਕਹਿ ਰਿਹਾ ਕਿ ਜੀ ਅਸੀਂ ਹੁਣ ਸਟਾਪ ਗੈਪ ਅਰੇਂਜਮੈਂਟ ਨਹੀਂ ਕਰਨਾ, ਪੱਕਾ ਹੀ ਹੱਲ ਕਰਨਾ। ਸਟਾਪ ਗੈਪ ਦਾ ਮਤਲਬ ਹੈ ਜੀ ਜੇ ਹੁਣ ਅਸੀਂ ਸੀਜ਼ ਫਾਇਰ ਕਰ ਲਿਆ ਤੇ ਫਿਰ ਇਹ ਹੈ ਕਿ 2-4 ਸਾਲ ਬਾਅਦ ਫਿਰ ਇਹ ਸਮੱਸਿਆ ਹੁਣ ਅਸੀਂ ਹੱਲ ਕਰ ਲੈ। ਹੁਣ ਹੱਲ ਕੀ ਕਰਨਗੇ? ਸਾਰੀ ਪਾਪੂਲੇਸ਼ਨ ਵਾਈਪ ਆਊਟ ਕਰ ਦੇਣਗੇ। ਔਰ ਇਸ ਸਾਰੇ ਦਾ ਨਤੀਜਾ ਇਹ ਹੈ ਕਿ ਵੀ ਜਿਹੜਾ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਫਲਸਤੀਨੀ ਇਸ਼ੂ ਜਿਹੜਾ ਲੱਗਦਾ ਸੀ ਕਿ ਡੈਡ ਇਸ਼ੂ ਹੋ ਗਿਆ, ਕਿਉਂਕਿ ਔਰ ਅਸੀਂ ਵੀ ਜ਼ਿਕਰ ਕਰਦੇ ਸੀ ਕਿ ਵੀ ਹੁਣ ਜਿਹੜਾ ਅਮਰੀਕਾ ਦਾ ਫੋਕਸ ਹੈ ਉਹ ਮਿਡਲ ਈਸਟ 'ਚੋਂ ਨਿਕਲ ਗਿਆ। ਕਿਸੇ ਵੇਲੇ ਇਜ਼ਰਾਈਲ ਫੋਕਸ ਸੀ, ਆਇਲ ਸੀ, ਦੂਜਾ ਹੁਣ ਜਿਹੜਾ ਸਾਊਥ ਏਸ਼ੀਆ ਜਾਂ ਜਿਹੜੇ ਵਾਟਰਸ ਨੇ ਇੰਟਰਨੈਸ਼ਨਲ, ਚਾਈਨਾ ਸੀ, ਸਾਊਥ ਚਾਈਨਾ ਸੀ, ਕੁਆਡ ਆ ਗਿਆ, ਦੂਸਰਾ ਆ ਗਿਆ। ਪਰ ਤੁਸੀਂ ਦੇਖੋ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਕਿਸੇ ਸਿਚੁਏਸ਼ਨ ਨੂੰ ਜਦੋਂ ਡਿਸਕ੍ਰਾਈਬ ਕੀਤਾ ਜਾਂਦਾ ਤਾਂ ਇੱਕ ਇਹ ਹੁੰਦਾ ਹੈ ਕਿ ਭਾਈ ਕਦੋਂ ਕੀ ਹੋ ਜਾਣਾ। ਤੁਸੀਂ ਜਦੋਂ ਬਲੂ ਪ੍ਰਿੰਟ ਕੋਈ ਜੰਗ ਦਾ ਤਿਆਰ ਕਰਦਾ ਹੈ, ਜਾਂ ਇੱਥੇ ਜਿਹੜੇ ਇਹਨਾਂ ਮੁਲਕਾਂ ਦੇ ਬੈਠੇ ਜਿਨ੍ਹਾਂ ਨੂੰ ਵਾਰ ਗੇਮਸ ਕਹਿੰਦੇ ਨੇ, ਵਾਰ ਗੇਮਸ ਇਹੀ ਹੁੰਦੀਆਂ ਕਿ ਵੀ ਉਹ ਡਿਫਰੈਂਟ ਅਲਾਈਜ਼ ਦੇਖ ਰਹੇ ਨੇ, ਕੌਣ ਕਿਹਦੇ ਨਾਲ ਰਲਿਆ, ਕੌਣ ਕਿਹਦੇ ਖਿਲਾਫ ਹੈ, ਜੋ ਹੋਏਗਾ ਕੀ ਹੈ। ਪਰ ਜਿੰਨੀਆਂ ਮਰਜ਼ੀ ਵਾਰ ਗੇਮਸ ਖੇਡ ਲਓ, ਅੱਜ ਤੋਂ 10 ਦਿਨ ਪਹਿਲਾਂ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਵੀ ਗੱਲ ਇਸ ਲੈਵਲ, ਹਾਲਾਂਕਿ ਇਜ਼ਰਾਈਲ ਆਪਣੀ ਖੇਡ ਖੇਡ ਰਿਹਾ ਸੀ, ਉਹਨੂੰ ਲੱਗਦਾ ਸੀ ਕਿ ਵੀ ਇਹ ਜਿਹੜਾ ਸਾਰਾ ਫੋਕਸ ਦੂਜੇ ਪਾਸੇ ਜਾ ਰਿਹਾ, ਔਰ ਇਸ ਸਾਰੇ 'ਚੋਂ ਉਹਨੂੰ ਇਹ ਸੀ ਕਿ ਵੀ ਪਹਿਲਾਂ ਉਹਨਾਂ ਨੇ ਟਰੰਪ ਦੇ ਪੀਰੀਅਡ 'ਚ ਵੀ ਟਰਾਈ ਕੀਤੀ ਕਿ ਜਿੰਨਾ ਏਰੀਆ ਖਿੱਚਿਆ ਜਾਂਦਾ ਖਿੱਚ ਲਓ, ਸੈਟਲਮੈਂਟ ਜਾਰੀ ਰੱਖੋ, ਔਰ ਅਮਰੀਕਾ ਦੀ ਐਮਬੈਸੀ ਵੀ ਜਿਹੜੀ ਹੈ ਜੈਰੂਸ਼ਲਮ 'ਚ ਮੂਵ ਕਰਵਾ ਲਈ ਟਰੰਪ ਰਾਹੀਂ। ਔਰ ਉਸ ਤੋਂ ਵੀ ਪਹਿਲਾਂ ਅਸੀਂ ਦੇਖਦੇ ਹਾਂ ਕਿ ਕਿਸ ਅੰਦਾਜ਼ ਦੇ ਵਿੱਚ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਅੱਜ ਵੀ, ਔਰ ਇਹ ਸਵਾਲ
ਪੁੱਛਿਆ ਗਿਆ ਔਰ ਸਾਹਮਣੇ ਆਇਆ ਕਿ ਅਜੇ ਵੀ ਹਾਲਾਂ ਇਜ਼ਰਾਈਲ ਦੀ ਪਰ ਕੈਪੀਟਾ ਇਨਕਮ ਇੱਕ ਅਮਰੀਕਨ ਨਾਲੋਂ ਜ਼ਿਆਦਾ ਹੈ ਜਿੰਨਾ ਇੱਕ ਇਜ਼ਰਾਈਲੀ ਕਮਾਉਂਦਾ ਹੈ, ਪਰ ਅਜੇ ਵੀ 2 ਤੋਂ 3 ਬਿਲੀਅਨ ਡਾਲਰ ਦੀ ਜਿਹੜੀ ਫੋਰਨ ਏਡ ਹੈ ਉਹ ਅਮਰੀਕਾ ਦਿੰਦਾ ਹੈ ਇਜ਼ਰਾਈਲ ਨੂੰ, ਬਹੁਤ ਸਾਰੇ ਹਥਿਆਰ, ਸੋਫਿਸਟੀਕੇਟ ਉਹ। ਸੋ ਇਜ਼ਰਾਈਲ ਨੂੰ ਵੀ ਇਹ ਲੱਗਦਾ ਸੀ ਕਿ ਵੀ ਜੇ ਅਮਰੀਕਾ ਹੁਣ ਈਰਾਨ ਦੇ ਨੇੜੇ ਜਾਣ ਦੇ ਲਈ ਜਿਹੜਾ ਨਿਊਕਲੀਅਰ ਡੀਲ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੀ ਜਿਹਨੂੰ ਟਰੰਪ ਨੇ ਖ਼ਤਮ ਕੀਤਾ ਸੀ ਉਹਨੂੰ ਰਿਜ਼ਿਊਮ ਕਰ ਰਿਹਾ ਹੈ, ਔਰ ਈਰਾਨ, ਟਰਕੀ, ਸਾਊਦੀ ਅਰੇਬੀਆ, UAE ਔਰ ਇਹ ਚਾਈਨਾ ਬਲੌਕ ਜਾ ਰਿਹਾ, ਤਾਂ ਉਹਨੂੰ ਲੱਗਦਾ ਸੀ ਕਿ ਵੀ ਇਹ ਅਮਰੀਕਾ ਜੇ ਈਰਾਨ ਵੱਲ ਝੁਕਦਾ ਹੈ ਤੇ ਇਹ ਉਹਨਾਂ ਦੀ ਲਾਈਨ ਰਹੀ ਹੈ ਇਜ਼ਰਾਈਲ ਦੀ ਕਿ ਕਿਸੇ ਇਸਲਾਮਿਕ ਮੁਲਕ ਨੂੰ ਆਪਣੇ ਗੁਆਂਢ ਦੇ ਵਿੱਚ ਇੰਨਾ ਮਜ਼ਬੂਤ ਨਾ ਹੋਣ ਦਿਓ ਜਿਹੜਾ ਕੱਲ੍ਹ ਨੂੰ ਥ੍ਰੈਟ ਬਣੇ। ਇਸੇ ਦੇ ਥੱਲੇ ਉਹਨੇ ਇਰਾਕ ਨੂੰ ਡਿਸਟਰੋਏ ਕੀਤਾ, ਸਦਾਮ ਹੁਸੈਨ ਦੇ ਜਿਹੜਾ ਪਹਿਲਾਂ ਪਲਾਂਟ ਸੀ ਨਿਊਕਲੀਅਰ, ਉਹ ਭਾਵੇਂ ਪੀਸਫੁਲ ਪਰਪਸਿਸ ਲਈ ਸੀ, ਉਹ ਡਿਸਟਰੋਏ ਕੀਤੇ। ਫਿਰ ਕਿਵੇਂ ਅਮਰੀਕਨ ਨੀਤੀ ਨੂੰ ਪੂਰੀ ਘੁਮਾ ਕੇ ਸੀਨੀਅਰ ਬੁਸ਼ ਦੇ ਵੇਲੇ ਔਰ ਕਿਵੇਂ ਅਮਰੀਕਾ ਰਾਹੀਂ ਜੋ ਕੁਵੈਤ ਦਾ ਇਸ਼ੂ ਖੜਾ ਕੀਤਾ, ਫਸਟ ਪਰਸ਼ੀਅਨ ਗਲਫ ਵਾਰ ਹੁੰਦੀ ਹੈ, ਔਰ ਫਿਰ ਇਰਾਕ ਦੀ ਕਿਵੇਂ ਤਬਾਹੀ ਕਰਵਾਈ। ਸੋ ਉਹੀ ਲਾਈਨ ਹੁਣ ਈਰਾਨ ਦੇ ਲਈ ਇਜ਼ਰਾਈਲ ਨੇ ਰੱਖੀ ਹੋਈ ਸੀ ਟਰੰਪ ਈਰਾ ਦੇ ਵਿੱਚ, ਲੇਕਿਨ ਬਾਈਡਨ ਦੇ ਆਉਂਦਿਆਂ ਇਹ ਸਾਰਾ ਕੁਝ ਦੀ ਪੋਸੀਬਿਲਿਟੀ ਨਹੀਂ ਸੀ, ਔਰ ਈਰਾਨ ਦਾ ਮੁੱਦਾ ਪਾਸੇ ਛੱਡ ਕੇ ਇਜ਼ਰਾਈਲ ਨੇ ਉਹ ਸਾਰਾ ਜਿਹੜੀ ਦੁੱਖ ਦੀ ਰਗ ਸੀ ਕੱਲੀ ਫਲਸਤੀਨੀਆਂ ਦੀ ਨਹੀਂ, ਸਾਰੇ ਇਸਲਾਮਿਕ ਵਰਲਡ ਦੀ, ਉਸ ਦੇ ਉੱਤੇ ਉਹਨੇ ਉਂਗਲ ਹੀ ਨਹੀਂ ਰੱਖੀ, ਉਸ ਦੇ ਉੱਤੇ ਆਰਮੀ ਬੂਟ ਰੱਖ ਦਿੱਤੇ। ਔਰ ਉਹਦਾ ਨਤੀਜਾ ਹੈ ਕਿ ਇਸ ਵੇਲੇ ਸਿਚੁਏਸ਼ਨ ਇੰਨੀ ਫਲੂਇਡ ਹੈ ਕਿ ਕੋਈ ਵੀ ਟਰਨ ਲੈ ਸਕਦੀ ਹੈ। ਲੇਕਿਨ ਇਹ ਹੁਣ ਡਿਬੇਟ ਹੋ ਰਹੀ ਹੈ ਇੰਟਰਨੈਸ਼ਨਲ ਹਲਕਿਆਂ ਦੇ ਵਿੱਚ ਵੀ ਕਿ ਕੀ ਜੋ ਇਜ਼ਰਾਈਲ ਕਰ ਰਿਹਾ ਹੈ, ਹਮਾਸ ਵੀ ਜੋ ਸਿਵਿਲੀਅਨਸ ਤੇ ਕਰ ਰਿਹਾ ਉਹ ਤਾਂ, ਪਰ ਉਹਦੀ ਤਾਂ ਅਕਾਊਂਟੇਬਿਲਿਟੀ ਉਹਦਾ ਮੁਲਕ ਨਹੀਂ ਹੈ। ਇਹ ਤਾਂ ਨਹੀਂ ਹੈ ਵੀ UN ਸੈਂਕਸ਼ਨਸ ਲਾ ਦੇਗਾ। ਦੂਸਰਾ, ਉਹ ਤਾਂ ਆਲਰੇਡੀ ਜਿਹੜੇ ਨੇ ਉਹ ਇੱਕ ਮਿਲੀਟੈਂਟ ਗਰੁੱਪ ਨੇ, ਔਰ ਇਹੀ ਹਮਾਸ ਜਿਸ ਨੂੰ 2002 ਦੇ ਪੀਰੀਅਡ ਦੇ ਵਿੱਚ ਯੂਨਾਈਟਿਡ ਨੇਸ਼ਨਸ ਨੇ ਜਿਹੜਾ ਉਹ ਟੈਰਰਿਸਟ ਡਿਕਲੇਅਰ ਕੀਤਾ ਸੀ, ਲੇਕਿਨ ਅੱਜ ਵੀ ਜਿਨ੍ਹਾਂ ਨੇ ਔਸਲੋ ਅਕੋਰਡ ਕਰਵਾਇਆ, ਨਾਰਵੇ ਨੇ ਜਿਹੜਾ 1993 ਦੇ ਵਿੱਚ ਹੁੰਦਾ ਹੈ, ਯਾਸਰ ਅਰਾਫਾਤ ਔਰ ਪ੍ਰਾਈਮ ਮਿਨਿਸਟਰ ਰੈਬੀਨ ਦੇ ਵਿਚਾਲੇ, ਉਹ ਤਾਂ ਅਜੇ ਵੀ ਹਮਾਸ ਦੇ ਨਾਲ, ਜਦੋਂ ਤੁਸੀਂ ਦਹਿਸ਼ਤਗਰਦ ਬਣਾ ਦਿੰਦੇ ਹੋ ਫਿਰ ਤੁਸੀਂ ਉਹਦੇ ਨਾਲ ਜਿਹੜਾ ਉਹ ਨੈਗੋਸ਼ੀਏਟ ਨਹੀਂ ਕਰ ਸਕਦੇ, ਲੇਕਿਨ ਉਹ ਵੀ ਕਰ ਰਿਹਾ। ਔਰ ਇਸੇ ਤਰ੍ਹਾਂ ਈਵਨ ਅਮਰੀਕਾ ਗੱਲਬਾਤ ਤਾਂ ਕਰਦਾ ਰਿਹਾ ਹਮਾਸ ਦੇ ਨਾਲ ਵੀ ਉਹਨਾਂ ਦਾ ਰਿਹਾ, ਸਿਰਫ ਟਰੰਪ ਈਰਾ ਚਾਹੁੰਦੇ ਆ ਉਹਨੂੰ ਦੁਬਾਰਾ ਜਿਹੜਾ ਹਮਾਸ ਨੂੰ ਟੈਰਰਿਸਟ ਗਰੁੱਪ ਬਣਾਇਆ ਸੀ। ਹੁਣ ਇਸ ਵੇਲੇ ਹਾਲਾਤ ਇਹ ਨੇ ਕਿ ਇਜ਼ਰਾਈਲ ਦੇ ਉੱਤੇ ਇਹ ਗੱਲ ਹਾਲਾਂ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਉਹ ਇਹ ਨਹੀਂ ਵੀ ਹੁਣ ਨਵੀਂ ਧੱਕੇਸ਼ਾਹੀ ਕਰ ਰਿਹਾ, ਉਹ ਤਾਂ ਕਰ ਹੀ ਰਿਹਾ 48 ਤੋਂ ਬਾਅਦ ਹੀ ਕਰ ਰਿਹਾ, ਨਾ ਉਹਨੇ UN ਸਿਕਿਉਰਿਟੀ ਕੌਂਸਲ ਦੇ ਮਤਿਆਂ ਦੀ ਪਰਵਾਹ ਕੀਤੀ ਨਾ ਦੂਸਰਾ ਕੀਤਾ। ਪਰ ਇਹ ਹੈ ਕਿ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਡੰਗਰ ਜਿਹੜਾ ਹੈ ਉਹ ਕਿੱਲੇ ਦੇ ਸਿਰ ਤੇ ਜਿਹੜਾ ਉਹ ਆਪਣਾ ਕਰਦਾ ਐਡੀਕਦਾ ਹੈ ਨਾ। ਹੁਣ ਜੇ ਅਮਰੀਕਾ ਥੋੜ੍ਹਾ ਜਿਹਾ ਸਟੈਪ ਬੈਕ ਕਰੇ ਜਿਹੜੀ ਪੋਸੀਬਲ, ਔਰ ਬਾਈਡਨ ਐਡਮਿਨਿਸਟ੍ਰੇਸ਼ਨ ਜਿਹਨੂੰ ਕਹਿੰਦੇ ਨੇ ਕਿ ਵੀ ਸਾਕਿਨ ਹੋ ਗਿਆ, ਸ਼ਾਇਦ ਨੀਤੀ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਟਰੰਪ ਲਾਈਨ ਦੀ ਨਹੀਂ ਸੀ, ਉਹ ਜਿਸ ਐਕਸਟ੍ਰੀਮ ਤੱਕ ਟਰੰਪ ਗਿਆ ਇਜ਼ਰਾਈਲ ਨੂੰ ਸਪੋਰਟ ਕਰਨ ਦੇ ਲਈ, ਔਰ ਬਿਲਕੁਲ ਧੱਜੀਆਂ ਹੀ ਉਡਾਤੀਆਂ ਕਿ ਫਲਸਤੀਨੀ ਸਟੇਟ ਦਾ ਕੋਈ ਵਿਕਲਪ, ਕੋਈ ਅਲਟਰਨੇਟਿਵ ਹੀ ਨਹੀਂ ਹੈ। ਬਾਈਡਨ ਬੀਇੰਗ ਸੈਨੇਟ 'ਚ 40 ਸਾਲ ਰਿਹਾ ਜਾਂ ਦੂਜਾ ਹਾਲਾਂ ਪ੍ਰੋ ਇਜ਼ਰਾਈਲ ਲਾਈਨ ਤਾਂ ਅਮਰੀਕਾ 'ਚ ਇੱਥੇ ਵਾਸ਼ਿੰਗਟਨ DC 'ਚ ਕੋਈ ਵੀ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਐਫੋਰਡ ਹੀ ਨਹੀਂ ਕਰ ਸਕਦਾ ਕਿ ਇਜ਼ਰਾਈਲ ਦੇ ਅਗੇਂਸਟ ਲਾਈਨ ਲੈ। ਇੰਨੀ ਪਾਵਰਫੁਲ ਲੌਬੀ ਹੈ US ਕਾਂਗਰਸ ਦੇ ਵਿੱਚ। ਇੱਕ ਸਟੇਜ ਤੇ ਪੈਟ ਬੁਕੈਨਨ ਜਿਹੜਾ ਐਕਸਟ੍ਰੀਮ ਕੰਜ਼ਰਵੇਟਿਵ ਜਿਹੜਾ ਹੈ ਉਹ CNN ਦੇ ਉੱਤੇ ਕ੍ਰਾਸ ਫਾਇਰ ਪ੍ਰੋਗਰਾਮ ਹੁੰਦਾ ਸੀ, ਉਹਦਾ ਐਂਕਰ ਸੀ, ਉਹਦੇ ਨਾਲ ਇੱਕ ਮੈਕਨਜ਼ੀ ਸੀ, ਔਰ ਉਹਨੇ ਪੈਟ ਬੁਕੈਨਨ ਨੇ ਕਿਹਾ ਸੀ ਕਿ ਵੀ ਇਹ ਜਿਹੜੀ ਹੈ US ਕਾਂਗਰਸ ਇਜ਼ ਦਾ ਆਕੂਪਾਈਡ ਟੈਰੀਟੋਰੀ ਆਫ ਇਜ਼ਰਾਈਲ, ਉਹਦੇ ਪਿੱਛੇ ਪੈ ਗਿਆ ਸੀ। ਸੋ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਲਟੀਮੇਟਲੀ ਜਾਣਾ ਉਸੇ ਪਾਸੇ ਹੀ ਹੈ। ਪਰ ਇਹ ਡਿਬੇਟ ਜਿਹੜੀ ਹੈ ਕਿ ਕੀ ਜਿਹੜੀ ਹੈ ਇਹ ਵਾਰ ਕ੍ਰਾਈਮ ਇਜ਼ਰਾਈਲ ਕਮਿਟ ਕਰ ਰਿਹਾ, ਮੈਂ ਕਿਹਾ ਕਿ ਵੀ ਐਜ਼ ਏ ਨੇਸ਼ਨ ਜੋ ਕਰ ਰਿਹਾ ਉਹ ਆਉਂਦਾ ਉਸ ਕੈਟਾਗਰੀ, ਲੇਕਿਨ ਇਸ ਦੇ ਉੱਤੇ ਅੱਡ ਡਰਾਵਾਂ ਵੀ ਨੇ। ਔਰ ਦੂਸਰਾ ਇਹ ਹੈ ਕਿ ਕੀ ਇਸ ਜੰਗ ਨੂੰ ਰੋਕਿਆ ਜਾ ਸਕਦਾ। ਬਿਲਕੁਲ ਇੱਕੋ ਹੀ ਹੈ, ਕਿਉਂਕਿ ਰਸ਼ੀਆ ਔਰ ਚਾਈਨਾ ਉਹਨਾਂ ਦਾ ਆਪਣਾ ਬਲੌਕ ਹੈ, ਇਸ ਦੇ ਉੱਤੇ ਚਾਈਨਾ ਦੀ ਐਗਰੈਸਿਵ ਪੋਜੀਸ਼ਨ ਹੈ। ਉਹ UN ਸਿਕਿਉਰਿਟੀ ਕੌਂਸਲ 'ਚ ਵੀ ਅਮਰੀਕਾ ਨੂੰ ਉਹਨੇ ਜਿਹੜਾ ਇਸ ਗੱਲ ਲਈ ਕਾਸਟੀਗੇਟ ਕੀਤਾ ਹੈ ਵੀ ਤੁਸੀਂ ਕਿਉਂ ਬਲੌਕ ਕਰ ਰਹੇ ਹੋ। ਪਰ
ਇਹ ਵੀ ਦੇਖਣ ਵਾਲੀ ਗੱਲ ਹੈ ਕਿ ਪਿਛਲੇ ਵਰ੍ਹਿਆਂ ਦੇ ਵਿੱਚ ਚਾਈਨਾ ਦੇ ਇਜ਼ਰਾਈਲ ਨਾਲ ਵੀ ਸੰਬੰਧ ਬੜੇ ਚੰਗੇ ਨੇ, ਵਪਾਰ ਵੀ ਹੈ, ਵਨ ਬੈਲਟ ਵਨ ਰੋਡ ਦੇ ਥੱਲੇ ਵੀ ਉਹ ਦੇਖਦਾ ਹੈ। ਸੋ ਹਰ ਥਾਂ ਤੇ ਜੇ ਅਲਟੀਮੇਟਲੀ ਇਹ ਕਹੀਏ ਕਿ ਇਨਸਾਨੀ ਹਕੂਕ, ਇਖਲਾਕ, ਇਨਸਾਨੀ ਬਲੱਡ ਸਾਰਿਆਂ ਦੀ ਤਜਾਰਤ ਹੋ ਰਹੀ ਹੈ, ਔਰ ਜੇ ਕੋਈ ਇਸ ਜੰਗ ਦੇ ਵਿੱਚ ਜਿੱਤ ਰਿਹਾ ਤੇ ਉਹ ਤਜਾਰਤ ਜਿੱਤ ਰਹੀ ਹੈ ਤੇ ਇਹ ਗਲਤ ਨਹੀਂ ਹੋਏਗਾ। ਲੇਕਿਨ ਇਹਦੇ ਬਾਰੇ ਵੀ ਜਿਹੜਾ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਜੇ ਹੁਣ ਜਿਹੜੀ ਅੱਜ ਨੇਤਨਯਾਹੂ ਦੀ ਸਟੇਟਮੈਂਟ ਹੈ ਇਹ ਗੱਲ ਦੱਸਦੀ ਹੈ ਕਿ ਹੋ ਸਕਦਾ ਹੈ ਵੀ ਇਹ ਹੁਣ ਸੀਜ਼ ਫਾਇਰ ਵੱਲ ਜਾ ਰਿਹਾ ਹੋਏ, ਕਿਉਂਕਿ ਦੋਨੋਂ ਧਿਰਾਂ, ਹਮਾਸ ਵੀ ਆਪਣੀ ਵਿਕਟਰੀ ਡਿਕਲੇਅਰ ਕਰਨਾ ਚਾਹੁੰਦਾ ਹੈ ਇਸ ਸਾਰੇ ਚੋਂ ਕਿ ਜੀ ਦੇਖੋ ਇੰਨੇ ਦਿਨ ਹੋ ਗਏ ਨੇ, 8-9 ਦਿਨ ਵੀ ਇਹਨਾਂ ਦੇ ਰਾਕਟ ਵੀ ਨਹੀਂ ਮੁੱਕੇ ਔਰ ਨੁਕਸਾਨ ਵੀ ਭਾਵੇਂ ਉਨਾ ਨਹੀਂ ਹੋਇਆ, ਪਰ ਉਹਨਾਂ ਦਾ ਜਿਹੜਾ ਉਹ ਸਟਾਪਿੰਗ ਸਿਸਟਮ ਹੈ ਉਹਨੂੰ ਉਹਨਾਂ ਨੇ ਫੇਲ ਕੀਤਾ। ਪਰ ਨੇਤਨਯਾਹੂ ਦਾ ਇਹ ਕਹਿਣਾ ਹੈ ਕਿ ਮਿਲੀਟੈਂਟ ਸੈਟ ਬੈਕ ਬਾਈ ਈਅਰਸ, ਇਹ ਇਸ ਗੱਲ ਦੀ ਇੰਡੀਕੇਸ਼ਨ ਵੀ ਹੋ ਸਕਦੀ ਹੈ ਕਿ ਸੀਜ਼ ਫਾਇਰ ਹੋ ਜਾਏ, ਕਿਉਂਕਿ ਇਸ ਵਾਰ ਹਮਾਸ ਦੇ ਲਈ ਬਹੁਤ ਸਾਰੀ, ਕਿਉਂਕਿ ਇਨਫਰਾਸਟ੍ਰਕਚਰ ਤਾਂ ਇਹਨਾਂ ਨੇ ਤਬਾਹ ਕਰ ਦਿੱਤਾ, ਬਿਲੀਅਨਸ ਆਫ ਡਾਲਰਸ ਦਾ ਨੁਕਸਾਨ ਕੀਤਾ, ਪਰ ਬੜੀ ਤੇਜ਼ੀ ਨਾਲ ਏਡ ਵੀ ਉੱਥੇ ਜਾਣੀ ਸ਼ੁਰੂ ਹੋਈ ਹੈ। ਇਜਿਪਟ ਨੇ 500 ਮਿਲੀਅਨ ਕਮਿਟ ਕੀਤਾ ਹੈ, ਦੂਸਰੇ ਇਸਲਾਮਿਕ ਦੇਸ਼ਾਂ ਨੇ ਇਹ ਉਹ। ਸੋ ਹਮਾਸ ਵੀ ਕਹਿ ਸਕਦਾ ਹੈ ਕਿ ਜੀ ਅਸੀਂ ਆਪਣੇ ਇਹਨਾਂ ਨੂੰ ਦੰਦ ਵੀ ਦਿਖਾਏ ਨੇ ਚੰਗੀ ਤਰ੍ਹਾਂ, ਔਰ ਜਿਹੜਾ ਅਸੀਂ ਹਮਦਰਦੀ ਵੀ ਲਈ ਹੈ। ਪਰ ਗਲੋਬਲੀ ਜੇ ਦੇਖਿਆ ਜਾਏ ਤੇ ਆਮ ਲੋਕਾਂ ਦੇ ਐਂਗਲ ਤੋਂ, ਆਮ ਜੋ ਉੱਥੇ ਇਜ਼ਰਾਈਲ ਕਰ ਰਿਹਾ ਹੈ ਇਸ ਦੇ ਖਿਲਾਫ ਜਿਹੜਾ ਉਹ ਇਸ ਨੂੰ ਕੰਡੈਮ ਕੀਤਾ ਜਾ ਰਿਹਾ, ਜਿਹੜੇ ਪ੍ਰੋਟੈਸਟ ਹੋ ਰਹੇ ਨੇ ਪੀਸਫੁਲੀ, ਉਹ ਉਹਦੇ 'ਚ ਬਹੁਤ ਸਾਰੇ, ਇਹ ਜ਼ਰੂਰੀ ਨਹੀਂ ਕਿ ਕੋਈ ਮੁਸਲਮਾਨਾਂ ਦਾ ਇਸ਼ੂ ਹੈ। ਅਸੀਂ ਅਮਰੀਕਾ 'ਚ ਵੀ ਦੇਖਿਆ ਹੈ, ਯੂਕੇ ਦੇ ਵਿੱਚ ਖਾਸ ਤੌਰ 'ਤੇ, ਯੂਰਪ ਦੇ ਵਿੱਚ ਖਾਸ ਤੌਰ 'ਤੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਹੈ। ਔਰ ਈਵਨ ਯੂਕੇ 'ਚ ਤਾਂ ਇੱਕ ਜਿਹੜੀ ਪੁਲਿਸ ਆਫਿਸਰ ਹੈ ਉਸ ਦੀ ਹੁਣ ਇਨਵੈਸਟੀਗੇਸ਼ਨ ਸ਼ੁਰੂ ਹੋਈ, ਗੋਰੀ ਲੱਗਦੀ ਹੈ ਸ਼ਕਲੋਂ ਤਾਂ, ਉਹ ਵੀ ਫਲਸਤੀਨ ਦੇ ਹੱਕ 'ਚ ਨਾਅਰੇ ਲਾ ਰਹੀ ਹੈ ਉਹਨਾਂ ਦੇ ਡੈਮੋਨਸਟ੍ਰੇਟਰਾਂ ਦੇ ਵਿੱਚ। ਸੋ ਕੁੱਲ ਮਿਲਾ ਕੇ ਜਿਹੜੀ ਸਿੰਪਥੀ ਹੈ ਉਹ ਹੈ, ਲੇਕਿਨ ਇਨ ਦਾ ਐਂਡ ਮਾਈਟ ਇਜ਼ ਰਾਈਟ, ਔਰ ਉਹਦੇ ਥੱਲੇ ਹੀ ਜਿਹੜੇ ਇਸ਼ੂ ਨੇ ਉਹ ਡਿਸਾਈਡ ਹੁੰਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਸੋ ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਦੋਂ ਤੱਕ? ਹਾਂ, ਕਦੋਂ ਤੱਕ?
ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਅਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਚੀਨ ਦੇ ਹਵਾਲੇ ਨਾਲ ਕਿ ਅਮਰੀਕਾ ਵੱਲੋਂ ਅਫਗਾਨਿਸਤਾਨ 'ਚ ਜਿਹੜੀ ਫੌਜ ਕੱਢਣ ਦਾ ਸਿਲਸਿਲਾ ਜਾਰੀ ਹੈ। 11 ਸਤੰਬਰ ਤੋਂ ਪਹਿਲਾਂ ਅਮਰੀਕਾ ਅਤੇ ਨੈਟੋ ਫੌਜਾਂ ਅਫਗਾਨਿਸਤਾਨ 'ਚੋਂ ਮੁਕੰਮਲ ਤੌਰ ਤੇ ਨਿਕਲ ਜਾਣਗੀਆਂ ਔਰ ਚੀਨ ਵੱਲੋਂ ਇਸ ਤੇ ਇਤਰਾਜ਼ ਜਤਾਉਂਦਿਆਂ ਕਿਹਾ ਗਿਆ ਹੈ ਕਿ ਅਮਰੀਕਾ ਵੱਲੋਂ ਅਫਗਾਨਿਸਤਾਨ 'ਚੋਂ ਇੱਕਦਮ ਫੌਜਾਂ ਕੱਢਣ ਦਾ ਫੈਸਲਾ ਇਸ ਖਿੱਤੇ ਵਿੱਚ ਅਨਸਟੇਬਿਲਿਟੀ ਪੈਦਾ ਕਰੇਗਾ। ਅਖੀਰ ਚੀਨ ਵੱਲੋਂ ਇਸ ਕਿਸਮ ਦੀ ਜਿਹੜੀ ਪੋਜੀਸ਼ਨ ਹੈ ਉਹ ਕਿਉਂ ਲਈ ਜਾ ਰਹੀ ਹੈ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਅਫਗਾਨਿਸਤਾਨ ਮੁੱਦੇ ਤੇ ਔਰ ਖਾਸ ਤੌਰ ਤੇ ਜਿਹੜੀ ਡੀਲ ਅਮਰੀਕਾ ਨੇ ਫੈਬਰਵਰੀ 2020 ਚ ਤਾਲਿਬਾਨ ਦੇ ਨਾਲ ਕੀਤੀ, ਉਸ ਤੋਂ ਬਾਅਦ ਇੱਕ ਮੁੱਦੇ ਤੇ ਸਾਡੀ ਲਗਾਤਾਰ ਡਿਸਕਸ਼ਨ ਰਹੀ ਕਿ ਕਿਵੇਂ ਭਾਰਤ ਇਹਨੂੰ ਸੈਬੋਟਾਜ ਵੀ ਕਰ ਰਿਹਾ ਹੈ ਔਰ ਭਾਰਤ ਨਹੀਂ ਚਾਹੁੰਦਾ ਕਿ ਅਮਰੀਕਨ ਫੌਜ ਉੱਥੋਂ ਨਿਕਲੇ। ਔਰ ਕਿਉਂਕਿ ਭਾਰਤ ਇਹ ਸਮਝਦਾ ਹੈ ਕਿ ਵੀ ਤਾਲਿਬਾਨ ਜਾਂ ਉਹਨਾਂ ਦੀ ਆਪਣੀ ਤਾਲਿਬਾਨ ਦੀ ਹਕੂਮਤ ਬਣਨ ਤੋਂ ਬਾਅਦ ਜਿਹੜਾ ਉਹ ਪਾਕਿਸਤਾਨ ਦੇ ਕਰੀਬ ਹੋਣਗੇ ਔਰ ਉਹ ਭਾਰਤ ਦਾ ਨੈਫੀਰੀਅਸ ਏਜੰਡਾ ਜਿਹੜੇ ਕਿ ਇਹ ਅਫਗਾਨਿਸਤਾਨ ਦੇ ਪਾਕਿਸਤਾਨ ਨਾਲ ਲੱਗਦੇ ਬਾਰਡਰਸ ਦੇ ਉੱਤੇ ਕੌਂਸਲ ਆਫਿਸਿਸ ਦੇ ਵਿੱਚ ਆਪਣਾ ਰਾਹ ਦੇ ਜਿਹੜੇ ਨੇ ਉਹ ਬੰਦੇ ਬਿਠਾ ਕੇ ਜੋ ਦਹਿਸ਼ਤਗਰਦੀ ਪਾਕਿਸਤਾਨ 'ਚ ਕਰਦੇ ਨੇ ਉਹਨੂੰ ਅਨਸਟੇਬਲ ਕਰਨ ਦੀ ਕੋਸ਼ਿਸ਼ ਕਰਦੇ ਨੇ, ਵੀ ਉਹ ਸਾਰਾ ਪਾਰਟ ਇਹਨਾਂ ਦਾ ਖਤਮ ਹੋ ਜਾਏਗਾ। ਲੇਕਿਨ ਇਹਦੇ ਬਾਵਜੂਦ ਅਸੀਂ ਇਹ ਦੇਖਿਆ ਕਿ ਵੀ ਜਿਹੜੀ ਈਵਨ ਇਹ ਡੀਲ ਵੀ ਸਾਈਨ ਹੋਈ ਅਮਰੀਕਾ ਔਰ ਤਾਲਿਬਾਨ ਦੇ ਵਿਚਾਲੇ, ਉਹਦੇ 'ਚ ਰਸ਼ੀਆ ਵੀ ਇਨਵੋਲਵ ਸੀ। ਬੀਜਿੰਗ ਦੇ ਵਿੱਚ ਵੀ ਜਿਹੜੀਆਂ ਉਹਨਾਂ ਦੀਆਂ ਮੀਟਿੰਗਸ ਹੋਈਆਂ। ਫਿਰ ਕਿਉਂਕਿ ਦਫ਼ਤਰ ਤਾਂ ਤਾਲਿਬਾਨ ਦਾ ਦੋਹਾ ਕਤਰ ਦੇ ਵਿੱਚ ਖੁੱਲ੍ਹਿਆ ਹੋਇਆ ਸੀ, ਫਾਈਨਲ ਡੀਲ ਤਾਂ ਉੱਥੇ ਹੀ ਹੋਈ ਜਾ ਕੇ। ਲੇਕਿਨ ਇਹ ਅੱਡ ਪੜਾਵਾਂ 'ਚ ਇਹ ਤਾਂ ਸੀ ਕਿ ਵੀ ਚਾਈਨਾ ਦੀ ਇਨਵੋਲਵਮੈਂਟ ਵੀ ਇਸ ਨੈਗੋਸ਼ੀਏਸ਼ਨ 'ਚ ਹੈ ਔਰ ਜਿਹੜੀ ਇੱਕ ਪੋਜ਼ੀਟਿਵ ਗੱਲ ਸੀ ਕਿਉਂਕਿ ਪਾਕਿਸਤਾਨ ਤਾਂ ਹੈ ਹੀ ਸੀ, ਫਾਈਨਲ ਬਹੁਤ ਨੇੜੇ ਲਿਆਉਣ 'ਚ ਪਾਕਿਸਤਾਨ ਨੇ ਰੋਲ ਅਦਾ ਕੀਤਾ। ਪਰ ਉਹਦੇ 'ਚ ਇੱਕ ਪਾਰਟ ਤਾਂ ਇਹ ਆ ਰਿਹਾ ਸੀ ਕਿ ਵੀ ਚਾਈਨਾ ਦਾ ਇੰਟਰਸਟ ਹੈ, ਚਾਈਨਾ ਦੀ ਇਨਵੈਸਟਮੈਂਟ ਵੀ ਹੈ ਔਰ ਅਮਰੀਕਾ ਵੀ ਚਾਹੁੰਦਾ ਹੈ ਕਿ ਵੀ ਜਦੋਂ ਉਹਨਾਂ ਨੇ ਨਿਕਲਣਾ ਹੈ ਤੇ ਉਹ ਘੱਟੋ ਘੱਟ ਰੀਜਨ ਅਨਸਟੇਬਲ ਨਾ ਹੋਏ। ਉਹ ਰਸ਼ੀਆ ਔਰ ਚਾਈਨਾ ਵੀ ਕਲੋਜ਼ ਆਏ ਹੋਏ ਨੇ ਹੋਰ ਵੀ ਮੁੱਦਿਆਂ ਦੇ ਉੱਤੇ। ਅਸੀਂ ਸੀਰੀਆ ਦੇ ਵਿੱਚ ਦੇਖਿਆ ਕਿ ਅਸਾਦ ਨੂੰ ਕੱਢਣ ਦੇ ਲਈ ਅਮਰੀਕਾ ਨੇ ਜਿਵੇਂ ਸ਼ੁਰੂ 'ਚ ਇਸਲਾਮਿਕ ਸਟੇਟ ਵੀ ਖੜੀ ਕੀਤੀ ਔਰ ਜੋ ਉੱਥੇ ਕਿਸ ਕਿਸਮ ਦਾ ਹਾਲ ਰੱਖਿਆ, ਲੇਕਿਨ ਰਸ਼ੀਆ ਔਰ ਚਾਈਨਾ ਦੋਨਾਂ ਨੇ ਹੈਂਡ ਜੁਆਇਨ ਕੀਤੇ ਹੋਏ ਸੀ ਔਰ ਇਵੈਂਚੁਅਲੀ ਸੀਰੀਆ ਦਾ ਜਿਹੜਾ ਹੈ ਅਸਾਦ ਉਹ ਸਰਵਾਈਵ ਵੀ ਕੀਤਾ ਔਰ ਰੂਸ ਔਰ ਚੀਨ ਨੂੰ ਮਿਡਲ ਈਸਟ ਦੇ ਵਿੱਚ ਸੋਲਿਡ ਜਿਹੜਾ ਉਹ ਥਾਂ ਵੀ ਮਿਲ ਗਈ। ਸੋ ਇਹ ਤਾਂ ਹੁਣ ਚੱਲ ਹੀ ਰਿਹਾ ਸੀ ਔਰ ਇਹਦੇ 'ਚ ਵੀ ਸੀ ਕਿ ਰਸ਼ੀਆ ਵੀ ਅਫਗਾਨਿਸਤਾਨ 'ਚ ਭਾਵੇਂ ਉਹਨੂੰ ਆਪਣੀ ਹਿਊਮਿਲੇਸ਼ਨ ਵੀ ਯਾਦ ਹੈ ਪਰ ਇਹਦੇ ਬਾਵਜੂਦ ਉਹ ਕਿਤੇ ਨਾ ਕਿਤੇ ਉਸਨੇ ਆਪਣੀ ਪ੍ਰੈਜ਼ੈਂਸ ਰੱਖੀ ਹੋਈ ਹੈ। ਪਰ ਚਾਈਨਾ ਇਹ ਨਹੀਂ ਚਾਹੁੰਦਾ ਕਿ ਅਮਰੀਕਾ ਜਿਹੜਾ ਉਹ 12 ਜਿਹੜੀ ਉਹਨਾਂ ਨੇ ਹੁਣ 9/11 ਤੱਕ ਦੀ ਡੇਟ ਦਿੱਤੀ ਹੈ ਵੀ ਉਦੋਂ ਤੱਕ ਆਪਣੀ ਫੌਜ ਕੱਢੇ, ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਸ਼ੁਰੂ ਕੀਤਾ ਹੋਇਆ। ਕਾਫੀ 2,500 ਹੀ ਅਮਰੀਕਨ ਫੌਜੀ ਨੇ, ਉਸ ਤੋਂ ਬਾਅਦ ਜਿਹੜੇ ਬਾਕੀ ਨੈਟੋ ਨੇ ਉਹਨਾਂ ਨੇ ਵੀ ਨਿਕਲ ਜਾਣਾ। ਹੁਣ ਇਹ ਗੱਲ ਜ਼ਿਆਦਾ ਹੁਣ ਐਗਰੈਸਿਵਲੀ ਸਾਹਮਣੇ ਆ ਰਹੀ ਹੈ ਕਿ ਚਾਈਨਾ, ਔਰ ਇਹ ਖਬਰ ਹੈ ਚਾਈਨਾ ਸਲੈਮਸ ਹਿਸਟਰੀ ਵਿਦਡਰਾਅਲ ਆਫ US ਟਰੂਪਸ ਫਰੋਮ ਅਫਗਾਨਿਸਤਾਨ ਅਰਜਿਸ UN ਟੂ ਪਲੇ ਡਿਊ ਰੋਲ। ਹੁਣ ਚੀਨ ਨੇ ਅਮਰੀਕਾ ਨੂੰ ਇਸ ਗੱਲ ਦੇ ਲਈ ਕੰਡੈਮ ਕੀਤਾ ਹੈ ਕਿ ਉਹ ਬੜੀ ਕਾਹਲੀ ਦੇ ਨਾਲ ਉੱਥੋਂ ਫੌਜ ਕੱਢ ਰਿਹਾ। ਹੁਣ ਕਾਹਲੀ ਤਾਂ ਨਹੀਂ ਹੈ, 1 ਮਈ ਤੱਕ ਤਾਂ ਰਾਦਰ ਜੇ ਤਾਲਿਬਾਨ ਨੂੰ ਵੀ ਹੁਣ ਸ਼ਿਕਾਇਤ ਹੈ ਕਿ ਜੇ ਅਮਰੀਕਾ ਨੇ ਜੋ ਇਕਰਾਰ ਕੀਤਾ ਸੀ ਉਹ ਨਹੀਂ ਨਿਭਾਇਆ, ਉਹਨਾਂ ਨੇ ਤਾਂ 1 ਮਈ ਤੱਕ ਕੱਢ ਲੈਣੀ ਸੀ ਫੌਜ। ਸੋ ਚਾਈਨਾ ਨੂੰ ਵੀ ਪਤਾ ਸੀ ਕਿਉਂਕਿ ਇਹ ਐਗਰੀਮੈਂਟ ਦਾ ਹਿੱਸਾ ਹੈ। ਪਰ ਹੁਣ ਆਲ ਆਫ ਏ ਸਡਨ ਚਾਈਨਾ ਇੰਨੇ ਐਗਰੈਸਿਵ ਮੋਡ 'ਚ ਕਿਉਂ ਹੈ ਕਿ ਉਹਨੂੰ ਈਵਨ 9/11 ਤੱਕ ਵੀ ਜਿਹੜਾ ਫੌਜ ਦਾ ਕੱਢਣਾ ਅਮਰੀਕਾ ਦਾ, ਉਹਨਾਂ ਨੂੰ ਲੱਗਦਾ ਵੀ ਇਹ ਹਿਸਟਰੀ ਹੈ ਔਰ ਉਹ UN ਨੂੰ ਇਨਵੋਲਵ ਕਰਨਾ ਚਾਹੁੰਦੇ। ਹੁਣ
ਇਸ ਮੁੱਦੇ ਦੇ ਉੱਤੇ ਇਹ ਲੱਗਦਾ ਹੈ ਵੀ ਇਹਦੇ ਬਾਵਜੂਦ ਚਾਈਨਾ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਆਲ ਵੈਦਰ ਹੈ ਔਰ ਕੋਈ ਇਹਦੇ 'ਚ ਇਹ ਨਹੀਂ ਹੈ ਵੀ ਕੋਈ ਉਹ ਆਪਸ ਦੂਰ ਹੋ ਰਹੇ ਨੇ। ਲੇਕਿਨ ਹੁਣ ਤਾਂ ਇਹ ਐਂ ਲੱਗਦਾ ਹੈ ਵੀ ਜਿਵੇਂ ਇੰਡੀਆ ਔਰ ਚਾਈਨਾ ਦੀ ਪੋਜੀਸ਼ਨ ਅਫਗਾਨਿਸਤਾਨ ਦੇ ਮਾਮਲੇ 'ਚ ਇੱਕੋ ਪੇਜ ਵਾਲੀ ਲੱਗ ਰਹੀ ਹੋਏ। ਫਿਰ ਇਕੱਲਾ ਇਹੀ ਨਹੀਂ ਵੀ ਚਾਈਨਾ ਨੇ US ਨੂੰ ਕੰਡੈਮ ਕੀਤਾ ਹੈ ਕਿ ਤੁਸੀਂ ਹੇਸਟਲੀ ਕੱਢ ਰਹੇ ਹੋ, UN ਨੂੰ ਵੀ ਕਿਹਾ ਆਪਣਾ ਰੋਲ ਅਦਾ ਕਰੇ ਔਰ ਉਹਨਾਂ ਨੇ ਇਹ ਕਿਹਾ ਕਿ ਵੀ SCO 8 ਮੈਂਬਰ 8 ਦੇ ਦੇਸ਼ ਨੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ, ਹੁਣ ਉਹਨਾਂ 8 ਦੇਸ਼ਾਂ ਦੇ ਵਿੱਚ ਸ਼ੰਘਾਈ ਜਿਹੜੀ SCO ਹੈ ਉਹਦੇ 'ਚ ਚਾਈਨਾ ਰਸ਼ੀਆ ਹੈ, ਇਹ ਤਾਂ ਸਮਝ ਆ ਸਕਦਾ ਹੈ ਰੋਲ, ਇੰਡੀਆ ਪਾਕਿਸਤਾਨ ਹੈ, ਕਜ਼ਾਕਿਸਤਾਨ ਕਿਰਗਿਸਤਾਨ ਹੈ, ਉਜ਼ਬੇਕਿਸਤਾਨ ਔਰ ਤਾਜਿਕਸਤਾਨ ਹੈ। ਹੁਣ ਇਹਦੇ 'ਚ ਇੰਡੀਆ ਵੜ ਜਾਂਦਾ ਹੈ। ਜੇ SCO ਕੋਈ ਰੋਲ ਕਰਦੀ ਹੈ ਉਹਦੇ 'ਚ ਵੀ ਇੰਡੀਆ ਵਿੱਚ ਵੜਦਾ ਹੈ। ਜੇ UN ਦੀ ਇਨਵੋਲਵਮੈਂਟ ਹੁੰਦੀ ਹੈ, ਚਾਈਨਾ ਨੇ ਇਹੀ ਇੱਕ ਪਾਸੇ UN ਨੂੰ ਕਿਹਾ ਕਿ ਜੀ ਆਪਣੀ ਜ਼ਿੰਮੇਵਾਰੀ ਸਮਝੋ, ਤੇ ਦੂਸਰੇ ਪਾਸੇ ਉਹਨਾਂ ਨੇ SCO ਕਿ ਵੀ ਇਹਨੂੰ ਇਨਵੋਲਵ ਕਰੋ। ਹੁਣ SCO ਦੇ ਇਨਵੋਲਵ ਹੋਣ ਨਾਲ ਵੀ ਇੰਡੀਆ ਇਨਵੋਲਵ ਹੁੰਦਾ। ਹੁਣ ਇਹ ਸਾਰਾ ਚੱਲ ਕੀ ਰਿਹਾ ਔਰ ਇਹ ਐਸਾ ਸਕੇਅਰ ਕੀ ਹੈ ਕਿ ਵੀ ਇਹ ਹੁਣ ਚਾਈਨਾ ਇਹ ਸਮਝਦਾ ਹੈ ਕਿ ਅਮਰੀਕਾ ਸਡਨ ਵਿਦਡਰਾਅਲ ਦੇ ਨਾਲ ਇੱਕ ਹੋਰ ਗੇਮ ਵੀ ਖੇਡ ਰਿਹਾ, ਕਿਉਂਕਿ ਜੇ ਅਸੀਂ ਦੇਖੀਏ ਕਿ ਕਿਵੇਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਇਸ਼ੂ ਨੂੰ ਚੁੱਕਿਆ, ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਜਿਹੜਾ ਆਪਣਾ ਪਾਲਿਸੀ ਡਾਕੂਮੈਂਟ ਜਾਰੀ ਕੀਤਾ ਆਪਣੇ ਫਸਟ 100 ਡੇਜ਼ ਦੇ ਮੌਕੇ ਤੇ, ਉਹਦੇ 'ਚ ਜਿਹੜਾ ਚਾਈਨਾ ਦਾ ਸਿੰਗਕਿਆਂਗ ਪ੍ਰੋਵਿੰਸ ਹੈ ਉਹਦੇ 'ਚ ਜਿਹੜੇ ਉਜਗਰ ਨੇ ਜਾਂ ਉਹਨਾਂ ਦੇ ਲਈ ਕੋਈ ਹੋਰ ਵੀ ਇਸਤੇਮਾਲ ਲਫ਼ਜ਼ ਹੁੰਦਾ ਹੈ ਵਿਆਗਰ ਕਿ ਕੀ ਮੁਸਲਿਮਸ, ਉਹਨਾਂ ਦੇ ਹੱਕਾਂ ਲਈ ਔਰ ਅਮਰੀਕਾ 'ਚ ਬਾਰ-ਬਾਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਚਾਈਨਾ ਜਿਹੜਾ ਹੈ ਉਹਨਾਂ ਦੀ ਨਸਲਕੁਸ਼ੀ ਕਰ ਰਿਹਾ ਹੈ, ਜੈਨੋਸਾਈਡ ਕਰ ਰਿਹਾ ਹੈ, ਉੱਥੇ ਉਹਨਾਂ ਦੇ ਕੈਂਪ ਲਾਏ ਹੋਏ ਨੇ, ਉਹਨਾਂ ਨੂੰ ਬ੍ਰੇਨ ਵਾਸ਼ਿੰਗ ਹੋ ਰਹੀ ਹੈ, ਉਹਨਾਂ ਦਾ ਜਿਹੜਾ ਹੈ ਉਹਨਾਂ ਦੇ ਬੇਸਿਕ ਹਕੂਕ ਕੁਚਲੇ ਜਾ ਰਹੇ ਨੇ। ਔਰ ਇਹੀ ਬਸ ਨਹੀਂ ਕਿ ਜਿਹੜੀ ਇੱਕ TIM ਨਾਂ ਦੀ ਆਰਗੇਨਾਈਜੇਸ਼ਨ, ਕਿਉਂਕਿ ਉਜਗਰਸ ਦੇ ਵਿੱਚ ਵੀ ਮਿਲੀਟੈਂਟ ਫਾਈਟ ਵਾਲੇ ਲੋਕ ਨੇ ਔਰ ਉਹਨਾਂ ਦਾ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਹੈ, ਉਸ ਦੇ ਉੱਤੇ ਜਿਹੜਾ ਯੂਨਾਈਟਿਡ ਨੇਸ਼ਨਸ ਨੇ 2002 ਦੇ ਵਿੱਚ ਇਸ TIM ਜਿਹੜੀ ਉਜਗਰ ਮੁਸਲਮਾਨਾਂ ਦੀ ਆਰਗੇਨਾਈਜੇਸ਼ਨ ਹੈ ਇਹਨੂੰ ਟੈਰਰਿਸਟ ਐਲਾਨਿਆ ਸੀ, ਦਹਿਸ਼ਤਗਰਦ। ਲੇਕਿਨ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਾਂਦੇ ਜਾਂਦੇ TIM ਨੂੰ ਜਿਹੜਾ ਹੈ ਉਸ ਤੋਂ ਬੈਨ ਖਤਮ ਕਰ ਦਿੱਤਾ ਟੈਰਰਿਜ਼ਮ ਦਾ। ਹੁਣ ਚੀਨ ਹੁਣ ਇਹ ਜਿਹੜੀ TIM ਹੈ ਜਾਂ ਉਜਗਰ ਦੇ ਮਿਲੀਟੈਂਟਸ ਨੇ ਇਹ ਸੀਰੀਆ ਦੇ ਵਿੱਚ ਜਾ ਕੇ ਵੀ ਲੜੇ ਨੇ ਇਸਲਾਮਿਕ ਸਟੇਟ ਦੇ ਨਾਲ ਮਿਲ ਕੇ ਔਰ ਇਹ ਵੱਡੀ ਗਿਣਤੀ 'ਚ ਗਏ। ਹੁਣ ਚਾਈਨਾ ਨੂੰ ਇਹ ਫੀਅਰ ਹੈ ਕਿ ਵੀ ਜੇ ਅਫਗਾਨਿਸਤਾਨ ਦੇ ਵਿੱਚ ਅਨਸਟੇਬਿਲਿਟੀ ਰਹਿੰਦੀ ਹੈ, ਉਹ ਜ਼ਾਹਰ ਹੈ ਚਾਂਸਿਸ ਇਸ ਗੱਲ ਦੇ ਨੇ ਕਿ ਉਹਨਾਂ ਦਾ ਆਲਰੇਡੀ 3 ਦਿਨ ਦਾ ਸੀਜ਼ਫਾਇਰ ਹੋਇਆ ਸੀ ਤਾਲਿਬਾਨ ਔਰ ਅਫਗਾਨਿਸਤਾਨ ਦੀ ਹਕੂਮਤ ਵਿਚਾਲੇ, ਔਰ ਜਿਉਂ ਹੀ ਕਿਉਂਕਿ ਈਦ ਔਰ ਈਦ ਤੋਂ 2 ਦਿਨ ਬਾਅਦ ਔਰ ਉਸ ਤੋਂ ਬਾਅਦ ਜੇ ਤੁਸੀਂ ਬਾਕੀ ਖਬਰਾਂ ਦੇਖਦੇ ਹੋ ਫਾਈਟਿੰਗ ਰਿਜ਼ਿਊਮਸ ਇਨ ਸਾਊਥ ਅਫਗਾਨਿਸਤਾਨ, ਤਾਲਿਬਾਨ ਔਰ ਉਹਨਾਂ ਦੀ ਜੰਗ ਜਿਹੜੀ ਹੈ ਫਿਰ ਸ਼ੁਰੂ ਹੋ ਗਈ, ਖਾਸ ਤੌਰ ਤੇ ਹੈਲਮੰਡ ਪ੍ਰੋਵਿੰਸ ਦੇ ਵਿੱਚ। ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਦਾ ਫਾਈਟਿੰਗ ਸਟਾਰਟਡ अर्ਲੀ ਟੁਡੇ ਐਂਡ ਇਜ਼ ਸਟਿਲ ਔਨਗੋਇੰਗ। Ataullah Afghan, head of the Helmand Provincial Council, told AFP as a 3-day temporary truce ended late on Saturday. Saturday ਖਤਮ ਹੋਈ ਤੇ ਨਾਲ ਦੀ ਨਾਲ ਇਹ ਸ਼ੁਰੂ ਹੋ ਗਿਆ, ਪਰ ਉਹਨੇ ਤਾਲਿਬਾਨ ਨੇ ਕਿਹਾ ਕਿ ਡੋਂਟ ਬਲੇਮ ਅਸ ਕਿ ਵੀ ਇਹ ਜੋ ਤੁਸੀਂ ਕਰ ਰਹੇ ਹੋ, ਉਹਨਾਂ ਨੇ ਕਿਹਾ ਕਿ ਵੀ ਇਹ ਆਪਰੇਸ਼ਨ ਅਫਗਾਨ ਫੋਰਸਿਸ ਨੇ ਸ਼ੁਰੂ ਕੀਤਾ, ਡੂ ਨਾਟ ਪੁੱਟ ਦਾ ਬਲੇਮ ਔਨ ਅਸ। ਪਰ ਮੁੱਕਦੀ ਗੱਲ ਇਹ ਹੈ ਕਿ ਆਲਰੇਡੀ ਇਸ ਪ੍ਰੋਵਿੰਸ ਦੇ ਵਿੱਚ ਹੈਲਮੰਡ ਦੇ ਵਿੱਚ 3 ਦਿਨ ਦਾ ਸੀਜ਼ਫਾਇਰ ਮੁੱਕਣ ਦੇ ਨਾਲ ਹੀ ਸ਼ੁਰੂ ਹੋ ਗਿਆ ਔਰ ਆਲਮ ਉੱਥੇ ਕੀ ਹੈ, ਖੌਫ ਕਿਸ ਕਦਰ ਹੈ, ਇਹ ਵੀ ਇੱਕ ਮੇਨ ਜਿਹੜੀ ਏਜੰਸੀ ਫ੍ਰੈਂਚ ਪ੍ਰੈਸ ਦੀ ਖਬਰ ਸੀ। ਅਫਗਾਨਸ ਹੂ ਹੈਲਪਡ ਦਾ US ਨਾਓ ਫੀਅਰ ਬੀਇੰਗ ਲੈਫਟ ਬਿਹਾਈਂਡ। 300 ਇੰਟਰਪ੍ਰੇਟਰਸ ਹੈਵ ਬੀਨ ਕਿਲਡ ਸਿੰਸ 2016। ਹੁਣ ਅਮਰੀਕਨ ਤਾਂ ਪਸ਼ਤੋ ਜਾਣਦੇ ਨਹੀਂ ਸੀ, ਉੱਥੇ ਜਿਹੜੇ ਵੀ ਅਮਰੀਕਨ ਫੋਰਸ ਜਿੱਥੇ ਰੱਖੀ ਹੈ ਇੱਕ ਸਟੇਜ ਤੇ ਅਮਰੀਕਨ ਨੈਟੋ 1.5 ਲੱਖ ਦੇ ਕਰੀਬ ਪਹੁੰਚ ਗਈ ਸੀ ਫੌਜ ਇਹਨਾਂ ਦੀ। ਹੁਣ ਉਹਨਾਂ ਨੂੰ ਲੋਕਲ ਜੇ ਅਫਗਾਨ ਫੋਰਸਿਸ ਨੇ ਉਹਨਾਂ ਦੇ ਭਰਤੀ ਕਰਨੇ ਨੇ ਉਹਦੇ ਲਈ ਚਾਹੀਦੇ ਸੀ ਲੋਕ। ਹੁਣ ਉਹਨਾਂ ਦੀ ਗੱਲਬਾਤ ਕੌਣ ਸਮਝਾਏ, ਇੰਟਰਪ੍ਰੇਟਰ ਇਹੀ ਹੁੰਦਾ ਨੇ ਜਿਹੜਾ ਅਨੁਵਾਦ ਕਰਕੇ ਦੱਸਦਾ ਉਹਦੀ ਗੱਲ ਅੰਗਰੇਜ਼ੀ 'ਚ ਇਹਨਾਂ ਨੂੰ ਸਮਝਾਉਂਦਾ, ਉਹਨਾਂ ਨੂੰ ਪਸ਼ਤੋ 'ਚ ਸਮਝਾਉਂਦਾ। ਹੁਣ 2016 ਤੋਂ ਲੈ ਕੇ ਹੁਣ ਤੱਕ 300 ਇੰਟਰਪ੍ਰੇਟਰ ਮਾਰੇ ਗਏ ਨੇ। ਹੁਣ ਜਿਹੜੇ ਉੱਥੇ ਬਚੇ ਹੋਏ ਨੇ ਉਹ ਘਬਰਾਏ ਹੋਏ ਨੇ ਕਿ ਔਰ ਪੂਰੀਆਂ ਉਹਦੇ 'ਚ ਕਹਾਣੀ ਹੈ
ਕਿ ਭਾਈ ਸਾਨੂੰ ਘੱਟੋ ਘੱਟ ਅਮਰੀਕਾ ਦਾ ਗ੍ਰੀਨ ਕਾਰਡ ਦੇ ਕੇ ਲੈ ਜਾਓ, ਸਾਨੂੰ ਤਾਂ ਮਾਰ ਦੇਣਾ ਇਹਨਾਂ ਨੇ, ਸਾਡੇ ਟੱਬਰ ਵੀ ਮਾਰ ਦੇਣੇ ਨੇਗੇ ਵੀ ਤੁਸੀਂ ਅਮਰੀਕਨਾਂ ਦੀ ਮਦਦ ਕਰਦੇ ਰਹੇ ਹੋ। ਉਹ ਕਹਿ ਰਿਹਾ ਕਿ ਵੀ ਵੀ ਆਰ ਨਾਟ ਸੇਫ, ਅਸੀਂ ਤਾਂ ਤੁਹਾਡਾ ਜਿਹੜਾ ਹੈ, ਔਰ ਕਹਿੰਦੇ ਸਾਨੂੰ ਤਾਲਿਬਾਨ ਦੇ ਮੈਸੇਜ ਵੀ ਮਿਲ ਰਹੇ ਨੇ ਕਿ ਯੋਰ ਸਟੈਪ ਬ੍ਰਦਰ ਇਜ਼ ਲੀਵਿੰਗ ਦਾ ਕੰਟਰੀ ਸੂਨ ਐਂਡ ਵੀ ਵਿਲ ਕਿਲ ਆਲ ਆਫ ਯੂ ਗਾਇਜ਼, ਕਿ ਵੀ ਤੁਹਾਡਾ ਮਤਰਿਆ ਭਰਾ ਚੱਲਿਆ ਵਾਪਸ ਹੁਣ ਔਰ ਅਸੀਂ ਤੁਹਾਨੂੰ ਜਿਹੜਾ ਹੁਣ ਸਬਕ ਸਿਖਾਵਾਂਗੇ। ਹੁਣ ਜਦੋਂ ਇਹ ਫੀਅਰ ਵਿਦਿਨ ਹੈ, ਲੜਾਈ ਵੀ ਜਾਰੀ ਹੈ ਔਰ ਇਹਦੇ 'ਚ ਕੋਈ ਲੱਗਦਾ ਨਹੀਂ ਹੈ ਕਿ ਵੀ ਕਿਸ ਅੰਦਾਜ਼ ਦੇ ਵਿੱਚ ਇਹ ਸਾਰੀ ਗੱਲ ਕਿਹੜੇ ਰੁਖ ਨੂੰ ਜਾਏਗੀ, ਔਰ ਕੁਛ ਨਾ ਕੁਛ ਐਸਾ ਵੀ ਹੋ ਰਿਹਾ ਹੈ ਕਿ ਜਿਹੜੀ ਅਫਗਾਨ ਗਵਰਨਮੈਂਟ ਹੈ ਉਸ ਦੀ ਅਸ਼ਰਫ ਗਨੀ ਦੀ, ਉਹ ਵੀ ਕੁਛ ਨਾ ਕੁਛ ਐਸਾ ਬਜਾਏ ਕਿ ਤਾਲਿਬਾਨ ਦੇ ਨਾਲ ਸਿੱਧੇ ਐਨਗੇਜ ਹੋ ਕੇ ਉਹ ਇੰਡੀਆ ਦੀ ਗੇਮ ਖੇਡ ਰਹੀ ਹੈ, ਪਾਕਿਸਤਾਨ ਦੇ ਖਿਲਾਫ ਵੀ ਜ਼ਹਿਰ ਉਗਲ ਰਹੇ ਨੇ। ਔਰ ਇਹੀ ਕਾਰਨ ਹੈ ਕਿ ਅੱਜ ਦੀ ਖਬਰ ਇਹ ਵੀ ਹੈ, ਪਾਕਿਸਤਾਨ ਇਸ਼ੂਜ਼ ਡਿਮਾਰਸ਼ੇ ਟੂ ਕਾਬਲਸ ਐਨਵॉय, ਕਿਉਂਕਿ ਕੁਛ ਉਹਨਾਂ ਨੇ ਇਹ ਆਇਆ ਨਹੀਂ ਹੈ ਨਿਊਜ਼ ਦੇ ਵਿੱਚ ਕਿ ਕੀ ਕਿਹਾ ਅਫਗਾਨ ਡਿਮਾਰਸ਼ੇ ਹੁੰਦਾ ਹੈ ਕਿ ਤੁਸੀਂ ਉਹਨਾਂ ਨੂੰ ਜਿਹੜਾ ਉਹ ਇਤਰਾਜ਼ ਜਤਾਉਂਦੇ ਹੋ, ਔਰ ਇਹਦੇ 'ਚ ਇਹ ਹੈ ਕਿ ਪਾਕਿਸਤਾਨ ਔਨ ਮੰਡੇ served a demarche on Afghanistan's ambassador Nazibullah Aikhel protesting against the accusations by Afghan leadership. Pakistan's foreign office however didn't specify the statement which angered it. ਔਰ ਇਹ ਜਿਹੜਾ ਉਹਨਾਂ ਨੇ ਪਾਕਿਸਤਾਨ ਨੇ ਪ੍ਰੋਟੈਸਟ ਕੀਤਾ ਹੈ ਕਿ ਵੀ ਤੁਸੀਂ ਇਹ ਬੰਦ ਕਰੋ ਜਿਹੜਾ ਸਾਨੂੰ ਐਕਿਊਜ਼ ਕਰਦੇ ਹੋ। ਸੋ ਜ਼ਾਹਿਰ ਹੈ ਕਿ ਡਿਸਟਰਸਟ ਸਾਰੇ ਲੈਵਲ ਤੇ ਹੈ। ਤੇ ਹੁਣ ਚਾਈਨਾ ਦਾ ਫੀਅਰ ਕੀ ਹੈ, ਜਾਂ ਚਾਈਨਾ ਕਿਉਂ ਚਾਹੁੰਦਾ ਹੈ ਕਿ ਵੀ UN ਇਨਵੋਲਵ ਹੋਏ ਜਾਂ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਹੋਏ। ਇੱਕ ਤਾਂ ਉਹਨਾਂ ਨੂੰ ਇਹ ਹੈ ਕਿ ਭਾਈ ਇਹਦੇ ਥੱਲੇ ਜੇ ਉੱਥੇ ਇਹੀ ਮਾਰ ਮਰਾਈਆ ਰਹਿੰਦਾ ਤੇ ਫਿਰ ਜਿਹੜੇ ਉਹਨਾਂ ਦੇ ਤਾਲਿਬਾਨ ਵੀ ਇੱਧਰ ਆ ਕੇ ਆਪਣਾ ਜਿਹੜੇ ਨੇ ਰੋਲ ਅਦਾ ਕਰ ਸਕਦੇ ਨੇ। ਔਰ TIM ਜਿਹੜੀ ਇਸ ਵੇਲੇ ਮਿਲੀਟੈਂਟਰੀ ਲੜ ਰਹੀ ਹੈ ਚਾਈਨਾ ਦੇ ਖਿਲਾਫ, ਔਰ ਇਸਲਾਮਿਕ ਸਟੇਟ ਦੇ ਨਾਲ ਜਾ ਕੇ ਉਹਨਾਂ ਨੇ ਸੀਰੀਆ 'ਚ ਵੀ ਬਰਾਬਰ ਜਿਹੜਾ ਉਹਨਾਂ ਦਾ ਸਾਥ ਦਿੱਤਾ ਹੈ। ਵੀ ਇਹ ਤਾਂ ਸਾਡਾ ਇਹ ਖਿੱਤਾ, ਔਰ ਉਹ ਖਿੱਤਾ ਬੜਾ ਇੰਪੋਰਟੈਂਟ ਹੈ ਉਹਨਾਂ ਦੇ ਲਈ, ਨੈਚੁਰਲ ਰਿਸੋਰਸਿਸ ਦੇ ਲਈ ਵੀ। ਔਰ ਸਿੰਗਕਿਆਂਗ ਔਰ ਅਫਗਾਨਿਸਤਾਨ ਔਰ ਚਾਈਨਾ ਦਾ ਬਾਰਡਰ ਲੱਗਦਾ ਹੈ। ਇੰਡੀਆ ਜਿਹੜਾ ਇੰਡੀਆ ਅਫਗਾਨਿਸਤਾਨ ਦਾ ਬਾਰਡਰ ਆਪਸ ਨਹੀਂ ਲੱਗਦਾ, ਪਰ ਅਫਗਾਨਿਸਤਾਨ ਚਾਈਨਾ ਦਾ ਲੱਗਦਾ। ਸੋ ਉਹਨਾਂ ਨੂੰ ਇਹ ਹੈ ਵੀ ਇਹ ਤਾਂ ਰੋਜ਼ ਦੀ ਸਿਰਦਰਦ ਖੜੀ ਹੋ ਜਾਏਗੀ। ਔਰ ਉਹਨਾਂ ਨੇ ਨਾਲ ਦੇ ਨਾਲ ਪਾਕਿਸਤਾਨ ਦੇ ਉੱਤੇ ਵੀ ਬੜਾ ਇਤਬਾਰ ਵੀ ਜਤਾਇਆ। ਉਹਨਾਂ ਨੇ ਕਿਹਾ ਕਿ ਮਿਸਟਰ ਵੈਂਗ ਜਿਹੜੇ ਉਹਨਾਂ ਦੇ ਜਿਹੜੇ ਨੇ ਉਹ ਫੋਰਨ ਮਿਨਿਸਟਰ ਨੇ ਜਾਂ ਉਹਨਾਂ ਦੇ ਸਪੋਕਸਪਰਸਨ ਨੇ, ਉਹਨਾਂ ਨੇ ਇਹ ਗੱਲ ਕਹੀ। ਵੈਂਗ ਇਨ ਹਿਜ਼ ਫੋਨ ਟਾਕਸ ਵਿਦ Pakistan Foreign Minister Qureshi noted that Pakistan has an important traditional influence on Afghanistan issue. ਪਾਕਿਸਤਾਨ ਨੂੰ ਵੀ ਉਹ ਕਹਿ ਰਹੇ ਨੇ ਕਿ ਬਈ ਇਹ ਜਿਹੜਾ ਗੱਲਬਾਤ ਚੀਨ ਕਹਿੰਦਾ ਵੀ ਅਫਗਾਨ ਲੈਡ ਅਫਗਾਨ ਓਨਡ ਗੱਲਬਾਤ ਹੋਏ, ਔਰ ਇਹ ਜਿਹੜਾ ਪਾਕਿਸਤਾਨ ਉਹਦੇ 'ਚ ਜਿਹੜਾ ਆਪਣਾ ਹੋਰ ਐਗਰੈਸਿਵ ਰੋਲ ਅਦਾ ਕਰੇ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਪਾਕਿਸਤਾਨ ਦੇ ਨਾਲ COVID-19 ਕ੍ਰਾਈਸਿਸ ਵੀ ਖੜੇ ਹਾਂ, ਔਰ ਆਉਣ ਵਾਲੇ ਪੀਰੀਅਡ 'ਚ ਵੀ ਅਸੀਂ ਜਿਹੜੀ ਹੈ ਜਿਹੜੇ ਉਹਨਾਂ ਦੇ ਨਾਲ ਖੜੇ। ਔਰ ਇਹ ਕੁਰੈਸ਼ੀ ਥੈਂਕ ਚਾਈਨਾ ਫॉर ਇਟਸ ਸਟਰੋਂਗ ਸਪੋਰਟ ਫॉर ਪਾਕਿਸਤਾਨ ਫਾਈਟ ਅਗੇਂਸਟ COVID-19। ਪਰ ਕੁੱਲ ਮਿਲਾ ਕੇ ਇਹ ਇੱਕ ਨਵੀਂ ਸਿਚੁਏਸ਼ਨ ਡਿਵੈਲਪ ਹੋ ਰਹੀ ਹੈ। ਔਰ ਇਸ ਮਾਮਲੇ 'ਚ ਮੈਨੂੰ ਇਹ ਲੱਗਦਾ ਹੈ ਕਿ ਵੀ ਚਾਈਨਾ ਦੀ ਅਦਰਵਾਈਜ਼ ਚਾਈਨਾ ਦੀ ਜਿਹੜੀ ਡਿਪਲੋਮੇਸੀ ਹੁੰਦੀ ਹੈ ਉਹ ਵੀ ਕਿਉਂਕਿ ਅੰਡਰਸਟੇਟਮੈਂਟ ਦਿੰਦੇ ਨੇ, ਉਹ ਇਸ ਕਿਸਮ ਦਾ ਕਰਦੇ ਨਹੀਂ। ਪਰ ਜਿਵੇਂ ਉਹਨਾਂ ਨੇ ਹੁਣ ਖੁੱਲ੍ਹ ਕੇ ਵੀ ਨਾਲ ਹੀ ਹੇਸਟੀ ਵਿਦਡਰਾਅਲ ਅਮਰੀਕਾ ਦੀ ਨੂੰ ਕ੍ਰਿਟਿਸਾਈਜ਼ ਕੀਤਾ ਹੈ ਵੀ ਤੁਸੀਂ ਕਿਉਂ ਉੱਥੋਂ ਨਿਕਲ ਰਹੇ ਹੋ ਕਾਹਲੀ ਤਾਂ ਮਈ ਦੀ ਬਜਾਏ ਸਤੰਬਰ ਤੱਕ ਗਿਆ ਹੈ। ਨਾਲ ਦੀ ਨਾਲ ਉਹ UN ਨੂੰ ਕਹਿ ਰਹੇ ਨੇ, SCO ਨੂੰ ਕਹਿ ਰਹੇ ਨੇ। ਸੋ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਸ ਮੁੱਦੇ ਦੇ ਉੱਤੇ ਵੀ ਜਿਹੜੀਆਂ ਪੋਜੀਸ਼ਨਸ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਬਦਲਣ। ਸੋ ਇੰਡੀਆ ਆਪਣੀ ਥਾਂ 'ਤੇ ਘਬਰਾਇਆ ਹੋਇਆ ਹੈ ਕਿ ਭਾਈ ਉਹ ਤਾਲਿਬਾਨ ਵਾਪਸ ਆਉਂਦੇ ਨੇ, ਉਹਨਾਂ ਦੀ ਹਕੂਮਤ ਹੁੰਦੀ ਹੈ ਜਾਂ ਉੱਥੇ ਦੇਖੋ ਜੇ ਤੁਸੀਂ ਅਫਗਾਨਿਸਤਾਨ ਦਾ ਇਤਿਹਾਸ ਦੇਖੋ, ਉਹਨਾਂ ਦਾ ਕਬੀਲਿਆਂ ਦਾ ਸੁਭਾਅ ਦੇਖੋ, ਜਾਂ ਜਿਸ ਅੰਦਾਜ਼ ਦੇ ਵਿੱਚ ਉੱਥੇ ਜਦੋਂ ਸੋਵੀਅਤ ਯੂਨੀਅਨ ਨੇ ਵਿਦਡਰਾਅ ਕੀਤਾ ਉੱਥੋਂ ਕੀ ਹੋਇਆ ਬਾਅਦ ਦੇ ਵਿੱਚ, ਤੇ ਹੁਣ ਜੇ ਨੈਟੋ ਅਮਰੀਕਾ ਕੀ ਕਰ ਰਿਹਾ ਕੀ ਹੋਏਗਾ। ਸੋ ਉਹਦੇ 'ਚ ਬਹੁਤ ਘੱਟ ਚਾਂਸ ਨੇ ਕਿ ਪੀਸਫੁਲ ਅੰਦਾਜ਼ ਕੋਈ ਟੇਬਲ ਟਾਕ 'ਚ ਉਹ ਹਕੂਮਤ ਅਫਗਾਨਿਸਤਾਨ ਦੀ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਹੈ, ਕਾਬਲ ਦੇ ਵਿੱਚ ਵੀ ਉਹ ਵੈਲ ਇੰਟਰੈਂਚਡ ਬੈਠੇ ਨੇ ਔਰ ਉਹਨਾਂ ਨੂੰ ਡਿਫੈਂਡ ਜਿਹੜਾ ਨੈਟੋ ਔਰ ਦੂਸਰੇ ਕਰ ਰਹੇ ਨੇ। ਦੂਸਰੀ ਵੀ ਜਿਹੜੀ 30-35% ਉਹਨਾਂ ਦੇ ਕੋਲ ਹੈ ਲੈਂਡ, ਰੈਸਟ ਆਫ 65% ਤੇ ਤਾਂ ਆਲਰੇਡੀ ਤਾਲਿਬਾਨ ਨੇ। ਉਹ ਵੀ ਇਸ ਲਈ ਹੈ ਕਿ ਉਹਨਾਂ ਨੂੰ 에ਅਰ ਕਵਰ
ਜਿਹੜਾ ਨੈਟੋ ਔਰ ਅਮਰੀਕਨ 에ਅਰ ਫੋਰਸ ਦਿੰਦੀ ਰਹੀ ਹੈ। ਹੁਣ ਉਹ ਨਾਈਟ ਜਿਹੜਾ 에ਅਰ ਕਵਰ ਵੀ ਖਤਮ ਹੋਏਗਾ, ਨਾਈਟ ਕਵਰ ਵੀ ਦਿੰਦੇ ਸੀ, ਉਹ ਵੀ ਖਤਮ ਹੋਏਗਾ। ਸੋ ਮੈਨੂੰ ਨਹੀਂ ਲੱਗਦਾ ਵੀ ਇਹ ਕੁਛ ਹਫ਼ਤੇ ਵੀ ਉੱਥੇ ਸਟੈਂਡ ਕਰ ਸਕਣਗੇ ਉਹਨਾਂ ਦੇ ਬਰਾਬਰ। ਔਰ ਉਹਦੇ ਤੋਂ ਬਾਅਦ ਕਿਉਂਕਿ ਮਲਟੀਪਲ ਉੱਥੇ ਪਲੇਅਰ ਨੇ ਔਰ ਇਹ ਇੱਕ ਜਿਹੜੀ ਹੈ ਖੂਨ ਰੇਜ਼ੀ ਜਿਹਨੂੰ ਕਹਿੰਦੇ ਨੇ ਬਲੱਡ ਸ਼ੈਡਿੰਗ ਉਹ ਹੋਏਗੀ। ਔਰ ਚਾਈਨਾ ਇਸ ਤੋਂ ਘਬਰਾਉਂਦਾ ਹੈ ਕਿ ਅਲਟੀਮੇਟਲੀ ਉਹਨਾਂ ਦਾ ਰੁਖ ਸਿੰਗਕਿਆਂਗ ਵੱਲ, ਚਾਈਨਾ ਵੱਲ ਵੀ ਹੋ ਸਕਦਾ ਹੈ, ਕਿਉਂਕਿ ਆਲਰੇਡੀ ਉਹਨਾਂ ਦੀ ਜਿਹੜੀ ਮੇਨ ਮਿਲੀਟੈਂਟ ਆਰਗੇਨਾਈਜੇਸ਼ਨ ਹੈ ਉਹ ਮਿਡਲ ਈਸਟ ਤੱਕ ਜਾ ਕੇ ਲੜ ਕੇ ਆਈ ਹੈ। ਸੋ ਇਹ ਉਸ ਖਿੱਤੇ ਦੀ ਸਿਚੁਏਸ਼ਨ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਭਾਰਤ ਸਰਕਾਰ ਅਤੇ ਸਮੁੱਚੀ ਸਰਕਾਰੀ ਮਸ਼ੀਨਰੀ ਕੋਵਿਡ-19 ਕ੍ਰਾਈਸਿਸ ਨੂੰ ਡੀਲ ਕਰਨ ਵਿੱਚ ਪੂਰੀ ਤਰ੍ਹਾਂ ਜਿਹੜੀ ਹੈ ਉਹ ਫੇਲ ਹੋਈ ਹੈ, ਪਰ ਦੂਸਰੇ ਪਾਸੇ ਭਾਰਤੀ ਏਜੰਸੀਆਂ ਵੱਲੋਂ ਪੰਜਾਬ, ਕਸ਼ਮੀਰ, ਮਨੀਪੁਰ ਅਤੇ ਹੋਰ ਥਾਵਾਂ ਤੇ ਜਿਹੜੇ ਸਿਆਸੀ ਵਿਰੋਧ ਅਤੇ ਹਿਊਮਨ ਰਾਈਟਸ ਦੀ ਆਵਾਜ਼ ਨੂੰ ਦਬਾਉਣ ਲਈ ਝੂਠੇ ਕੇਸ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ ਅਤੇ ਜਿਹੜੇ NSA ਵਰਗੇ ਕਾਨੂੰਨਾਂ ਦੀ ਜਿਹੜੀ ਹੈ ਉਹ ਦੁਰਵਰਤੋਂ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਏ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਮੋਦੀ ਸਰਕਾਰ ਜਿਹੜੀ ਕਿ ਪੂਰੀ ਤਰ੍ਹਾਂ ਕਲੈਪਸ ਹੋਈ, ਉਹਨਾਂ ਦਾ ਸਾਰਾ ਸਟਰਕਚਰ ਕਲੈਪਸ ਹੋਇਆ ਕੋਵਿਡ-19 ਕ੍ਰਾਈਸਿਸ ਨੂੰ ਹੈਂਡਲ ਕਰਨ 'ਚ। ਜੀ ਪਹਿਲੀ ਵੇਵ ਦੇ ਵੇੜੇ ਵੀ, ਪਰ ਉਹ ਕਿਉਂਕਿ ਉਹਦੇ 'ਚ ਬਹੁਤ ਸਾਰੇ ਇਹਨਾਂ ਨੇ ਕਵਰ ਅਪ ਕਰ ਲਿਆ। ਹਾਲਾਂ ਜਿਹੜਾ ਹੁਣ ਅੰਦਾਜ਼ਾ ਆ ਰਿਹਾ ਕਿ ਇਹਨਾਂ ਨੇ ਭਾਵੇਂ 2 ਲੱਖ ਦੇ ਕਰੀਬ ਮੌਤਾਂ ਉਦੋਂ ਮੰਨੀਆਂ, ਪਰ 10 ਲੱਖ ਤੋਂ ਜ਼ਿਆਦਾ ਲੋਕ ਮਰੇ। ਔਰ ਵੱਡੀ ਗਿਣਤੀ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਸੀ ਕਿ ਵੀ ਕਿੰਨੇ 700 ਦੇ ਕਰੀਬ ਡਾਕਟਰ ਪਹਿਲੀ ਵੇਵ ਦੇ ਵਿੱਚ ਮਰੇ। ਸੋ ਉਹਦੇ ਤੋਂ ਤੁਸੀਂ ਮੈਡੀਕਲ ਸਟਾਫ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਪੈਰਾਮੈਡਿਕਸ ਕਿੰਨੇ ਹੋਣਗੇ, ਨਰਸਿਸ ਕਿੰਨੀਆਂ ਹੋਣਗੀਆਂ। ਲੇਕਿਨ ਦੂਸਰੀ ਵੇਵ ਤੋਂ ਬਾਅਦ ਤਾਂ ਆਤੀ ਹੋ ਗਈ, ਕਿਉਂਕਿ ਹਕੀਕਤ ਸਾਹਮਣੇ ਆਣੀ ਸ਼ੁਰੂ ਹੋਈ ਕਿ ਹਜ਼ਾਰਾਂ ਡੈੱਡ ਬਾਡੀਜ਼ ਦਰਿਆਵਾਂ ਦੇ ਕੰਢੇ, ਰੇਤੇ ਦੇ ਉੱਤੇ ਸੁੱਟ ਕੇ ਲੋਕ ਦੌੜ ਰਹੇ ਨੇ, ਪਾਣੀਆਂ ਦੇ ਵਿੱਚ ਸੁੱਟ ਰਹੇ ਨੇ। ਕ੍ਰੇਮੇਟੋਰੀਅਮ ਜਾਂ ਸ਼ਮਸ਼ਾਨ ਘਾਟਾਂ ਦੇ ਵਿੱਚ ਲੰਬੀ ਲਾਈਨ ਲੱਗੀ ਹੋਈ ਹੈ। ਸਿਫਾਰਿਸ਼ ਦੇ ਨਾਲ ਜਿਹੜਾ ਉੱਥੇ ਵਾਰੀ ਆਉਂਦੀ ਹੈ ਔਰ ਹਸਪਤਾਲਾਂ 'ਚ ਜੋ ਹਾਲ ਹੈ ਉਹ ਸਾਰੇ। ਲੇਕਿਨ ਜਿਹੜੀ ਗੱਲ ਮੋਦੀ ਨੇ ਸ਼ੁਰੂ ਦੇ ਵਿੱਚ ਹੀ ਕਹੀ ਸੀ, ਜਦੋਂ ਇਹ ਕ੍ਰਾਈਸਿਸ ਜਾਂ ਐਪੀਡੈਮਿਕ ਦੀ ਸ਼ੁਰੂਆਤ ਹੁੰਦੀ ਹੈ, ਪੈਂਡੈਮਿਕ ਦੀ, आपदा में अवसर ढूंढो कि फाइंड एन अपॉर्चुनिटी इन क्राइसिस। ਲੋਕਾਂ ਨੇ ਤਾਂ ਉਹਦੇ ਵਿਚਾਰੇ ਲੋਕਡਾਊਨ ਦੇ ਥੱਲੇ ਘਰਾਂ 'ਚ ਬੈਠੇ ਜਾਂ ਦੌੜ ਰਹੇ ਨੇ, ਕੋਈ ਸਿਲੰਡਰ ਲਈ, ਕੋਈ ਆਕਸੀਜਨ ਲਈ, ਕੋਈ ਹਸਪਤਾਲ 'ਚ ਬੈੱਡ ਲਈ। ਉਹਨਾਂ ਨੇ ਤਾਂ ਅਪੋਰਚੁਨਿਟੀ ਕੀ ਲੱਭਣੀ ਸੀ ਇਸ ਕ੍ਰਾਈਸਿਸ 'ਚੋਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਹਕੂਮਤ ਨੇ ਇਨਸਾਨੀ ਪੀੜ, ਇਨਸਾਨੀ ਦਰਦ, ਆਪਣੇ ਫਰਜ਼ਾਂ ਦੀ ਪਰਵਾਹ ਤੋਂ ਬਿਲਕੁਲ ਗਫਲਤ ਕਰਕੇ ਉਹਨਾਂ ਨੇ ਇਸ 'ਚੋਂ ਆਪਣਾ ਹਿੰਦੂਤਵਾ ਏਜੰਡਾ ਅੱਗੇ ਤੋਰਨ ਦੀ ਅਪੋਰਚੁਨਿਟੀ ਵੀ ਕੱਢੀ।
ਰਾਮਦੇਵ ਦੀਆਂ ਕੋਰੋਨਲ ਗੋਲੀਆਂ ਅੱਜ ਵੀ ਪਿਛਲੇ ਕੱਲ ਉਹਨਾਂ ਦਾ ਐਜੂਕੇਸ਼ਨ ਮਿਨਿਸਟਰ ਜਿਹੜਾ ਹੈ ਉਹ ਸੈੱਲ ਕਰ ਰਿਹਾ ਔਰ ਹੈਲਥ ਮਿਨਿਸਟਰ ਨੇ ਉਹਨੂੰ ਐਂਡੋਰਸ ਕੀਤਾ, ਜਿਹਦਾ ਕੋਈ ਬੇਸ ਨਹੀਂ ਹੈ। ਗਾਂ ਮੂਤਰ ਔਰ ਗੋਆ ਜਿਹੜਾ ਹੈ ਉਸ ਨੂੰ ਟ੍ਰੀਟਮੈਂਟ ਦੇ ਲਈ ਦੱਸਿਆ ਜਾ ਰਿਹਾ ਹੈ ਔਰ ਹਾਇਰ ਲੈਵਲ ਤੇ ਅੱਜ ਤੱਕ ਕੋਈ ਅਦਰ ਕਿ ਮੈਡੀਕਲ ਐਸੋਸੀਏਸ਼ਨ ਜਾਂ ਦੂਜਿਆਂ ਨੇ ਕੰਡੈਮ ਕੀਤਾ, ਪਰ ਇਹਨਾਂ ਦੀ ਜਿਹੜੀ ਸਾਰੀ ਪ੍ਰੋਪੇਗੈਂਡਾ ਜਿਹੜੀ ਹੈ ਮਸ਼ੀਨਰੀ ਹੈ ਇਸ ਲਾਈਨ ਦੇ ਉੱਤੇ ਕੰਮ ਕਰ ਰਹੀ ਹੈ। ਚੋਣਾਂ ਦੇ ਨਾਂ ਥੱਲੇ ਕਿਵੇਂ ਇਹਨਾਂ ਨੇ ਵੈਸਟ ਬੰਗਾਲ ਔਰ ਦੂਸਰੀਆਂ ਥਾਵਾਂ ਦੇ ਉੱਤੇ ਇਸ ਕਰੋਨਾ ਨੂੰ ਇਹ ਲੈ ਕੇ ਗਏ, ਲੱਖਾਂ ਦੀਆਂ ਰੈਲੀਆਂ ਕੀਤੀਆਂ। ਕੁੰਭ ਮੇਲੇ ਦੇ ਨਾਂ ਥੱਲੇ ਕਿਵੇਂ ਉਹਨਾਂ ਕਰੋੜਾਂ ਲੋਕਾਂ ਨੂੰ ਜਿਹੜਾ ਉਹ ਜਿਹੜਾ ਉਸ ਦਾ ਬਿਲਕੁਲ ਐਕਸਪੋਜ਼ ਕੀਤਾ ਹੈ ਕਰੋਨਾ ਵਾਇਰਸ ਨੂੰ। ਪਰ ਇਸ ਸਭ ਦੇ ਚਲਦਿਆਂ ਜਿਹੜਾ ਪੋਲੀਟੀਕਲ ਡਾਈਸੈਂਟ ਹੈ, ਹੁਣ ਜੇ ਮਮਤਾ ਬੈਨਰਜੀ ਦੀ ਹਕੂਮਤ ਬਣੀ ਗਈ ਹੈ, ਅਸੀਂ ਕੱਲ ਦੇਖਿਆ ਕਿ ਵੀ ਉਹਨਾਂ ਨੇ CBI ਨੇ ਰੇਡ ਕਰਕੇ 4 ਬੰਦੇ ਜਿਨ੍ਹਾਂ 'ਚ 2 ਸਿਟਿੰਗ ਮਿਨਿਸਟਰ ਨੇ, ਜਿਹੜੀ ਇਹ ਨਵੀਂ ਕੈਬਨਿਟ ਬਣਾਈ ਹੈ ਉਹਨਾਂ ਨੂੰ ਪੁਰਾਣਾ ਕੇਸ ਕੱਢ ਕੇ ਕਿ ਜੀ ਉਹ ਸਟਿੰਗ ਆਪਰੇਸ਼ਨ ਸੀ ਫਲਾਣੇ ਦੇ ਥੱਲੇ। ਕਿਉਂਕਿ ਇਹ ਖਬਰਾਂ ਇਸ ਲੈਵਲ ਦੀਆਂ ਨੇ ਕਿ ਜੇ ਲੋਅਰ ਲੈਵਲ ਤੇ ਸਟੇਟਾਂ ਦੇ ਲੈਵਲ ਤੇ ਕਿਵੇਂ ਜਿਹੜੇ ਫ੍ਰੀ ਖਿਆਲ ਰੱਖਦੇ ਨੇ, BJP ਨੂੰ ਕ੍ਰਿਟਿਸਾਈਜ਼ ਕਰਦੇ ਨੇ, ਉਹਨਾਂ ਦੇ ਨਾਲ ਕੀ ਹਸ਼ਰ ਹੋ ਰਿਹਾ। ਅਸੀਂ ਇਸ ਬਿਗਨਿੰਗ ਦੇ ਵਿੱਚ ਹੀ ਜਿਹੜਾ ਦੇਖਿਆ ਸੀ ਕਿ ਕਿਵੇਂ ਜਦੋਂ ਫਾਰਮਰਸ ਟੂਲ ਕਿਟ ਦਾ ਇਹਨਾਂ ਨੇ ਇੱਕ ਬੜਾ ਲਫ਼ਜ਼ ਬਣਾ ਕੇ ਟੂਲ ਕਿਟ ਵੀ ਜਿਵੇਂ ਕੋਈ ਬੰਬ ਬਣਾ ਦਿੱਤਾ ਹੋਏ, ਔਰ ਕਿਵੇਂ ਇਹਨਾਂ ਨੇ ਰੀਟਾ ਥੰਸਬਰਗ ਉਹਨੂੰ ਬਦਨਾਮ ਕੀਤਾ, ਔਰ ਫਿਰ ਕਿਵੇਂ ਇੱਕ ਐਕਟਿਵਿਸਟ ਜਿਹੜੀ ਕਰਨਾਟਕਾ ਦੀ ਦਿਸ਼ਾ ਰਾਵੀ ਉਹਨੂੰ ਬੈਂਗਲੁਰੂ ਤੋਂ ਜਾ ਕੇ ਚੁੱਕਿਆ ਔਰ ਇੰਨਾ ਮੀਡੀਆ ਟਰਾਇਲ ਕੀਤਾ ਕਿ ਵੀ ਪਤਾ ਨਹੀਂ ਉਹਨੇ ਹਾਲਾਂ ਉਹਨੇ, ਕਿਉਂਕਿ ਉਹ ਵੀ ਐਨਵਾਇਰਨਮੈਂਟਲਿਸਟ ਹੈ, ਇੱਕ ਐਕਟਿਵਿਸਟ ਹੈ, ਉਹਨੇ ਉਸ ਨੂੰ ਹੀ ਉਹ ਟੂਲ ਕਿਟ ਨੂੰ ਇਸਤੇਮਾਲ ਕੀਤਾ। ਹੁਣ ਉਹ ਤਾਂ ਇੱਕ ਫਾਰਮਰਸ ਮੂਵਮੈਂਟ ਨੂੰ ਡਿਸਟਰੋਏ ਕਰਨ ਦੇ ਲਈ ਇਹ ਇੱਕ ਤਰੀਕਾ ਸੀ, ਬਦਨਾਮ ਕਰੋ ਜੀ ਇਹ ਟੂਲ ਕਿਟ ਖਾਲਿਸਤਾਨੀ ਕਿਟ ਹੈ ਔਰ ਇਹ ਦਿਸ਼ਾ ਰਾਵੀ ਵੀ ਇਹਦੇ 'ਚ ਇਨਵੋਲਵ ਹੈ, ਉਹ ਗ੍ਰੇਟਾ ਥੰਸਬਰਗ ਵੀ ਹੈ। ਹੁਣ ਹਾਈ ਕੋਰਟ 'ਚ ਇਹ ਕੇਸ ਚੱਲਿਆ, ਹਾਲਾਂ ਉਹਦੀ ਜ਼ਮਾਨਤ ਹੋ ਗਈ ਆਲਮੋਸਟ। ਉਹਨੂੰ ਜਿਹੜਾ ਬੀਬੀ ਨੂੰ ਦਿਸ਼ਾ ਰਾਵੀ ਨੂੰ ਫੜਿਆ ਸੀ 21 ਫਰਵਰੀ ਨੂੰ ਤੇ ਸ਼ਾਇਦ 28 ਫਰਵਰੀ ਨੂੰ ਉਸ ਦੀ 13 ਫਰਵਰੀ ਨੂੰ ਅਰੈਸਟ ਹੋਈ ਤੇ 23 ਫਰਵਰੀ ਨੂੰ ਜਿਹੜਾ 10 ਦਿਨ ਬਾਅਦ ਜ਼ਮਾਨਤ ਹੋ ਗਈ ਸੀ। ਪਰ ਕਿਵੇਂ ਇਹ ਫੇਕ ਕੇਸ ਸੀ। ਉਸ ਤੋਂ ਬਾਅਦ ਅੱਜ ਤੱਕ ਚਾਰਜ ਸ਼ੀਟ ਦਿੱਲੀ ਪੁਲਿਸ ਨੇ ਫਾਈਲ ਨਹੀਂ ਕੀਤੀ ਕਿ ਹੈ ਕੀ ਤੁਹਾਡੇ ਕੋਲ, ਔਰ ਦਿਸ਼ਾ ਰਾਵੀ ਕੇਸ ਦਿੱਲੀ ਹਾਈ ਕੋਰਟ ਪੁਲਸ ਅਪ ਸੈਂਟਰ ਫॉर ਨਾਟ ਫਾਈਲਿੰਗ ਰਿਸਪੌਂਸ। ਔਰ ਪਿਛਲੀ ਤਰੀਕ ਦੇ ਵੇਲੇ ਹਾਈ ਕੋਰਟ ਨੇ ਕਿਹਾ ਸੀ ਕਿ ਤੁਹਾਡੀ ਲਾਸਟ ਓਪਰਚੁਨਿਟੀ ਹੈ ਕਿ ਲਿਆਓ ਕੀ ਹੈ, ਔਰ ਹੁਣ ਜਦੋਂ ਕੱਲ ਤਰੀਕ ਪਈ ਹੈ ਹਕੂਮਤ ਨੇ ਕਿਹਾ ਜੀ ਨਹੀਂ ਅਸੀਂ ਉਹ ਕੋਵਿਡ 'ਚ ਰੁੱਝੇ ਹੋਏ ਹਾਂ, ਦੂਸਰਾ ਪਰ ਕੁਝ ਵੀ ਨਹੀਂ ਹੈ। ਔਰ ਦਿਸ਼ਾ ਰਾਵੀ ਨੇ ਜਿਹੜੀ ਪੈਟੀਸ਼ਨ ਕੀਤੀ ਸੀ ਇਹੀ ਸੀ ਕਿ ਭਾਈ ਇਹ ਜਿਹੜੇ ਇਹ ਰਿਲੀਜ਼ ਕਰ ਰਹੇ ਨੇ ਇਨ ਬਿਟਸ ਐਂਡ ਪੀਸਿਸ ਔਰ ਮੀਡੀਆ ਟਰਾਇਲ ਹੋ ਰਿਹਾ, ਇਹਨੂੰ ਬੰਦ ਕਰੋ, ਇਹਨਾਂ ਨੂੰ ਕਹੋ ਜੀ ਦੱਸੋ ਕੀ ਹੈ ਅਗੇਂਸਟ। ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲ ਵੀ ਆਪਣੇ ਆਪ 'ਚ ਇੱਕ ਸਬੂਤ ਹੈ ਕਿ ਕਿਵੇਂ ਜਿਹੜੀ ਸਪੋਰਟ ਫਾਰਮਰਸ ਮੂਵਮੈਂਟ ਦੀ ਐਨਵਾਇਰਨਮੈਂਟਲਿਸਟ ਵੱਲੋਂ ਆਈ ਉਹਦਾ ਮੂੰਹ ਬੰਦ ਕਰਤਾ ਗਿਆ। ਉਸ ਤੋਂ ਬਾਅਦ ਤੁਹਾਨੂੰ, ਕਿਉਂਕਿ ਦੇਖੋ ਆਮ ਬੱਚੀਆਂ ਜਿਹੜੇ ਨੇ, ਤੁਸੀਂ ਅਦਾਲਤਾਂ 'ਚ ਵਕੀਲ ਕਰਦੇ ਹੋ, ਹਰਾਸਮੈਂਟ ਮੀਡੀਆ 'ਚ, ਔਰ ਤੁਹਾਨੂੰ ਉਹ ਪੇਂਟ ਕਰ ਦਿੱਤਾ ਜਾਂਦਾ ਕਿ ਤੁਸੀਂ ਅੱਤਵਾਦੀ ਹੋ। ਹੁਣ ਫਲਸਤੀਨੀਆਂ ਦਾ ਇਸ਼ੂ ਹੈ, ਜੇ ਇਸ ਵੇਲੇ ਫਲਸਤੀਨੀਆਂ ਦੇ ਨਾਲ ਕੋਈ ਆਪਣੇ ਆਪ ਨੂੰ ਰਿਲੇਟ ਕਰ ਸਕਦਾ ਹੈ ਆਪਣੀ ਸਟਰਗਲ ਨੂੰ, ਆਪਣੇ ਲੋਕਾਂ ਦੇ ਹਾਲ ਨੂੰ, ਤਾਂ ਉਹ ਕਸ਼ਮੀਰੀ ਨੇ। ਔਰ ਕਸ਼ਮੀਰ ਦੇ ਵਿੱਚ ਇਸ ਦੇ ਉੱਤੇ ਪ੍ਰੋਟੈਸਟ ਵੀ ਹੋਏ, ਇਸ ਦੇ ਉੱਤੇ ਆਵਾਜ਼ ਵੀ ਚੁੱਕੀ ਗਈ, ਔਰ 24 ਦੇ ਕਰੀਬ ਐਕਟਿਵਿਸਟ ਨੂੰ ਇਸ ਲਈ ਗ੍ਰਿਫਤਾਰ ਕਰ ਲਿਆ ਗਿਆ। ਇਹ ਨਹੀਂ ਕਿਹਾ ਕਿ ਅਦਰਵਾਈਜ਼ ਤਾਂ ਹੋਏਗਾ ਜੀ ਤੁਸੀਂ, ਉਹਨਾਂ ਨੇ ਕਿਹਾ ਕਿ ਵੀ ਅਸੀਂ ਫਲਸਤੀਨੀਆਂ ਦੀ ਸਪੋਰਟ ਕਿ ਤੁਸੀਂ ਕੋਵਿਡ-19 ਦੀਆਂ ਗਾਈਡਲਾਈਨਸ ਜਿਹੜੀਆਂ ਉਹਨਾਂ ਨੂੰ ਫਲਾਊਟ ਕੀਤਾ। ਔਰ ਇੱਕ ਜਿਹੜਾ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਮੁਦਾਸਿਰ ਗੁਲ, ਜਿਹੜਾ ਉਹਨਾਂ ਦਾ ਬਹੁਤ ਵੱਡਾ ਜਿਹੜਾ ਹੈ ਉਹ ਆਰਟਿਸਟ ਹੈ, ਉਹਨੇ ਇੱਕ ਕਸ਼ਮੀਰ ਦੇ ਇੱਕ ਪੁਲ ਦੇ ਉੱਤੇ ਇੱਕ ਪੇਂਟਿੰਗ ਫਲਸਤੀਨੀ ਬੀਬੀ ਜਿਹਦੇ ਸਿਰ ਤੇ ਜਿਹੜਾ ਹਿਜਾਬ ਹੈ ਉਹ ਫਲਸਤੀਨੀ ਝੰਡੇ ਦਾ ਬਣਿਆ ਹੋਇਆ, ਉਹਦੀ ਇੱਕ ਅੱਖ 'ਚੋਂ ਅਥਰੂ ਵਗ ਰਿਹਾ, ਔਰ ਉਹਦੇ ਥੱਲੇ ਉਹਨੇ ਲਿਖਿਆ ਕਿ ਵੀ ਆਰ ਫਲਸਤੀਨ। ਹੁਣ ਇਹਦੇ 'ਚ ਉਹਨਾਂ ਦੀ ਪੀੜ ਔਰ ਆਪਣੀ ਪੀੜ ਨੂੰ ਬਰਾਬਰ ਜਿਹੜਾ ਉਹ ਦੱਸਿਆ, ਔਰ ਉਸ ਮੁਦਾਸਿਰ ਗੁਲ ਨੂੰ ਫੜ ਲਿਆ ਗਿਆ। ਫਿਰ ਉਹਦੀ ਜ਼ਮਾਨਤ ਹੋ ਗਈ, ਪਰ ਨਾਲ ਦੀ ਨਾਲ NSA, ਜਿਹਨੂੰ NSA ਦਾ ਕਸ਼ਮੀਰ ਦੇ ਵਿੱਚ ਉਹਨੂੰ ਪਬਲਿਕ ਸੇਫਟੀ ਐਕਟ ਕਹਿੰਦੇ ਨੇ, PSA ਦੇ ਥੱਲੇ ਫੜ ਲਿਆ ਗਿਆ। ਇਸੇ ਤਰ੍ਹਾਂ ਉਹਨਾਂ ਦੇ ਇੱਕ ਹੋਰ ਪ੍ਰੋਮੀਨੈਂਟ ਐਕਟਿਵਿਸਟ ਜਿਨ੍ਹਾਂ ਨੇ ਈਦ ਦੇ ਮੌਕੇ, ਕਿਉਂਕਿ ਸ਼ੁਰੂਆਤ ਤਾਂ ਪਹਿਲਾਂ ਹੀ ਹੋ ਗਈ ਸੀ, ਉਹਨਾਂ ਨੇ ਇੱਕ ਵੀਡੀਓ 'ਚ ਕਿਹਾ ਸੀ ਕਿ ਭਾਈ ਆਪਣੇ ਫਲਸਤੀਨੀ ਭਰਾਵਾਂ ਦੇ ਲਈ ਜਦੋਂ ਈਦ ਨੂੰ ਦੁਆ ਕਰਨੀ ਹੈ ਦੁਆ ਕਰੋ।
ਉਹਨੂੰ ਵੀ ਫੜ ਲਿਆ ਗਿਆ ਕਿ ਭਾਈ ਇਹ ਅੱਤਵਾਦ ਫੈਲਾ ਰਹੇ ਨੇ। ਹੁਣ ਇੱਕ ਪਾਸੇ ਇਹ ਆਵਾਜ਼ ਬੰਦ ਹੋ ਰਹੀ ਹੈ। ਹੁਣ ਇੱਕ ਖਬਰ ਜਿਹੜੀ ਅੱਜ ਪ੍ਰੋਮੀਨੈਂਟਲੀ ਜਿਹੜੀ ਹੈ, ਕਿਉਂਕਿ ਮਨੀਪੁਰ ਇਹ ਵੀ ਇੱਕ ਐਸੀ ਸਟੇਟ ਹੈ ਜਿੱਥੇ ਆਜ਼ਾਦੀ ਦੀ ਤਹਿਰੀਕ 47 ਤੋਂ ਬਾਅਦ ਹੀ ਲੋਕਲ ਨੇ ਚੱਲ ਰਹੇ ਨੇ, ਔਰ ਇਹੀ ਇਹਨਾਂ ਦੇ ਹਵਾਲੇ ਨਾਲ ਹੀ ਜਿਹੜਾ ਹੈ ਸੁਪਰੀਮ ਕੋਰਟ ਨੇ ਵੀ 2000 ਦੇ ਕਰੀਬ ਜਿਹੜੇ ਮਨੀਪੁਰ ਦੇ ਲੋਕ ਐਕਸਟਰਾ ਜੁਡੀਸ਼ੀਅਲ ਕਿਲਿੰਗ 'ਚ ਇਹਨਾਂ ਨੇ ਕਰਕੇ ਮਾਰੇ ਚੁੱਕ ਕੇ ਉਸ ਦੇ ਉੱਤੇ ਸੀ ਕਿ ਵੀ ਉਹਨਾਂ ਦੀ ਅਕਾਊਂਟੇਬਿਲਟੀ ਦਿਓ। ਹੁਣ ਉੱਥੇ ਇੱਕ ਐਕਟਿਵਿਸਟ ਜਿਹੜਾ ਹੈ ਉਹਨੇ ਮਨੀਪੁਰ ਪੁਲਿਸ ਨੇ ਉਹਨੂੰ ਉਹਦਾ ਨਾਂ ਹੈਗਾ ਜਰਨਲਿਸਟ ਹੈ, ਉਹ ਜਰਨਲਿਸਟ ਕਿਸ਼ੋਰ ਚੰਦਰਾ ਵੈਂਕੈਮ, ਔਰ ਇੱਕ ਐਕਟਿਵਿਸਟ ਹੈ ਐਰੈਂਡੋ ਲਿਚਮੈਬਨ। ਉਹਨਾਂ ਦੋਨਾਂ ਨੂੰ ਹੀ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਗ੍ਰਿਫਤਾਰ ਕਰ ਲਿਆ ਗਿਆ। ਕਿਉਂ? ਹੁਣ ਬੀਜੇਪੀ ਦਾ ਚੀਫ ਜਿਹੜਾ ਮਨੀਪੁਰ ਦਾ ਤਿਕੇਂਦਰਾ ਸਿੰਘ ਉਹ ਮਰ ਗਿਆ ਕੋਵਿਡ-19 ਦੇ ਨਾਲ ਪਿਛਲੇ ਹਫਤੇ। ਹੁਣ ਉਹਨਾਂ ਨੇ ਉਹਦੀ ਡੈਥ ਨੂੰ ਜਿਹੜਾ ਉਹ ਉਹਦੇ ਤੇ ਕੰਡੋਲੈਂਸ ਦਿੱਤਾ, ਸ਼ੋਕ ਸੁਨੇਹਾ ਦਿੱਤਾ, ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਲੋਕ ਮਰਨਗੇ ਹੀ ਜੇ ਗਾਂ ਮੂਤਰ ਔਰ ਗੋਹੇ ਦੇ ਨਾਲ ਤੁਸੀਂ ਇਲਾਜ ਕਰੋਗੇ। ਹੁਣ ਇਹ ਕਹਿਣ ਦੀ ਦੇਰ ਸੀ ਕਿ ਬੀਜੇਪੀ ਦੇ ਇੱਕ ਲੀਡਰ ਨੇ FIR, ਉਹ ਤੋਂ ਉਹਨਾਂ ਦਾ ਇੱਕ ਤਰੀਕਾ ਹੁੰਦਾ ਕਰਕੇ ਉਹਨਾਂ ਦੋਨਾਂ ਨੂੰ ਫੜਿਆ, ਉਹਨਾਂ ਦੇ ਉੱਤੇ ਕੋਈ ਕੇਸ ਤਾਂ ਬਣਦਾ ਨਹੀਂ ਸੀ, ਜ਼ਮਾਨਤ ਹੋ ਗਈ, ਪਰ ਨਾਲ ਦੀ ਨਾਲ ਉਹਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਫੜ ਲਿਆ ਗਿਆ। ਅਸੀਂ ਕਸ਼ਮੀਰ ਦੀ ਗੱਲ ਕੀਤੀ, ਅਸੀਂ ਫਾਰਮਰਸ ਮੂਵਮੈਂਟ ਨੂੰ ਦਬਾਉਣ ਲਈ ਕਿਵੇਂ ਇਹ ਇਸ ਪੀਰੀਅਡ 'ਚ ਹੀ ਹੋ ਰਿਹਾ ਔਰ ਮਨੀਪੁਰ ਦੇ ਵਿੱਚ। ਔਰ ਹੁਣ ਜਿਹੜੀ ਵੱਡੀ ਖਬਰ ਜਿਹਦੇ ਨੂੰ ਅਸੀਂ ਵਕਤ ਦੇਣਾ ਚਾਹੁੰਦੇ ਸੀ ਪਰ ਮੈਂ ਉਹਨਾਂ ਦੇ ਨਹੀਂ ਸਕਾਂਗਾ ਕਿ ਔਰ ਇਹ ਕਾਰਵਾਂ ਦੀ ਸਟੋਰੀ ਹੈ, ਬੜੀ ਡੀਟੇਲ 'ਚ ਹੈ। ਪੰਜਾਬ ਦੇ ਵਿੱਚ 1984 ਤੋਂ 1995 ਤੱਕ ਹਜ਼ਾਰਾਂ ਸਿੱਖ ਨੌਜਵਾਨ ਘਰਾਂ 'ਚੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ, ਮਾਸ ਕ੍ਰਿਮੇਸ਼ਨਸ ਕਰਕੇ, ਅਨਆਈਡੈਂਟੀਫਾਈਡ ਬਾਡੀਜ਼ ਬਣਾ ਕੇ ਉਹਨਾਂ ਨੂੰ ਜਿਹੜਾ ਗਾਇਬ ਕਰ ਦਿੱਤਾ ਗਿਆ ਇਸ ਦੇ ਉੱਤੇ। ਔਰ ਉਹਨਾਂ ਗਾਇਬ ਕਰਨ ਵਾਲਿਆਂ ਜਿਨ੍ਹਾਂ ਨੂੰ ਕੀਤਾ ਗਿਆ ਉਹਨਾਂ 'ਚ ਜਸਵੰਤ ਸਿੰਘ ਖਾਲੜਾ, ਹਿਊਮਨ ਰਾਈਟਸ ਐਕਟਿਵਿਸਟ, ਜਿਨ੍ਹਾਂ ਨੇ ਖੁਦ ਅੰਮ੍ਰਿਤਸਰ ਜ਼ਿਲ੍ਹੇ ਦੇ 3 ਸ਼ਮਸ਼ਾਨ ਘਾਟਾਂ, ਦੁਰਗਿਆਣਾ ਮੰਦਿਰ ਔਰ ਤਰਨ ਤਾਰਨ, ਔਰ ਉਹਨਾਂ 'ਚੋਂ ਉਹਨਾਂ ਨੇ 2500 ਦੇ ਕਰੀਬ ਲਾਸ਼ਾਂ ਦਾ ਵੇਰਵਾ ਕੱਢਿਆ ਜਿਨ੍ਹਾਂ ਨੂੰ ਅਨਆਈਡੈਂਟੀਫਾਈਡ ਕਹਿ ਕੇ ਸਾੜਿਆ ਗਿਆ ਸੀ, ਪਰ ਉਹ ਘਰਾਂ ਦੇ ਨੌਜਵਾਨ, ਉਹਨਾਂ ਦੇ ਐਡਰੈਸ ਪਤੇ ਕੱਢੇ। ਬਾਅਦ ਜਸਵੰਤ ਸਿੰਘ ਖਾਲੜਾ ਨੂੰ ਵੀ ਜਿਹੜਾ ਗਾਇਬ ਕਰ ਦਿੱਤਾ ਗਿਆ, ਟਾਰਚਰ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਹੁਣ ਇਸ ਸਾਰੇ ਦੇ ਉੱਤੇ ਮੰਗ ਤਾਂ ਸਿੱਖਾਂ ਵੱਲੋਂ ਹੋ ਹੀ ਰਹੀ ਸੀ ਜਿਹੜੇ ਕਿ ਭਾਈ ਕੋਈ ਪ੍ਰੋਪਰ ਇਨਵੈਸਟੀਗੇਸ਼ਨ ਹੋਏ, ਕੋਈ ਡੇਟਾ ਵੀ ਪਤਾ ਲੱਗੇ ਕੀ ਹੈ। ਸੋ ਇੱਕ ਗਰੁੱਪ ਜਿਨ੍ਹਾਂ ਨੇ ਇਸ ਦੇ ਉੱਤੇ ਬੜੀ ਮਿਹਨਤ ਕੀਤੀ ਔਰ PDAP ਜਿਸ ਗਰੁੱਪ ਦਾ ਨਾਂ ਹੈ, ਔਰ ਇਹਨਾਂ ਨੇ ਇਸ ਦੇ ਉੱਤੇ ਡਿਸਅਪੀਅਰੈਂਸ ਦੇ ਉੱਤੇ ਕਾਫੀ ਮਿਹਨਤ ਕਰਕੇ ਡਾਟਾ ਇਕੱਠਾ ਕੀਤਾ। ਮੈਂ ਉਹਦੇ ਬਾਰੇ ਬਰੀਫ ਗੱਲ ਕਰਾਂਗਾ। ਔਰ ਉਹਨਾਂ ਦੇ ਵਿੱਚ ਲਾਇਰ ਔਰ ਐਕਟਿਵਿਸਟ ਔਰ ਦੂਸਰੇ ਇਨਵੋਲਵ ਸੀ। ਉਹਨਾਂ ਨੇ 6733 ਕੇਸ ਕੱਢੇ, ਡਾਕੂਮੈਂਟ ਕੀਤੇ। ਡਾਕੂਮੈਂਟ ਜਦੋਂ ਤੁਸੀਂ ਅਦਾਲਤ 'ਚ ਜਾਣਾ ਤਾਂ ਪ੍ਰੋਪਰ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ। 6733 ਕੇਸ ਡਾਕੂਮੈਂਟ ਕੀਤੇ ਜਿਹਦੇ 'ਚ ਕਿ ਇਲੀਗਲ ਕ੍ਰਿਮੇਸ਼ਨਸ ਉਹਨਾਂ ਨੂੰ ਕੀਤੀਆਂ ਗਈਆਂ। ਔਰ ਉਹਦੇ 'ਤੇ ਬੇਸਡ ਉਹਨਾਂ ਨੇ ਕੁਝ ਸਮਾਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਟੀਸ਼ਨ ਕੀਤੀ ਕਿ ਇਹਨਾਂ ਦਾ ਹਿਸਾਬ ਕਿਤਾਬ ਦਿੱਤਾ ਜਾਏ। ਔਰ ਹੁਣ ਉਸ ਦੇ ਵਿੱਚ ਯੂਨਾਈਟਿਡ ਜਿਹੜਾ UK ਦੇ ਵਿੱਚ ਬੇਸਡ ਇੱਕ ਪ੍ਰੋਮੀਨੈਂਟ ਵਕੀਲ ਨੇ ਸਤਨਾਮ ਸਿੰਘ ਬੈਂਸ, ਉਹ ਇਹ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਔਰ ਇਹ ਸਾਰੇ 'ਚ ਰਹੇ, ਉੱਥੇ ਬੇਸਡ ਵਕੀਲ ਨੇ ਔਰ ਦੂਸਰੇ ਨੇ। ਹੁਣ ਉਹਨਾਂ ਨੇ ਜੁਲਾਈ ਦੀ ਤਰੀਕ ਦਿੱਤੀ ਹੋਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿ ਆਹ ਜਿਹੜੇ ਕੇਸ ਨੇ 6733 ਇਹਨਾਂ ਦਾ ਸਰਕਾਰ ਨੂੰ ਕਿਹਾ ਜੀ ਆਹ ਡਾਟਾ, ਆਹ ਚੱਕੇ ਨੇ, ਆਹ ਮਾਰੇ ਨੇ, ਆਹ ਪੁਲਿਸ ਆਫੀਸਰ ਇਨਵੋਲਵ ਨੇ, ਇਹਦੀ ਡੀਟੇਲ ਇਨਵੈਸਟੀਗੇਸ਼ਨ ਸਰਕਾਰ ਕਰਾਏ, ਕਮਿਸ਼ਨ ਬਣਾਏ ਔਰ ਜਿਹੜੇ ਸਫਰਰ ਨੇ ਉਹਨਾਂ ਨੂੰ ਕੰਪਨਸੇਸ਼ਨ ਦਿੱਤਾ ਜਾਏ ਤਾਂ ਕਿ ਇਹ ਕੇਸ ਜਿਹੜਾ ਹੈ ਫਾਈਨਲ ਐਂਡ ਹੋਏ ਸਾਰੀ ਦਾ ਜਿਹੜੀ ਪੇਨ ਹੈ ਲਗਾਤਾਰਤਾ ਦੇ ਨਾਲ। ਹੁਣ ਇਹ ਜਿਹੜਾ ਉਹਨਾਂ ਨੇ ਡਾਕੂਮੈਂਟ ਕੀਤੇ ਨੇ ਕੇਸ, ਉਹਦੀ ਉਹਨਾਂ ਨੇ ਇੱਕ ਡਾਕੂਮੈਂਟਰੀ ਵੀ ਬਣਾਈ ਔਰ ਉਹ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਸੈਮੀਨਾਰ ਕਰਕੇ ਉਹਨਾਂ ਨੇ ਡਾਕੂਮੈਂਟਰੀ ਦਿਖਾਈ ਔਰ ਫਿਰ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਪੈਟੀਸ਼ਨ ਕੀਤੀ। ਹੁਣ ਉਹਦੀ ਸੁਣਵਾਈ ਵੀ ਜਿਹੜੀ ਹੈ ਜੁਲਾਈ 'ਚ ਹੈ। 2 ਸਾਲ ਪਹਿਲਾਂ ਇਹ ਉਹਨਾਂ ਨੇ ਹੁਣ ਜਿਹੜੀ ਖਬਰ ਹੈ, ਚੰਡੀਗੜ੍ਹ ਪੁਲਿਸ ਰਜਿਸਟਰਡ ਏ ਫਸਟ ਇਨਫੋਰਮੇਸ਼ਨ ਰਿਪੋਰਟ ਅਗੇਂਸਟ ਏ UK based lawyer Satnam Singh Bains on 19th April, nearly 2 years after the Ministry of Home Affairs sent inputs about him to the Ministry of Information and Broadcasting। ਹੁਣ ਇਹ 2 ਸਾਲ ਪਹਿਲਾਂ ਡਾਕੂਮੈਂਟਰੀ ਦਿਖਾਈ ਜਾਂਦੀ ਹੈ, ਇਹ ਡਾਟਾ ਹੁੰਦਾ ਹੈ
ਲੇਕਿਨ 19 ਅਪ੍ਰੈਲ ਨੂੰ ਅਸੀਂ ਗੱਲ ਕਰ ਰਹੇ ਹਾਂ 3 ਹਫ਼ਤੇ ਪਹਿਲਾਂ ਜਿਹੜਾ ਚੰਡੀਗੜ੍ਹ ਪੁਲਿਸ ਨੇ ਉਹਨਾਂ ਦੇ ਖਿਲਾਫ ਸਤਨਾਮ ਸਿੰਘ ਬੈਂਸ ਤੇ ਕੇਸ ਰਜਿਸਟਰ ਕੀਤਾ ਹੈ, ਕਿਉਂਕਿ ਦਿੱਲੀ ਦੀ ਹੋਮ ਮਿਨਿਸਟਰੀ ਨੇ ਇਹ ਕਿਹਾ ਕਿ ਜੀ ਇਹਨਾਂ ਨੇ ਜਿਹੜਾ ਇਹ ਸਾਡਾ ਲਾਅ ਹੈ ਕਿ ਕੋਈ ਵੀ ਡਾਕੂਮੈਂਟਰੀ ਦਿਖਾਈ ਨਹੀਂ ਜਾ ਸਕਦੀ ਜਦੋਂ ਤੱਕ ਉਹ ਰਜਿਸਟਰ ਨਾ ਹੋਏ ਸਾਡੇ ਫਲਾਣੇ ਜਿਹੜਾ ਹੈ ਉਹ ਸੈਕਸ਼ਨ ਦੇ ਤਹਿਤ, ਔਰ ਇਹਨਾਂ ਨੇ ਬਿਨਾਂ ਰਜਿਸਟਰ ਕਰਾਇਆ ਦਿਖਾਈ ਹੈ। ਇਸ ਲਈ ਜਿਹੜਾ ਹੈ ਉਹਨਾਂ ਦੇ ਉੱਤੇ ਇਹ ਕੇਸ 2 ਸਾਲ ਚੰਡੀਗੜ੍ਹ ਪੁਲਿਸ ਨੇ ਦੇਖਿਆ ਵੀ ਇਹ ਤਾਂ ਐਵੇਂ ਹਰਾਸ ਕਰਨ ਦੀ ਲਾਈਨ ਹੈ। ਪਰ ਹੁਣ ਜਦੋਂ ਆਪਦਾ ਵਿੱਚ ਅਫਸਰ ਢੂੰਡੋ ਇਹ ਹੈ ਵੀ 19 ਅਪ੍ਰੈਲ ਨੂੰ ਕੇਸ FIR ਚੰਡੀਗੜ੍ਹ ਪੁਲਿਸ ਨੇ, ਹੁਣ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ, ਪੰਜਾਬ ਦੇ ਥੱਲੇ ਨਹੀਂ ਹੈ, ਔਰ ਯੂਨੀਅਨ ਟੈਰੀਟਰੀ ਨੂੰ ਕੌਣ ਕੰਟਰੋਲ ਕਰਦਾ, ਔਰ ਉਹਨਾਂ ਦੀ ਹੋਮ ਮਿਨਿਸਟਰੀ ਜਿਹੜੀ ਆ ਉਹ ਕਰ ਰਹੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਡਾਕੂਮੈਂਟਰੀ ਪ੍ਰੋਪੇਗੇਟਡ ਦਾ ਏਜੰਡਾ ਆਫ ਪ੍ਰੋ ਖਾਲਿਸਤਾਨ ਐਲੀਮੈਂਟਸ। ਹੁਣ 6733 ਨੌਜਵਾਨ ਜਾਂ ਈਵਨ ਬਜ਼ੁਰਗ ਵੀ ਬੀਬੀਆਂ ਵੀ ਗਾਇਬ ਕਰ ਦਿੱਤੀਆਂ ਜਿਨ੍ਹਾਂ ਦਾ ਡਾਟਾ ਹੈ ਕਿ ਇਲੀਗਲ ਕਿਲਿੰਗਸ, ਇਲੀਗਲ ਕ੍ਰੀਮੇਸ਼ਨ। ਹੁਣ ਉਹ ਮਰਨ ਵਾਲੇ ਵੀ ਖਾਲਿਸਤਾਨੀ ਨੇ ਤੇ ਜਿਹੜੇ ਹਿਊਮਨ ਰਾਈਟ ਐਕਟਿਵਿਸਟ ਜਿਨ੍ਹਾਂ ਨੇ ਇਹਨੂੰ ਇਨਵੈਸਟੀਗੇਟ ਕੀਤਾ ਔਰ ਬੜੀ ਮਿਹਨਤ ਨਾਲ ਉਹਨਾਂ ਨੇ ਡਾਕੂਮੈਂਟੇਸ਼ਨ ਕੀਤੀ ਹੈ, ਉਹਨਾਂ ਨੇ ਕਿਹਾ ਜੀ ਏਜੰਡਾ ਆਫ ਪ੍ਰੋ ਖਾਲਿਸਤਾਨ ਐਲੀਮੈਂਟਸ ਨੂੰ ਪ੍ਰਮੋਟ ਕਰ ਰਹੇ ਨੇ। ਔਰ ਇਸ ਸਾਰੇ ਦੇ ਉੱਤੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ ਕਿਉਂਕਿ ਜੁਲਾਈ 2019 ਚ ਉਹਨਾਂ ਨੇ ਇਹ ਪਟੀਸ਼ਨ ਕੀਤੀ ਔਰ ਅਪ੍ਰੈਲ 2021 ਦੇ ਵਿੱਚ ਹੁਣ ਇਹ ਜਿਹੜਾ ਕੇਸ ਹੈ ਉਹ ਰਜਿਸਟਰ ਕੀਤਾ ਗਿਆ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਦੇ ਵਕੀਲ ਨੇ ਉਹਨਾਂ ਨੇ ਵੀ ਕਿਹਾ ਕਿ ਭਾਈ ਅਸੀਂ ਤਾਂ ਈਵਨ ਇਹ ਕੋਈ ਪਬਲਿਕ ਡਾਕੂਮੈਂਟਰੀ ਵੀ ਦਿਖਾਈ ਨਹੀਂ, ਅਸੀਂ ਤਾਂ ਉਹ ਇਕੱਠ ਜਿਹਦੇ 'ਚ ਜਿਹੜੇ ਮਾਰੇ ਗਏ ਉਹਨਾਂ ਦੇ ਪਰਿਵਾਰ ਸੀ, ਹਿਊਮਨ ਰਾਈਟਸ ਐਕਟਿਵਿਸਟ ਸੀ, ਸਿਵਲ ਰਾਈਟਸ ਦੀਆਂ ਜਥੇਬੰਦੀਆਂ ਉਹਦੇ 'ਚ ਅਸੀਂ ਸਕਰੀਨ ਕੀਤੀ ਹੈ। ਔਰ ਇਹ ਕੋਈ ਵਾਇਓਲੇਸ਼ਨ ਨਹੀਂ ਹੈ ਵੀ ਹੁਣ ਉਹਨਾਂ ਦੇ ਇੱਕ ਵਕੀਲ ਨੇ ਕਿਹਾ ਵੀ ਹੁਣ ਜਦੋਂ ਹਰ 1 ਮਿੰਟ ਦੇ ਵਿੱਚ ਕਿੰਨੇ ਹਜ਼ਾਰ ਜਿਹੜਾ ਵੋਲਿਊਮ ਵਾਲੀਆਂ ਵੀਡੀਓਜ਼ YouTube ਤੇ ਅਪਲੋਡ ਹੋ ਰਹੀਆਂ, ਹੁਣ ਇਹ ਤੁਹਾਡਾ ਕਾਨੂੰਨ ਜਿਹੜਾ ਕਿ ਜੀ ਤੁਸੀਂ ਰਜਿਸਟਰ ਕਰਾਓ ਦਾ ਕੋਈ ਮਤਲਬ ਨਹੀਂ। ਔਰ 2 ਸਾਲ ਬਾਅਦ ਔਰ ਇਹ ਕਹਿ ਕੇ ਜੀ ਇਹ ਖਾਲਿਸਤਾਨੀ ਪ੍ਰੋਪੇਗੈਂਡਾ ਪ੍ਰਮੋਟ ਕਰ ਰਹੇ ਨੇ। ਔਰ ਇਸ ਸਾਰੇ ਦਾ ਇੱਕੋ ਇੱਕ ਉਹਨਾਂ ਦਾ ਹੈ ਕਿ ਆਵਾਜ਼ ਨੂੰ ਬੰਦ ਕਰਨਾ ਤਾਂ ਕਿ ਜਿਹੜੀ ਅਕਾਊਂਟੇਬਿਲਿਟੀ ਹੈ, ਕਿਉਂਕਿ ਤੁਸੀਂ ਹਾਲਾਂਕਿ ਡਾਟਾ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਇੰਨਾ ਕੀ ਕਰ ਸਕੇ ਹਾਂ 2-3 ਸਾਲ ਦੇ ਪੀਰੀਅਡ, ਕਲੋਜ਼ ਟੂ 7000 ਪੀਪਲ, ਨੰਬਰ ਬਹੁਤ ਜ਼ਿਆਦਾ ਹੈ। ਔਰ ਉਹਨਾਂ ਦੀ ਜਿਹੜੀ ਰਿਕਮੈਂਡੇਸ਼ਨ ਵੀ ਹੈ ਜਦੋਂ ਉਹਨਾਂ ਨੇ ਪੈਟੀਸ਼ਨ ਕੀਤੀ ਹੈ ਕਿ ਭਾਈ ਇਹਦੇ ਤੇ ਇਨਵੈਸਟੀਗੇਟ ਕਰੋ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਕੋਪ ਜਿਹੜਾ ਹੈ ਦੈਟ ਸ਼ੁੱਡ ਬੀ ਐਕਸਟੈਂਡਡ ਟੂ ਅਦਰ ਡਿਸਟ੍ਰਿਕਟਸ। ਪੈਟੀਸ਼ਨਰਸ ਨੇ ਕਿਹਾ ਕਿ ਦਾ ਪੈਟੀਸ਼ਨਸ ਹੈਵ ਟਰੈਵਲਡ ਟੂ ਓਵਰ 3500 ਹਾਊਸਿਸ in 1600 villages across the length and breadth of Punjab। और उन्होंने कहा कि भी the data they collected demonstrated how these killings were systematically carried out across Punjab। कि पंजाब भर दे विच किवें विਉਂਤਬੰਦੀ नस्लकुशी यही हुंदी है planned। और उन्होंने कहा भी इहदे लई पंजाब गवर्नमेंट, पुलिस, दिल्ली दी होम मिनिस्ट्री इन्हां सारिਆਂ ਨੂੰ ਜਿਹੜਾ ਉਹ ਆਨਸਰੇਬਲ ਬਣਾਇਆ ਜਾਏ। और उन्होंने खालड़े का काम और इस सारे मैंशन किया अगे पूरी रिपोर्ट है कारवां दी। पर उन्होंने यही भी नाल कहा कि भी जिमें सुप्रीम कोर्ट ने जो मणिपुर दे विच किलिंग्स हुई सी 1528, द पटीशन आल्सो गेव द एग्जाम्पल ऑफ हाउ द सुप्रीम कोर्ट हैड ऑर्डर्ड एन इंक्वायरी इनटू 1528 केसेस ऑफ एक्स्ट्रा जुडिशल किलिंग्स इन मणिपुर। और इस उन्होंने कहा जो मणिपुर के मामले सुप्रीम कोर्ट ने ऑर्डर किया है तो ये जो पंजाब दे विच क्लोज टू 7000 ਜਿਹੜੇ ਲੋਕ ਮਾਰੇ ਗਏ और उन्होंने ਜਿਹੜਾ वो बिना दसे क्रीमेट किया गया, इन्हां दी भी ਜਿਹੜੀ इन्वेस्टिगेशन होए। पर ये ਜਿਹੜਾ केस है ये 16 जुलाई ਨੂੰ ਇਹਦੀ ਹੀਅਰਿੰਗ है, पर उस तो पहला ਜਿਹੜਾ वो उन्होंने उन्होंने सतनाम सिंह बैंस के खिलाफ केस रजिस्टर कर लिया। और इस दे उत्ते उन्हों दे वकील ने यही कहा कि भाई ये तुसी जो भी कर रहे हो इहदा मकसद द इंटेंट ऑफ प्रेजेंट FIR is to drive away Satnam Singh Bains। The idea is that story of extrajudicial killings which took place in Punjab from 1987 to 1995 may not be documented and should not come before the world। So ये है आपदा में अवसर ढूंढो, फाइंड एन अपॉर्चुनिटी इन क्राइसिस। बिल्कुल डॉक्टर साहब तुहाडा बहुत बहुत शुक्रिया, तुसीं अपने विचार साडे दर्शकां नाल साझे कीते ने। इस वक्त लेने ब्रेक। व्यूअर्स तुसीं किते नहीं जाना, मिलदे हां छोटे ਜਿਹੇ ब्रेक तो बाद।
ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸਵੈਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਤੁਹਾਡੀਆਂ ਲਿਖਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਬਹੁਤ ਸਾਰੇ ਕਾਮੈਂਟਸ ਜਿਹੜੇ ਉਹਨਾਂ ਦੇ ਹੁੰਦੇ ਨੇ, ਉਹਨਾਂ ਨੂੰ ਅਸੀਂ ਪੜ੍ਹਦੇ ਹਾਂ, ਉਸ ਤੋਂ ਸਿੱਖਦੇ ਵੀ ਹਾਂ, ਪਰ ਬਹੁਤ ਵਾਰ ਉਹਨਾਂ ਦਾ ਜਿਹੜਾ ਉਹਨੂੰ ਅਸੀਂ ਜਿਹੜਾ ਐਜ਼ ਸੱਚ ਕ੍ਰੈਡਿਟ ਨਹੀਂ ਦੇ ਸਕਦੇ, ਕਿਉਂਕਿ ਵਕਤ ਸਾਡਾ ਹੁੰਦਾ ਹੈ ਕਿ ਵੱਧ ਤੋਂ ਵੱਧ ਇਸ਼ੂਜ਼ ਡਿਸਕਸ ਹੋਣ। ਪਰ ਕੁਝ ਲਿਖਤਾਂ ਜਿਹੜੀਆਂ ਸਾਡੇ ਤੱਕ ਪਹੁੰਚਦੀਆਂ ਨੇ, ਉਹਨਾਂ 'ਚੋਂ ਅਸੀਂ ਜ਼ਰੂਰ ਸੈਲੈਕਟ ਕਰਦੇ ਹਾਂ ਕਿ ਜਿਹੜੀਆਂ ਚੱਲ ਰਹੇ ਟੌਪਿਕਸ ਨਾਲ ਰੈਲੇਵੈਂਟ ਹੋਣ, ਕਿਉਂਕਿ ਬਹੁਤ ਸਾਰੇ ਤਾਂ ਪਿਆਰ ਭਰੀਆਂ ਲਿਖਤਾਂ ਹੁੰਦੀਆਂ ਨੇ, ਤਾਰੀਫ, ਔਰ ਦੂਸਰਾ ਆਲਰੇਡੀ ਇਹ ਵੀ ਹੁੰਦਾ ਵੀ ਇੰਨਾ ਨਾ ਹੋਏ ਵੀ ਫੁੱਲ ਕੇ ਕੁੱਪੇ ਹੋ ਜਾਈਏ ਤਾਰੀਫ ਨਾਲ। ਪਰ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਨੂੰ ਇੱਕ ਚੈੱਕ ਜਿਹੜਾ ਕਿ $50 ਦਾ ਆਇਆ ਫਿਡੈਲਿਟੀ ਚੈਰੀਟੇਬਲ ਵੱਲੋਂ, ਔਰ ਉਹਨਾਂ ਨੇ ਇਹ ਵੀ ਨਾਲ ਕਿਹਾ ਕਿ ਦਿਸ ਗ੍ਰਾਂਟ ਇਜ਼ ਮੇਡ ਬਾਈ ਫਿਡੈਲਿਟੀ ਚੈਰੀਟੇਬਲ। Fidelity Charitable's donor recommends the grant be used for following purposes। और ਉਹਦੇ 'ਚ ਉਹਨਾਂ ਨੇ ਕਿਹਾ ਕਿ in honor of ਪੰਥਕ ਡਾਇਮੰਡ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ for TV 84, please announce in Dr. Saab's program when you get this donation. This will confirm you got it। ਸੋ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਫਿਡੈਲਿਟੀ ਚੈਰੀਟੇਬਲ ਦਾ ਕਿ ਉਹਨਾਂ ਨੇ ਬਹੁਤ ਵੱਡੀ ਸ਼ਖਸੀਅਤ ਹੋਏ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ, ਜਿਵੇਂ ਉਹਨਾਂ ਨੇ ਪੰਥਕ ਡਾਇਮੰਡ, ਔਰ ਮੇਰਾ ਖਿਆਲ ਹੈ ਡਾਇਮੰਡ ਵੀ ਛੋਟਾ ਰਹਿ ਜਾਂਦਾ ਹੈ, ਬਹੁਤ ਸੰਤ ਸਿਪਾਹੀ। ਔਰ ਅਸੀਂ ਵਕਤਨ ਬਾ ਵਕਤਨ ਜਿਹੜਾ ਜਿੱਥੇ ਯੋਧਿਆਂ ਦੀ ਗੱਲ ਕਰਦੇ ਹਾਂ, ਸੰਤਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਰੱਬ ਦੇ ਰਸਤੇ 'ਤੇ ਤੁਰਦਿਆਂ ਆਪਣੇ ਜੀਵਨ ਲਾਇਆ, ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਦੀ ਕਮਾਈ ਦਾ ਹੀ ਇਹ ਸਿੱਟ ਹੈ ਕਿ ਅੱਜ ਵੀ ਉਹਨਾਂ ਦੇ ਚੜ੍ਹਾਈ ਕਰਨ ਤੋਂ ਲਗਭਗ ਅੱਧੀ ਸਦੀ ਤੋਂ ਜ਼ਿਆਦਾ ਹੋ ਗਿਆ, ਲੇਕਿਨ ਅਖੰਡ ਕੀਰਤਨੀ ਜਥੇ ਦੁਨੀਆ ਭਰ ਦੇ ਵਿੱਚ ਗੁਰਮਤ ਦੇ ਨਾਲ ਜੁੜੇ ਹੋਏ ਅਖੰਡ ਕੀਰਤਨ ਰਾਹੀਂ, ਗੁਰਬਾਣੀ ਕੀਰਤਨ ਰਾਹੀਂ, ਔਰ ਈਵਨ ਜੇ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਪੰਥਕ ਪਿੜਾਂ ਦੇ ਵਿੱਚ ਵੀ ਪੰਥਕ ਆਜ਼ਾਦੀ, ਪੰਥਕ ਆਨ ਅਣਖ ਦੇ ਲਈ ਵੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਸੋ ਅਸੀਂ ਫਿਡੈਲਿਟੀ ਚੈਰੀਟੇਬਲ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇਸ ਕਾਬਲ ਸਮਝਿਆ ਕਿ ਔਰ ਉਹਨਾਂ ਨੇ ਸਾਨੂੰ ਜਿਹੜਾ ਇਹ ਜਿਹੜੀ ਹੈ ਉਹ ਡੋਨੇਸ਼ਨ ਦਿੱਤੀ ਹੈ। ਇਸੇ ਤਰ੍ਹਾਂ ਜਿਵੇਂ ਸਾਡੇ ਵੀਰ ਮਿਸੀਸਾਗਾ ਓਨਟਾਰੀਓ ਤੋਂ ਸ਼ਾਹਿਦ ਮੀਰ, ਉਹਨਾਂ ਦੀ ਬਰੀਫ ਰਾਈਟਿੰਗ ਹੈ, ਜਸਟ ਵਾਂਟਡ ਟੂ ਸੇ ਲਵ ਯੂ ਸਰ, ਮੇ ਅੱਲਾ ਅਲਮਾਈਟੀ ਬਲੈਸ ਯੂ ਸਿਸਟਰ ਨੀਲਮ ਕੌਰ ਐਂਡ ਆਲ ਦੋਜ਼ ਆਰ ਵਰਕਿੰਗ ਟੂ ਮੇਕਿੰਗ ਦਿਸ ਸ਼ੋ ਸੋ ਯੂਜ਼ਫੁਲ। ਮਾਈ ਹਾਰਟੀਐਸਟ ਈਦ ਮੁਬਾਰਕ ਟੂ ਯੂ ਆਲ। ਖਾਲਿਸਤਾਨ ਜ਼ਿੰਦਾਬਾਦ। ਥੈਂਕ ਯੂ ਸੋ ਮਚ। ਜ਼ਿੰਦਾਬਾਦ ਜ਼ਿੰਦਾਬਾਦ। ਸ਼ਾਹਿਦ ਮੀਰ ਜੀ ਬਹੁਤ ਬਹੁਤ ਸ਼ੁਕਰੀਆ। ਸਾਡੇ ਵੀ ਤੁਸੀਂ ਦਿਲ ਦੇ ਬਹੁਤ ਕਰੀਬ ਹੋ, ਕਿਉਂਕਿ ਇਹ ਜਿਹੜੀਆਂ ਸਾਂਝਾਂ ਨੇ ਆਈਡੀਓਲੋਜੀ ਦੀਆਂ, ਵਿਚਾਰ ਦੀਆਂ, ਔਰ ਇੱਕੋ ਰਸਤੇ 'ਤੇ
ਤੁਰਦਿਆਂ ਜਿਹੜਾ ਹੱਕ ਸੱਚ ਇਨਸਾਫ ਦੀਆਂ ਰੱਬ ਤੁਹਾਨੂੰ ਵੀ ਚੜ੍ਹਦੀ ਕਲਾ ਦੇ। ਬਿਲਕੁਲ ਇੱਕ ਲਿਖਤ ਸਾਡੇ ਵੀਰ ਯਵਾਰ ਸ਼ਾਹ ਜਿਹੜੇ ਸਾਨੂੰ ਹੋਰ ਵੀ ਜਾਣਕਾਰੀ ਭੇਜਦੇ ਰਹਿੰਦੇ ਨੇ, ਔਰ ਇਹ ਕਰੰਟ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਅਸੀਂ ਲਗਾਤਾਰਤਾ ਨਾਲ ਜੋ ਕੁਛ ਗਜ਼ਾ ਦੇ ਵਿੱਚ ਚੱਲ ਰਿਹਾ ਹੈ, ਜੋ ਇਜ਼ਰਾਈਲ ਦੀਆਂ ਕਰਤੂਤਾਂ ਨੇ ਉਹਨਾਂ ਤੇ ਗੱਲ ਕਰਦੇ ਹਾਂ। ਔਰ ਇਹ ਕਾਫੀ ਕੰਪਰੈਹੈਂਸਿਵ ਇਹਨਾਂ ਦੀ ਰਾਈਟਿੰਗ ਹੁੰਦੀ ਹੈ, ਔਰ ਉਹਦੇ 'ਚ ਉਹਨਾਂ ਨੇ ਜਿਹੜਾ ਟੌਪਿਕ ਇਹੀ ਹੈ, ਪ੍ਰੈਜ਼ੀਡੈਂਟ ਬਾਈਡਨ ਮਸਟ ਡਿਮਾਂਡ ਇਮੀਡੀਏਟ ਸੀਜ਼ ਫਾਇਰ ਐਂਡ ਰਿਵਾਈਵ ਸਟਾਲਡ ਪੀਸ ਪ੍ਰੋਸੈਸ, ਕਿ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਨੇ ਉਹ ਮੰਗ ਕਰਨ ਕੋਟ ਅਨਕੋਟ ਹੈ, ਅੱਜ ਵੈਸੇ ਕਿਹਾ ਬਾਈਡਨ ਨੇ, ਪਰ ਕਿੰਨਾ ਫੋਰਸਫੁਲੀ ਹੁੰਦਾ ਹੈ, ਜਾਂ ਨੈਤਨਯਾਹੂ ਦੀ ਜਿਹੜੀ ਅੱਜ ਸਟੇਟਮੈਂਟ ਹੈ ਕਿ ਜੀ ਅਸੀਂ ਕਈ ਵਰ੍ਹੇ ਪਿੱਛੇ ਧੱਕ ਦਿੱਤਾ ਹੈ ਉਹਨੂੰ ਜਿਹੜਾ ਹਮਾਸ ਨੂੰ, ਉਹ ਲੱਗਦਾ ਹੈ ਕਿ ਵੀ ਸ਼ਾਇਦ ਸੀਜ਼ ਫਾਇਰ ਵੱਲ ਗੱਲ ਜਾ ਰਹੀ ਹੋਏ। ਸੋ ਉਹਦੇ 'ਚ ਉਹਨਾਂ ਨੇ ਲਿਖਿਆ, ਇਜ਼ਰਾਈਲੀਜ਼ ਐਂਡ ਫਲਸਤੀਨੀਅਨਸ ਸ਼ੁੱਡ ਲਿਵ ਇਨ ਪੀਸ as they share not only common borders but also shared history that is being sabotaged by Prime Minister Netanyahu's barbaric policy of land grab, eviction of Arabs from their ancestral homes, and resistance met with devastating force. Such illegal policy has been aided and abetted by the US governments. और ਅਸੀਂ भी ये समझते हैं कि भाई यही सोल्यूशन है, दोनों इजराइल और फ़लस्तीन फुल फ्लैज्ड स्टेट्स, फ़लस्तीन दी ईस्ट जरूशलम उदी कैपिटल और उदी जिहड़ी है पूरी उस दी होंद कायम रह सके, यही अल्टीमेट सोल्यूशन होएगा। और उन्होंने कहा कि भी इनू नेतनयाहू सैबोटाज कर रहा है, क्योंकि दोनों दे सिर्फ यही नहीं है कि बॉर्डर लगते हैं, सारी हिस्टरी उही जे जरूशलम के हवाले नाल देखो, उही सांझ, उही तीनों ही सैमेटिक मजहब जिहड़े ने, जूडाइज़म, क्रिश्चियनिटी, इस्लाम, कॉमन प्रॉफिट्स, कॉमन लैंड, उही होली लैंड। फिर उन्होंने कहा द यूनाइटेड नेशंस हैड प्रपोज द टू स्टेट सोल्यूशन एज द ओनली वायबल ऑप्शन फॉर पीस, yet Netanyahu's racist policies elicited fierce reaction from Arabs who are demonized as terrorists. He forgets history. Jewish Irgun, ਜਾਂ ਅਸੀਂ ਇਹਨੂੰ ਜਿਹੜਾ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਕਿਵੇਂ ਉਹਨਾਂ ਦੀ ਸ਼ਾਇਦ ਹਗਵਾ ਨਾਂ ਦੀ ਇੱਕ ਆਰਗੇਨਾਈਜੇਸ਼ਨ ਵੀ ਦਹਿਸ਼ਤਗਰਦ ਸੀ, ਜਿਨ੍ਹਾਂ ਨੇ ਬਹੁਤ ਸਾਰੀਆਂ, ਜਦੋਂ ਫਲਸਤੀਨ ਦੇ ਉੱਤੇ ਅਜੇ ਅੰਗਰੇਜ਼ਾਂ ਦਾ ਕੰਟਰੋਲ ਸੀ ਤੇ ਕਿਸ ਕਿਸਮ ਦੀ ਦਹਿਸ਼ਤਗਰਦੀ ਇਹ ਕਰਦੇ ਰਹੇ ਨੇ, ਔਰ ਇਹਨਾਂ ਨੇ ਇਰਗਨ ਆਰਗੇਨਾਈਜੇਸ਼ਨ ਦਾ ਜ਼ਿਕਰ ਕੀਤਾ। ਜੂਇਸ਼ ਅਰਗਨ ਰੈਜ਼ਿਸਟੈਂਸ blew up King David Hotel in Jerusalem in July 1946, killing 91 British and other nationalities. Menachem Begin was a member of Irgun. British declared Irgun as a terrorist organization, who later became the Prime Minister of Israel. ਰਾਦਰ ਕਈ ਪ੍ਰਾਈਮ ਮਿਨਿਸਟਰ ਇਸ ਤੋਂ ਇਲਾਵਾ ਵੀ ਜਿਹੜੇ ਨੇ ਉਹ ਰਹੇ ਜਿਹੜੇ ਬ੍ਰਿਟਨ ਨਹੀਂ ਸੀ ਵਿਜ਼ਿਟ ਕਰ ਸਕਦੇ, ਕਿਉਂਕਿ ਉਹਨਾਂ ਨੇ ਦਹਿਸ਼ਤਗਰਦ ਐਲਾਨੇ ਹੋਏ ਸੀ, ਔਰ ਇਹ ਸਾਰੇ ਹੀ ਦਹਿਸ਼ਤਗਰਦ ਸਰਗਰਮੀਆਂ ਦੇ ਵਿੱਚ ਉਹ ਇਰਗਨ ਹੋਏ ਜਾਂ ਇੱਕ ਸ਼ਾਇਦ ਆਰਗੇਨਾਈਜੇਸ਼ਨ ਹਗਨਾ ਸੀ, ਉਸ ਦੇ ਵਿੱਚ ਉਹਨਾਂ ਨੇ ਦਹਿਸ਼ਤਗਰਦ ਕਾਰਵਾਈਆਂ ਕੀਤੀਆਂ। ਯੂਨਾਈਟਿਡ ਸਟੇਟਸ ਕੈਨ ਬ੍ਰਿੰਗ ਪੀਸ ਟੂ ਦਾ ਮਿਡਲ ਈਸਟ ਵਿਦ ਲੀਡਰਸ਼ਿਪ, honesty and compassion for both sides. Unfortunately, American presidents have buckled under the Jewish lobby pressure to ignore Israeli government's atrocities over the years. They have also under pressure provided deadly weapons to Israel, exacerbating death and destruction. ਅਸੀਂ ਆਲਰੇਡੀ ਵੀ ਜ਼ਿਕਰ ਕੀਤਾ ਹੈ ਪਹਿਲੇ ਸੈਗਮੈਂਟਸ ਕਿ ਭਾਈ ਜੇ ਅਮਰੀਕਾ ਸਿੰਸੀਅਰਲੀ ਚਾਹੇ, ਜਿਹਨੂੰ ਕਹਿੰਦੇ ਟੂ ਪੁੱਟ ਦਾ ਫੁੱਟ ਡਾਊਨ, ਤੇ ਇਹ ਨਹੀਂ ਸੀ ਕਿ 8 ਦਿਨ ਹੋ ਗਏ ਨੇ ਗੱਲ ਚੱਲਦੀ ਰਹਿੰਦੀ, ਪਰ ਇੱਥੇ ਵੀ ਇਨਫਲੂਐਂਸ ਉਸ ਲੌਬੀ ਦਾ ਹੈ, ਔਰ ਜ਼ੁਬਾਨੀ ਕਲਾਮੀ ਅਰਬਾਂ ਨੂੰ ਖੁਸ਼ ਰੱਖਣ ਲਈ ਵੀ ਕੁਛ ਕਹਿ ਦਿੰਦੇ ਨੇ, ਲੇਕਿਨ ਅਲਟੀਮੇਟਲੀ ਜਿਹੜਾ ਹੈ $2 ਬਿਲੀਅਨ ਤੋਂ ਜ਼ਿਆਦਾ ਦੀ ਏਡ ਵੀ ਜਾ ਰਹੀ ਹੈ ਅਜੇ ਵੀ, ਹਾਲਾਂ ਉਹਨਾਂ ਦੀ ਪਰ ਕੈਪੀਟਲ ਇਨਕਮ ਇਹਨਾਂ ਨਾਲੋਂ ਜ਼ਿਆਦਾ ਹੈ, ਔਰ ਇਹ ਜਿਹੜੇ ਹੀਨਸ ਕ੍ਰਾਈਮ ਕਰ ਰਹੇ ਨੇ ਉਹਨੂੰ ਅਮਰੀਕਾ ਇਗਨੋਰ ਕਰਦਾ ਹੈ। ਸਿਕਿਉਰਿਟੀ ਕੌਂਸਲ 'ਚ 3 ਰੈਜ਼ੋਲੂਸ਼ਨ 3 ਟਾਈਮਸ ਇਹਨਾਂ 8-9 ਦਿਨਾਂ 'ਚ ਅਮਰੀਕਾ ਨੇ ਬਲੌਕ ਕੀਤੇ ਨੇ। ਅਖੀਰ 'ਚ ਉਹਨਾਂ ਨੇ ਕਿਹਾ ਪ੍ਰੈਜ਼ੀਡੈਂਟ ਓਬਾਮਾ ਆਊਟਡਿਡ all other presidents. He signed an unprecedented $38 billion military assistance package on September 14, 2016 for Israel's small country with population of only 9 million people. 20% of Israeli citizens are Muslims. That is the largest single military assistance package in the history of United States. ये बिल्कुल ठीक है, और मेरा ये ख्याल है भी शायद 38 बिलियन ਇਮੀਡੀਏਟ ਲਈ ਨਹੀਂ ਸੀ, ਹੁਣ ਵੀ ਜਿਹੜਾ $2-3 ਬਿਲੀਅਨ ਦਾ ਜਾ ਰਿਹਾ, ਔਰ ਮਿਲਟਰੀ ਅਸਿਸਟੈਂਸ ਇਹ ਸ਼ਾਇਦ 2028 ਜਾਂ 29 ਤੱਕ ਵੈਲਿਡ ਹੋਏਗਾ। ਇਹ ਪ੍ਰੈਜ਼ੀਡੈਂਟ ਓਬਾਮਾ ਦੇ ਵੇਲੇ ਹੀ ਸਾਈਨ ਹੋਇਆ। ਦ US ਹੈਜ਼ ਪ੍ਰੋਵਾਈਡਡ ਨਾਟ ਓਨਲੀ ਦ ਲੇਟੈਸਟ F-35 ਜੈਟਸ ਟੂ Israeli Air Force, but also advanced joint direct attack munitions
and deadly titanium tipped concrete penetrating bombs which are being used to destroy homes and buildings in Gaza। ਕਿ ਵੀ ਆ ਉਹਨਾਂ ਨੇ ਵੀ ਅਮਰੀਕਾ ਨੇ ਪ੍ਰੋਵਾਈਡ ਕੀਤਾ ਜਿਹਦਾ ਉਹ ਹੁਣ ਯੂਜ਼ ਕਰ ਰਹੇ ਨੇ ਉੱਥੇ ਉਹਨਾਂ ਨੂੰ ਡਿਸਟਰੋਏ ਕਰਨ ਦੇ ਲਈ ਘਰਾਂ ਨੂੰ ਔਰ ਦੂਸਰੇ ਜਿਹੜੇ ਨੇ ਸਟਰਕਚਰ। ਔਰ ਇਹ ਕਹਿ ਰਹੇ ਨੇ ਜੇ ਅਸੀਂ ਉਹ ਜਿਹੜੀਆਂ ਅੰਦਰ ਸੁਰੰਗਾਂ ਨੇ ਜਿਹੜੀਆਂ ਨਿਕਲਦੀਆਂ ਉਹਨਾਂ ਨੂੰ ਅਸੀਂ ਡਿਸਟਰੋਏ ਕਰ ਰਹੇ। ਪਰ ਨਜ਼ਰ ਆ ਰਿਹਾ 400 ਦੇ ਕਰੀਬ ਸਕੂਲ, 6 ਹਸਪੀਟਲ ਔਰ ਕਿਵੇਂ 12 ਮੰਜ਼ਲਾ ਇਮਾਰਤ ਜਿਹਦੇ 'ਚ 2 ਵੱਡੇ ਮੀਡੀਆ ਜਾਇੰਟਸ ਦੇ ਦਫ਼ਤਰ ਸੀ ਉਹ ਇਹਨਾਂ ਨੇ ਡਿਸਟਰੋਏ ਕੀਤਾ। ਬਾਈਡਨ ਮਸਟ ਡਿਮਾਂਡ ਇਮੀਡੀਏਟ ਸੀਜ਼ ਫਾਇਰ ਟੂ ਦਿਸ ਮੈਡਨੈਸ ਐਂਡ ਰਿਵਾਈਵ ਦਾ ਸਟਾਰਡ ਪੀਸ ਪ੍ਰੋਸੈਸ। ਇਹ ਤਾਂ ਹੁਣ ਕੀ ਕਰੇਗਾ, ਮੈਨੂੰ ਲੱਗਦਾ ਵੀ ਜਿਵੇਂ ਇਜਿਪਟ ਔਰ ਫਰਾਂਸ ਇਸ ਮੁੱਦੇ ਦੇ ਉੱਤੇ ਲੀਡ ਲੈ ਰਹੇ ਨੇ ਔਰ ਜਿਵੇਂ ਲੱਗਦਾ ਹੈ ਨੇਤਨਯਾਹੂ ਦੀ ਸਟੇਟਮੈਂਟ ਵੀ ਔਰ ਦੂਜੇ ਵੀ। ਲੇਕਿਨ ਇਨ ਦਾ ਐਂਡ ਜੇ ਕੋਈ ਸੋਲੂਸ਼ਨ ਹੈ ਤੇ 2 ਸਟੇਟ ਸੋਲੂਸ਼ਨ ਹੀ ਹੈ, ਅਦਰਵਾਈਜ਼ ਇਹ ਥੰਮ ਜਾਏਗਾ, ਫਿਰ ਖੜਾ ਹੋ ਜਾਏਗਾ, ਇਹ ਰੁਕੇਗਾ ਨਹੀਂ। ਕਿਉਂਕਿ ਤੁਸੀਂ ਲੋਕਾਂ ਨੂੰ ਆਪਣੇ ਘਰਾਂ 'ਚੋਂ ਕੱਢ ਕੇ ਉਹਨਾਂ ਨੂੰ ਬੇਘਰੇ ਕਰਕੇ ਔਰ ਇਹ ਤੁਸੀਂ ਸਮਝੋ ਕਿ ਤੁਸੀਂ ਚੈਨ ਦੀ ਨੀਂਦ ਸੌਂ ਸਕਦੇ ਹੋ, ਇਵੇਂ ਨਹੀਂ ਹੁੰਦਾ। ਇਹ ਤਾਂ ਕੋਈ ਵੀ ਹੋਏ, ਮਾੜੇ ਤੋਂ ਮਾੜਾ ਵੀ ਹੋਏ, ਉਹ ਵੀ ਇਸ ਨੂੰ ਸਹਾਰ ਨਹੀਂ ਸਕਦਾ। ਔਰ ਐਂਡ 'ਚ ਜਿਵੇਂ ਅਸੀਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਦੇ ਉੱਤੇ ਵਿਚਾਰ ਕਰਦੇ, ਅੱਜ ਵੀ ਅਸੀਂ ਉਹਨਾਂ ਦਾ ਸ਼ਬਦ ਗੌੜੀ ਰਾਗ ਦਾ, ਜੈ ਸਿਰ ਰਚ ਰਚ ਬਾਂਧਤ ਪਾਗ ਸੋ ਸਿਰ ਚੁੰਚ ਸਵਾਰੇ ਕਾਗ, ਇਸ ਤਨ ਤਨ ਕੋ ਕਿਆ ਗਰਬਈਆ ਰਾਮ ਨਾਮ ਕਾਹੇ ਨਾ ਦ੍ਰਿੜਈਆ ਰਹਾਓ, ਕਹਿਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਂਗੇ ਤੇਰੇ। ਅੱਛਾ, ਹੁਣ ਰੱਬ ਦੇ ਬੰਦੇ ਜਿਹੜੀ ਗੱਲ ਦੀ ਯਾਦ ਦਹਾਨੀ ਬਾਰ-ਬਾਰ ਕਰਵਾਉਂਦੇ ਨੇ ਕਿ ਵੀ ਤੂੰ ਦੁਨਿਆਵੀ ਆਪਣੇ ਸੁਹੱਪਣ ਦੇ ਲਈ, ਦੁਨਿਆਵੀ ਐਸ਼ੋ ਇਸ਼ਰਤ ਦੇ ਲਈ ਆਪਣਾ ਸਾਰਾ ਵਕਤ ਗੁਜ਼ਾਰਦਾ ਹੈ, ਤੇਰਾ ਸਾਰਾ ਧਿਆਨ ਇਸ ਪਾਸੇ ਹੈ, ਰੱਬ ਦੀ ਯਾਦ, ਰੱਬ ਦੀ ਇਬਾਦਤ, ਇਸ ਵੱਲ ਤੂੰ ਮੁੜਦਾ ਨਹੀਂ, ਧਿਆਨ ਨਹੀਂ ਦਿੰਦਾ। ਪਰ ਇਹ ਗੱਲ ਕਦੀ ਸੋਚੀ ਹੈ ਕਿ ਤੂੰ ਜਿਸ ਸਿਰ ਦੇ ਉੱਤੇ ਇੰਨਾ ਵਕਤ ਲਾ ਕੇ ਸਵਾਰ ਕੇ ਪੱਗ ਬੰਨ੍ਹਦਾ, ਕਿਉਂਕਿ ਜ਼ਾਹਰ ਹੈ ਕਿ ਜਿਸ ਖਿੱਤੇ ਦੇ ਵਿੱਚ ਅੱਜ ਤਾਂ ਇੱਕ ਨਵਾਂ ਟ੍ਰੈਂਡ ਕਲੀਨ ਸ਼ੇਵ ਔਰ ਦੂਸਰੇ ਤੀਸਰੇ ਦਾ, ਅਦਰਵਾਈਜ਼ ਉਸ ਖਿੱਤੇ ਦੇ ਵਿੱਚ 600 ਸਾਲ ਪਹਿਲਾਂ ਆਲਮੋਸਟ ਸਾਰੇ ਹੀ ਪੱਗ ਬੰਨ੍ਹਦੇ ਸੀ, ਮੁਸਲਮਾਨ ਵੀ ਔਰ ਸਿੱਖ ਧਰਮ ਦਾ ਤਾਂ ਹਿੱਸਾ ਜਿਹੜਾ ਹੈ ਉਹ ਹੈ ਹੀ ਹੈ, ਸਾਡਾ ਤਾਂ ਮਜ਼ਹਬੀ ਹਿੱਸਾ ਹੈ। ਲੇਕਿਨ ਕਲਚਰਲੀ ਵੀ ਪੱਗ ਜਿਹੜੀ ਹੈ ਉਹ ਤੁਹਾਡੀ ਸੀ। ਔਰ ਇਸੇ ਲਈ ਪਰਸ਼ੀਅਨ ਜਦੋਂ ਕਹਿੰਦੇ ਨੇ ਜੀ ਬੰਦੇ ਨੂੰ ਪਰਖਣਾ ਹੋਏ ਦਸਤਾਰ, ਗੁਫਤਾਰ, ਰਫਤਾਰ, ਇਹਨਾਂ 3 ਚੀਜ਼ਾਂ ਤੋਂ। ਸੋ ਕਬੀਰ ਸਾਹਿਬ ਨੇ ਪੱਗ ਦੀ, ਦਸਤਾਰ ਦੀ ਗੱਲ ਕੀਤੀ ਕਿ ਜੈ ਸਿਰ ਰਚ ਰਚ ਬਾਂਧਤ ਪਾਗ ਸੋ ਸਿਰ ਚੁੰਚ ਸਵਾਰੇ ਕਾਗ, ਕਿ ਭਾਈ ਅਲਟੀਮੇਟਲੀ ਤੇਰਾ ਜਦੋਂ ਐਂਡ ਹੋਣਾ ਹੈ, ਕਬਰਾਂ 'ਚ ਹੋਣਾ ਹੈ ਔਰ ਇਸ ਨੂੰ ਤਾਂ ਕਾਵਾਂ ਨੇ ਠੂੰਗੇ ਮਾਰਨੇ ਨੇ। ਹੁਣ ਤਾਂ ਤੂੰ ਆਪਣਾ ਵਕਤ ਇਸ ਦੇ ਉੱਤੇ ਜਿਹੜਾ ਵੇਸਟ ਕਰਦਾ ਕਿ ਇਸ ਬਾਡੀ ਦਾ ਤੇ ਧਨ ਦਾ, ਇਸ ਤਨ ਧਨ ਕੋ ਕਿਆ ਗਰਬਈਆ ਰਾਮ ਨਾਮ ਕਾਹੇ, ਇਸ ਦਾ ਕਾਹਦਾ ਹੰਕਾਰ ਹੈ ਇਸ ਸਰੀਰ ਦਾ, ਇਸ ਬਾਡੀ ਦਾ। ਅਲਟੀਮੇਟਲੀ ਜਿਹੜਾ ਇਹਨੇ ਡਿਸਟਰੋਏ ਹੋਣਾ, ਇਸ ਲਈ ਰੱਬ ਦੇ ਨਾਂ ਨੂੰ ਦ੍ਰਿੜ ਕਰ, ਯਾਦ ਕਰ, ਕਹਿਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਂਗੇ ਤੇਰੇ। ਕਬੀਰ ਸਾਹਿਬ ਕਹਿੰਦੇ ਨੇ ਕਿ ਹੇ ਮੇਰੇ ਮਨ ਇਹ ਸੁਣ। ਇਹ ਫਕੀਰ ਦੂਸਰਿਆਂ ਨੂੰ ਨਹੀਂ ਕਹਿ ਰਹੇ ਹੋ, ਆਪਣੇ ਆਪ ਨੂੰ ਵੀ ਯਾਦ ਦਹਾਨੀ ਕਰਵਾ ਰਹੇ ਹੁੰਦੇ ਨੇ ਕਿ ਇਹੀ ਹਵਾਲ ਹੋਏਂਗੇ ਤੇਰੇ, ਤੇਰਾ ਵੀ ਇਹੀ ਹਸ਼ਰ ਹੋਣਾ ਹੈ, ਤੇਰਾ ਵੀ ਇਹੀ ਐਂਡ ਹੋਣਾ। ਔਰ ਇਹ ਥਾਟ ਜਦੋਂ ਮੈਂ ਕਬੀਰ ਸਾਹਿਬ ਦਾ ਇਹ ਪੜ੍ਹ ਰਿਹਾ ਸੀ ਗੌੜੀ ਰਾਗ ਦਾ ਸ਼ਬਦ, ਤੇ ਫਿਰ ਬਾਬਾ ਫਰੀਦ ਦਾ ਵੀ ਆਈਡੈਂਟੀਕਲ ਇੱਕ ਇਸ ਦੇ ਉੱਤੇ ਸਲੋਕ ਹੈ, ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੇ ਸਿਰ ਵੀ ਮਿੱਟੀ ਖਾਏ। ਉਹ ਵੀ ਪੱਗ ਦੀ ਗੱਲ ਕਰਦੇ ਨੇ, ਫਰੀਦਾ ਮੈਂ ਭੁਲਾਵਾ ਪੱਗ ਦਾ, ਕਿ ਮੈਂ ਪੱਗ ਨੂੰ ਇੰਨਾ ਸਵਾਰ ਕੇ ਬੰਨਿਆ, ਇੰਨਾ ਸਾਫ ਸੁਥਰੀ ਮੇਰੀ ਪੱਗ ਹੈ, ਮੈਨੂੰ ਇਹੀ ਫਿਕਰ ਰਹਿੰਦਾ ਵੀ ਮਤ ਮੈਲੀ ਹੋਏ ਜਾਏ, ਕਿ ਕਿਤੇ ਇਸ ਦੇ ਉੱਤੇ ਮੈਲ ਨਾ ਲੱਗ ਜਾਏ, ਗਹਿਲਾ ਰੂਹ ਨਾ ਜਾਣੇ, ਪਰ ਮੇਰੀ ਇਹ ਗਾਫਲ ਰੂਹ ਇਹ ਨਹੀਂ ਜਾਣਦੀ ਸਿਰ ਵੀ ਮਿੱਟੀ ਖਾਏ, ਕਿ ਅਲਟੀਮੇਟਲੀ ਇਹ ਪੱਗ ਜਿਸ ਸਿਰ ਤੇ ਬੰਨੀ ਹੋਈ ਹੈ ਉਸ ਸਿਰ ਨੇ ਕਬਰ ਦੇ ਵਿੱਚ ਜਾਣਾ ਔਰ ਉਸ ਸਿਰ ਨੂੰ ਮਿੱਟੀ ਨੇ ਖਾਣਾ। ਔਰ ਇਸ ਹੰਕਾਰ ਦੇ ਵਿੱਚ ਕਿ ਭਾਈ ਮੈਂ ਬਹੁਤ ਸੋਹਣਾ ਹੈ, ਮੈਂ ਬਹੁਤ ਅਮੀਰ ਹੈ, ਇਸ ਦੇ ਵਿੱਚ ਵਕਤ ਨਾ ਗੁਜ਼ਾਰੋ, ਜ਼ਿੰਦਗੀ ਜ਼ਾਇਆ ਨਾ ਕਰੋ। ਔਰ ਇਹੀ ਕਬੀਰ ਸਾਹਿਬ ਦਾ ਮੈਸੇਜ ਹੈ ਕਿ ਭਾਈ ਇਸ ਤਨ ਤਨ ਕੋ ਕਿਆ ਗਰਬਈ ਹੈ, ਇਹਦਾ ਕੀ ਮਾਣ ਕੀਤਾ ਜਾ ਸਕਦਾ ਹੈ। ਸਿਰਫ ਤੇ ਸਿਰਫ ਜੇ ਕਿਸੇ ਦਾ ਮਾਣ ਹੈ ਤੇ ਉਹ ਰੱਬ ਦੀ ਯਾਦ ਦੇ ਨਾਲ ਜੁੜਨ ਦਾ ਹੋਏ,
ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।